ਤੇ ਇਦਾਂ ਦੀ ਟੈਕਨੀਕੈਲਿਟੀ ਤੇ ਲੋਕੀ ਕਈ ਵਾਰੀ ਫਸਦੇ ਆ ਤੇ ਬਰੀਫਿੰਗ ਕਈ ਵਾਰੀ ਹੈਲਪਫੁਲ ਹੋ ਜਾਂਦੀ ਹੈ, ਕੱਢ ਲੈਂਦੀ ਹੈ ਉਹਨਾਂ ਨੂੰ ਸਿਨੈਰੀਓ ਦੇ ਵਿੱਚੋਂ। ਜਲੰਧਰ ਤੋਂ ਇਹ ਸੀਗਾ ਵਿਅਕਤੀ ਤੇ ਇਹਨੇ ਇੱਕ ਕਾਮਾ ਰੱਖਿਆ ਹੁੰਦਾ ਸੀਗਾ, ਜਵੇਦ ਖਾਨ ਉਹਦਾ ਨਾਂ ਸੀਗਾ। ਤੇ ਉਹ ਅਕਸਰ ਛੁੱਟੀ ਛੱਟੀ ਚੱਲ ਜਾਂਦਾ ਹੁੰਦਾ ਸੀਗਾ, ਹਫਤਾ ਕਦੀ 10 ਦਿਨ ਚੱਲ ਗਿਆ ਕਿ ਤੂੰ ਵੀ ਟੈਰਰਿਸਟ ਆ, ਤੈਨੂੰ ਟੈਰਰਿਸਟ ਗਤੀਵਿਧੀਆਂ ਦਾ ਪਤਾ ਸੀਗਾ। ਇਹਨੇ ਕਈ ਵਾਰੀ ਕਿਹਾ ਕਿ ਨਹੀਂ ਆ ਮੈਂ ਟੈਰਰਿਸਟ, ਮੈਨੂੰ ਨਹੀਂ ਪਤਾ, ਮੇਰਾ ਕੋਈ ਲੈਣਾ ਦੇਣਾ ਨਹੀਂ ਉਹਦੇ ਵਿੱਚ, ਮੈਂ ਕੰਮ ਹੀ ਰੱਖਿਆ ਸੀ, ਮੈਨੂੰ ਕੁਝ ਨਹੀਂ ਪਤਾ। ਤੇ ਪੁਲਿਸ ਪਰ ਹਟੀ ਨਹੀਂ, ਇਹਨੂੰ ਡਿਟੇਨ ਕੀਤਾ, ਟੌਰਚਰ ਇਹਨਾਂ ਕੀਤਾ ਤੇ ਪੁਲਿਸ ਨੇ ਕਾਫੀ ਟੌਰਚਰ ਵੀ ਇਹਨੂੰ ਕੀਤਾ। ਕਈ ਵਾਰੀ ਇਹਨੂੰ ਸਵਾਲ ਜਵਾਬ ਵੀ ਪੁੱਛੇ ਤੇ ਇਹ ਕਹਿੰਦਾ ਰਿਹਾ ਕਿ ਨਹੀਂ ਮੈਂ ਇੱਥੇ ਸਟੇਸ਼ਨ ਨਹੀਂ ਸੀਗਾ, ਮੈਂ ਤਾਂ ਕਿਤੇ ਹੋਰ ਸੀਗਾ, ਮੈਂ ਗੋਲੀਆਂ ਨਹੀਂ ਚਲਾਈਆਂ। ਤੇ ਇਹਦੀ ਜਦੋਂ ਗਵਾਹੀ ਹੋਈ ਤੇ ਇਹਨੇ ਗਵਾਹੀ ਇਹੀ ਦਿੱਤੀ ਕਿ ਉਹਦਾ ਨਾ ਜੱਜ ਨੇ ਕੇਸ ਜਿਹੜਾ ਡਿਨਾਈ ਕਰਤਾ ਸੀਗਾ, ਰੇਸ, ਰਿਲੀਜਨ, ਨੈਸ਼ਨੈਲਿਟੀ, ਪਾਰਟਿਕੂਲਰ ਸੋਸ਼ਲ ਗਰੁੱਪ, ਹੈ ਨਾ, ਪੋਲੀਟੀਕਲ ਓਪੀਨੀਅਨ, ਉਹਦੇ ਬੇਸ ਤੇ ਤੁਹਾਡਾ ਜਿਹੜਾ ਪ੍ਰੋਟੈਕਟਡ ਗਰਾਊਂਡ ਜਿਹੜੀ ਹੁੰਦੀ ਉਹਦੇ ਬੇਸ ਤੇ ਤੁਹਾਨੂੰ ਅਸਾਲਮ ਮਿਲਦਾ। ਤੇ ਕੇਸ ਦੇ ਵਿੱਚ ਰੋਂਗ ਕੀ ਹੋਇਆ, ਕੀ ਇਹ ਤੋਂ ਬਿਹਤਰ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ? ਤੇ ਤੈਨੂੰ ਕਿਉਂ ਲੱਗਦਾ ਕਿ ਪੁਲਿਸ ਪੋਲੀਟੀਕਲੀ ਮੋਟੀਵੇਟਡ ਸੀਗੀ, ਕਿ ਹੋਰ ਗਵਾਹਾਂ ਦੇ ਬਿਆਨ ਲੱਗ ਸਕਦੇ ਸੀਗੇ, ਨਹੀਂ ਲੱਗ ਸਕਦੇ ਸੀਗੇ, ਕੋਈ ਗਵਾਹ ਅਵੇਲੇਬਲ ਸੀਗਾ ਜਾਂ ਨਹੀਂ ਸੀਗਾ? ਤੌਰ ਤੇ ਇਲਜ਼ਾਮ ਲਗਾਇਆ ਕਿ ਤੂੰ ਵੀ ਇੱਕ ਟ੍ਰੇਟਰ ਆ, ਵੱਖਵਾਦੀ ਆ ਤੇ ਸਰਕਾਰ ਦੇ ਅਗੇਂਸਟ ਜਿਹੜਾ ਤੂੰ ਕੰਮ ਉਹ ਕਰ ਰਿਹਾ, ਤੇ ਉਹਦੇ ਕਰਕੇ ਜਿਹੜਾ ਇਹਨੂੰ ਕੁੱਟਿਆ ਸੀਗਾ। ਸਰਕਟ ਕੋਰਟ ਜਿਹੜਾ ਸੀਗਾ ਉਹ ਕਮਲਪਾਲ ਦੇ ਹੱਕ 'ਚ ਚਲ ਗਏ। ਜੱਜ ਨੇ ਵੀ ਉਹਦੀ ਗੱਲ ਜਿਹੜੀ ਮੰਨੀ ਕਿ ਆਹੋ ਮੈਂ ਸਿੰਘ ਦੀ ਗਵਾਹੀ ਨਾਲ ਜਿਹੜਾ ਸਹਿਮਤ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਕੀ ਜਿਹੀ ਸਤਿ ਸ੍ਰੀ ਅਕਾਲ, ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦਾ ਖਾਸ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਜੀਤ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੇਣਾ ਜੀ। ਅਟਾਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ, ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਦੇ ਨੇ। ਜੇਕਰ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕੇਅਰ, ਹੈਲਥ ਇੰਸ਼ੋਰੈਂਸ, ਇਹਨਾਂ ਦੇ ਨਾਲ ਕਾਲ ਕਰੋ, ਸੰਪਰਕ ਕਰੋ 4082722500 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 4159090503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਅੱਜ ਦੇ ਕਿਹੜੇ ਇਸ਼ੂਜ਼ ਆ ਉਸ ਉੱਤੇ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਦੱਸੇ ਜਾਈਏ ਸਰੋਤਿਓ, ਮਾਫੀ ਚਾਹੁੰਦੇ ਹਾਂ, ਅੱਜ ਤੁਹਾਡੀਆਂ ਕਾਲਸ ਜਿਹੜੀਆਂ ਆ ਉਹ ਅਸੀਂ ਨਹੀਂ ਲੈ ਸਕਾਂਗੇ। ਥੋੜ੍ਹਾ ਜਿਹਾ ਕੰਮ ਬਿਜ਼ੀ ਚੱਲ ਰਿਹਾ ਹੈ, ਸੋ ਕਾਲਸ ਦਾ ਸਿਲਸਿਲਾ ਅੱਜ ਨਹੀਂ ਹੋ ਸਕੇਗਾ, ਪਰ ਆਉਂਦੇ ਵੀਕਸ ਦੇ ਵਿੱਚ ਆਪਾਂ ਫਿਰ ਕਾਲਸ ਦੇ ਸਿਲਸਿਲੇ ਨੂੰ ਜਿਹੜਾ ਉਹ ਜਾਰੀ ਰੱਖਾਂਗੇ। ਤੇ ਅਟਾਰਨੀ ਟਿਰਕੇਣਾ ਜੀ, ਪਿਛਲੀ ਵਾਰ ਦੇ ਐਪੀਸੋਡ ਤੋਂ ਅੱਗੇ ਵਧਾਂਗੇ, ਕੰਟੀਨਿਊ ਕਰਾਂਗੇ ਥੋੜ੍ਹਾ ਜਿਹਾ। ਸੋ ਜੇ ਆਪਾਂ ਦੇਖੀਏ ਵੀ ਪਿਛਲੇ ਵੀਕ ਕੀ ਡਿਸਕਸ਼ਨ ਆਪਾਂ ਕੀਤੀ ਸੀ, ਜੇ ਥੋੜ੍ਹਾ ਜਿਹਾ ਉੱਤੇ ਬਰੀਫਲੀ ਦੱਸ ਦਿਓ। ਜੀ ਬਿਲਕੁਲ। ਸੋ 2 ਕੇਸ ਆਪਾਂ ਜਿਹੜੇ ਡਿਸਕਸ ਕੀਤੇ ਸੀਗੇ। ਮੇਨ ਆਪਣਾ ਕੇਸ ਸੀਗਾ ਦੀਨੂ ਵਰਸਸ ਐਸ਼ਕ੍ਰਾਫਟ, ਉਹਦਾ ਕੇਸ ਆਪਾਂ ਕੀਤਾ ਸੀਗਾ 9 ਸਰਕਟ ਮੋਰੇ ਜਿਹੜਾ ਸੀਗਾ। ਤੇ ਇਹਦੇ ਨਾਲ ਨਾਲ ਆਪਣਾ ਜਿਹੜਾ ਸੀਗਾ ਕਮਲਪ੍ਰੀਤ ਦਾ ਜਿਹੜਾ ਮੇਨ ਕੇਸ ਸੀਗਾ, ਉਹਦੀ ਆਪਾਂ ਗੱਲਬਾਤ ਜਿਹੜੀ ਕਰਨੀ ਸੀਗੀ ਜੀ। ਕਮਲਪਾਲ ਤੇ ਜਿਹੜੇ ਵਰਸਸ ਕੇਸ ਸੀਗਾ ਉਹਦੀ ਗੱਲ ਆਪਾਂ ਕਰਨੀ ਸੀਗੀ ਜੀ। ਸੋ ਜੇ ਸਮਰਾਈਜ਼ ਕਰਨਾ ਹੋਵੇ, ਜਿਹੜਾ ਡੀਨੂ ਵਰਸਸ ਐਸ਼ਕ੍ਰਾਫਟ ਵਾਲਾ ਕੇਸ ਆ, ਉਸ ਦੇ ਵਿੱਚ ਕੀ ਸੀਗਾ, ਜੇ ਰਿਫਰੈਸ਼ਰ ਜਿਹਾ ਇੱਕ ਦੱਸ ਦਿਓ ਤੇ ਫਿਰ ਆਪਾਂ ਕੀ ਹੋਇਆ ਸੀ ਉਸ ਦੇ ਵਿੱਚ ਆਪਾਂ ਚੱਲਦੇ ਹਾਂ ਅੱਗੇ। ਸੋ 9 ਸਰਕਟ ਮੋਰੇ ਕੇਸ ਸੀਗਾ। ਜਿਹੜੇ ਫੈਕਟ ਇਹਦੇ ਇਹ ਸੀਗੇ ਕਿ ਮਿਲਟਰੀ ਮੈਨ ਸੀਗਾ ਇਹ ਡੀਨੂ ਜਿਹੜਾ ਸੀਗਾ, ਤੇ ਜਦੋਂ ਆਪਣਾ ਦੌਰਾ ਕਰਕੇ ਇਹ ਵਾਪਸ ਆਇਆ, ਤਖਤਾ ਪਲਟ ਹੋ ਗਿਆ ਸਰਕਾਰ ਦਾ। ਤੇ ਇਹ ਜਦੋਂ ਆਪਣੇ ਹੋਮ ਟਾਊਨ ਆਇਆ ਤੇ ਉੱਥੇ ਇਹਨੂੰ ਫੜ ਲਿਆ। ਤੇ ਉਦੋਂ ਕੀ ਸੀਗਾ ਕਿ ਇੱਥੇ ਇਲਜ਼ਾਮ ਲਾਏ ਕਿ ਜਿਹੜੇ ਮਿਲਟਰੀ ਯੂਨਿਟ ਵਰਗੇ ਇਹਦੇ ਵਰਗੇ ਬੰਦੇ ਆ, ਉਹਨਾਂ ਨੇ ਸਿਵਿਲੀਅਨ ਦੇ ਉੱਤੇ ਜਦੋਂ ਉਹ ਪ੍ਰੋਟੈਸਟ ਕਰਦੇ ਸੀਗੇ ਰੈਵੋਲੂਸ਼ਨ ਦੇ ਵਿੱਚ, ਗੋਲੀਆਂ ਚਲਾਈਆਂ। ਤੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਇਹਦੀ ਹੋਈ ਤੇ ਪੁਲਿਸ ਨੇ ਕਾਫੀ ਟੌਰਚਰ ਵੀ ਇਹਨੂੰ ਕੀਤਾ। ਕਈ ਵਾਰੀ ਇਹਨੂੰ ਸਵਾਲ ਜਵਾਬ ਵੀ ਪੁੱਛੇ ਤੇ ਇਹ ਕਹਿੰਦਾ ਰਿਹਾ ਕਿ ਨਹੀਂ ਮੈਂ ਇੱਥੇ ਸਟੇਸ਼ਨ ਨਹੀਂ ਸੀਗਾ, ਮੈਂ ਤਾਂ ਕਿਤੇ ਹੋਰ ਸੀਗਾ, ਮੈਂ ਗੋਲੀਆਂ ਨਹੀਂ ਚਲਾਈਆਂ। ਸੋ ਉਹਦੇ ਬੇਸ ਤੇ ਇਹਨੂੰ ਕਾਫੀ ਜਿਹੜੀ ਟੌਰਚਰ ਕੀਤਾ। ਤੇ ਇਹਦੀ ਜਦੋਂ ਗਵਾਹੀ ਹੋਈ ਤੇ ਇਹਨੇ ਗਵਾਹੀ ਇਹੀ ਦਿੱਤੀ ਕਿ ਜਿਹੜੀ ਪੁਲਿਸ ਆ ਉਹ ਆਪਣੀ ਇਨਵੈਸਟੀਗੇਸ਼ਨ ਕਰਦੀ ਸੀ, ਸਰਕਾਰ ਨੂੰ ਉਹ ਪਲੀਜ਼ ਕਰਨਾ ਚਾਹੁੰਦੀ ਸੀਗੀ, ਤਾਂ ਕਰਕੇ ਉਹਨਾਂ ਨੇ ਜਿਹੜਾ ਤਸ਼ੱਦਦ ਇਹਦੇ ਉੱਤੇ ਕੀਤੇ ਆ। ਜੀ।
ਸੋ ਡੀਨੂ ਨੇ ਇਸ ਦੇ ਉਲਟ ਫਿਰ ਕਿੱਦਾਂ ਆਰਗਿਊ ਕੀਤਾ ਸੀ, ਇਹਦਾ ਕੀ ਆਰਗੂਮੈਂਟ ਸੀਗਾ? ਉਹਦਾ ਨਾ ਜੱਜ ਨੇ ਕੇਸ ਜਿਹੜਾ ਡਿਨਾਈ ਕਰਤਾ ਸੀਗਾ ਡੀਨੂ ਦਾ। ਜੱਜ ਨੇ ਕਿਹਾ ਸੀਗਾ ਕਿ ਇਹਦੀ ਗਵਾਹੀ ਸੱਚੀ ਹੈ, ਸਾਰਾ ਕੁਝ ਇਹਦਾ ਸਹੀ ਆ, ਪਰ ਇਹਦਾ ਨੈਕਸਸ ਨਹੀਂ ਬਣਿਆ ਪੋਲੀਟੀਕਲ। ਜਿੱਦਾਂ ਆਪਾਂ ਦੱਸਿਆ ਕਈ ਵਾਰੀ ਕਿ ਅਸਾਲਮ ਤੁਸੀਂ ਰੇਸ, ਰਿਲੀਜਨ, ਨੈਸ਼ਨੈਲਿਟੀ, ਪਾਰਟਿਕੂਲਰ ਸੋਸ਼ਲ ਗਰੁੱਪ, ਹੈ ਨਾ, ਪੋਲੀਟੀਕਲ ਓਪੀਨੀਅਨ, ਉਹਦੇ ਬੇਸ ਤੇ ਤੁਹਾਡਾ ਜਿਹੜਾ ਪ੍ਰੋਟੈਕਟਡ ਗਰਾਊਂਡ ਜਿਹੜੀ ਹੁੰਦੀ ਉਹਦੇ ਬੇਸ ਤੇ ਤੁਹਾਨੂੰ ਅਸਾਲਮ ਮਿਲਦਾ। ਸੋ ਉਹਦੇ ਕੇਸ ਦੇ ਵਿੱਚ ਜੱਜ ਨੇ ਦਾ ਕੇਸ ਜਿਹੜਾ ਡਿਨਾਈ ਕਰਤਾ ਸੀਗਾ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਵੀ ਇਹਦਾ ਜਿਹੜਾ ਅਸਾਲਮ ਦਾ ਕੇਸ ਡਿਨਾਈ ਕਰਤਾ ਸੀਗਾ, ਇਹ ਕਹਿ ਕੇ ਕਿ ਇਹਦਾ ਜਿਹੜਾ ਬੇਸ ਨਹੀਂ ਕੋਈ ਬਣਦਾ। ਤੇ ਇਹਨੇ ਜਿਹੜਾ ਡੀਨੂ ਨੇ ਜਾ ਕੇ ਕੋਰਟ ਦੇ ਵਿੱਚ 9th ਸਰਕਟ 'ਚ ਇਹ ਆਰਗਿਊ ਕੀਤਾ ਕਿ ਜਦੋਂ ਪੁਲਿਸ ਜਾਂ ਸਰਕਾਰ ਆ ਉਹ ਧੱਕੇਸ਼ਾਹੀ ਕਰਦੀ ਰਹੇ ਤੇ ਉਹਨਾਂ ਦੇ ਕੋਲ ਕੋਈ ਵੀ ਬੇਸ ਨਾ ਹੋਵੇ, ਕੋਈ ਵੀ ਹੋਰ ਰੀਜ਼ਨ ਨਾ ਹੋਵੇ, ਤੇ ਆਪਾਂ ਨੂੰ ਇਹ ਮੰਨਣਾ ਚਾਹੀਦਾ ਕਿ ਉਹ ਪੋਲੀਟੀਕਲੀ ਜਿਹੜਾ ਮੋਟੀਵੇਟਡ ਹੈਗੀ ਹੈ। ਸੋ ਇਹ ਜਿਹੜਾ ਇਹਦੇ ਸਾਰੇ ਕੇਸ ਦਾ ਬੇਸ ਹੈਗਾ 9th ਸਰਕਟ ਮੂਹਰੇ। ਜੀ ਬਿਲਕੁਲ। ਤੇ ਅਟਾਰਨੀ ਟੇਕ ਕਹਿਣਾ ਜੀ, ਫਿਰ 9th ਸਰਕਟ ਨੇ ਇਸ ਆਰਗੂਮੈਂਟ ਦੇ ਉੱਤੇ ਉਹਨਾਂ ਨੇ ਕਿੱਦਾਂ ਰਿਸਪੌਂਡ ਕੀਤਾ ਸੀਗਾ? 9th ਸਰਕਟ ਨੇ ਕਾਫੀ ਡਿਟੇਲ ਦੇ ਵਿੱਚ ਇਹਦੇ ਵਿੱਚ ਗਏ, ਹਨਾ। ਆਪਾਂ ਹੁਣ ਸਾਰਾ ਤਾਂ ਨਹੀਂ ਜਾਵਾਂਗੇ, ਪਿਛਲੀ ਵਾਰ ਵਾਲਾ ਆਪਣਾ ਐਪੀਸੋਡ ਸੁਣ ਸਕਦੇ ਹੋ ਪਿਆ YouTube ਦੇ ਉੱਤੇ। ਬਿਲਕੁਲ। ਤੇ ਪੁਲਿਸ ਨੇ ਬੇਸਿਕਲੀ ਇਹੀ ਕਿਹਾ ਸੀਗਾ ਕਿ ਇਸ ਕੇਸ ਦੇ ਵਿੱਚ ਇਹਦੇ ਵਿੱਚ 9th ਸਰਕਟ ਨੇ ਇਹ ਕਿਹਾ ਸੀਗਾ ਕਿ ਜਿਹੜੀ ਪੁਲਿਸ ਆ ਉਹਨਾਂ ਕੋਲ ਰੀਜ਼ਨ ਸੀਗਾ ਇੱਕ ਇਨਵੈਸਟੀਗੇਟ ਕਰਨ ਦਾ, ਭਾਵੇਂ ਉਹਨਾਂ ਦੇ ਮੈਥਡ ਗਲਤ ਸੀਗੇ, ਪਰ ਉਹ ਇਹਨੂੰ ਜਿਹੜਾ ਕੁੱਟਦੀ ਮਾਰਦੀ ਤਾਂ ਹੀ ਸੀਗੀ ਕਿ ਉਹ ਇੱਕੋ ਸਾਬਿਤ ਕਰਾ ਸਕਣ ਕਿ ਇਹਨੇ ਏਦਾਂ ਦੀ ਗਤੀਵਿਧੀ ਜਿਹੜੀ ਕੀਤੀ ਆ ਕਿਤੇ ਇਹਨੇ ਹਿੱਸਾ ਤਾਂ ਨਹੀਂ ਲਿਆ। ਸੋ ਸਾਰੀ ਜਿਹੜੀ ਉਹਨਾਂ ਦੀ ਕੁੱਟਮਾਰ ਸੀਗੀ, ਜਾਂਚ ਪੜਤਾਲ ਸੀਗੀ, ਉਹ ਇਸ ਬੇਸ ਦੇ ਉੱਤੇ ਸੀਗੀ। ਜਿਹੜਾ ਡੀਨੂ ਆ ਉਹਨੇ ਵੀ ਜਿਹੜੀ ਆਪਣੀ ਗਵਾਹੀ ਦਿੱਤੀ, ਉਹਨੇ ਵੀ ਉਹਦੇ ਵਿੱਚ ਇਹੀ ਕਿਹਾ ਕਿ ਲੋਕਾਂ ਨੂੰ ਉਹ ਪਲੀਜ਼ ਕਰਨਾ ਚਾਹੁੰਦੇ ਸੀਗੇ, ਉਹ ਕਿਸੇ ਨਾ ਕਿਸੇ ਨੂੰ ਦੋਸ਼ੀ ਕਰਾਰ ਦੇਣਾ ਚਾਹੁੰਦੇ ਸੀਗੇ, ਤਾਂ ਕਰਕੇ ਉਹਨਾਂ ਨੇ ਜਿਹੜਾ ਮੈਨੂੰ ਫੜਿਆ। ਤੇ 9th ਸਰਕਟ ਨੇ ਇਹੀ ਕਿਹਾ ਕਿ ਪੁਲਿਸ ਜਿੰਨੇ ਮਰਜ਼ੀ ਲੈਂਥ ਆਫ ਟਾਈਮ ਲਈ ਇਨਵੈਸਟੀਗੇਸ਼ਨ ਕਰ ਸਕਦੀ ਹੈ, ਭਾਵੇਂ ਇਨਵੈਸਟੀਗੇਸ਼ਨ ਮਾੜੀ ਹੋਵੇ ਭਾਵੇਂ ਚੰਗੀ ਹੋਵੇ। ਇਨਵੈਸਟੀਗੇਸ਼ਨ ਹੀ ਹੁੰਦੀ ਆ, ਉਹਦਾ ਮਤਲਬ ਇਹ ਨਹੀਂ ਹੈਗਾ ਆਟੋਮੈਟਿਕਲੀ ਕਿ ਉਹ ਪੋਲੀਟੀਕਲੀ ਜਿਹੜੀ ਮੋਟੀਵੇਟਡ ਹੋਊਗੀ। ਤਾਂ ਉਹਨਾਂ ਨੇ ਇਹਨੂੰ ਕੈਟ ਰਿਲੀਫ ਜਿਹੜਾ ਦਿੱਤਾ ਸੀਗਾ, ਤੇ ਅਸਾਲਮ ਇਹਨਾਂ ਦਾ ਜਿਹੜਾ ਡਿਨਾਈ ਕਰਤਾ ਸੀਗਾ, ਕਿਉਂਕਿ ਜਿਹੜਾ ਰੀਜ਼ਨ ਹੈਗਾ ਪੋਲੀਟੀਕਲ ਓਪੀਨੀਅਨ ਵਾਲਾ ਉਹ ਨਹੀਂ ਸਾਬਤ ਹੋ ਸਕਿਆ। ਤੇ ਇਹਦੇ ਵਕੀਲ ਦੀ ਜਿਹੜੀ ਆਰਗੂਮੈਂਟ ਸੀਗੀ ਕਿ ਜਦੋਂ ਪੁਲਿਸ ਕੋਲ ਕੋਈ ਰੀਜ਼ਨ ਨਾ ਹੋਵੇ ਤੇ ਸਾਨੂੰ ਇਹ ਮੰਨ ਲੈਣਾ ਚਾਹੀਦਾ, ਕਾਨੂੰਨ ਇਹ ਕਹਿੰਦਾ ਕਿ ਪੁਲਿਸ ਪੋਲੀਟੀਕਲੀ ਮੋਟੀਵੇਟਡ ਸੀਗੀ। ਉਹ ਕਹਿੰਦੇ ਨਹੀਂ, ਇਸ ਕੇਸ ਦੇ ਵਿੱਚ ਜਿਹੜਾ ਰੀਜ਼ਨ ਸੀਗਾ ਇਨਵੈਸਟੀਗੇਸ਼ਨ ਕਰਨ ਦਾ, ਉਹਨਾਂ ਦਾ ਰੀਜ਼ਨ ਸੀਗਾ, ਉਹਨਾਂ ਦਾ ਹੱਕ ਬਣਦਾ ਸੀਗਾ, ਸੋ ਇਸ ਲਈ ਉਹ ਵਾਲੀ ਚੀਜ਼ ਨਹੀਂ ਆਈ ਜੀ। ਸੋ ਇਹਦਾ ਨਾ ਹੋ ਗਿਆ। ਸੋ ਉਹਦੇ ਜਿੱਦਾਂ ਲਾਸਟ ਟਾਈਮ ਵੀ ਤੁਸੀਂ ਗੱਲ ਕਰ ਰਹੇ ਸੀਗੇ, ਤੁਸੀਂ ਇਹ ਜ਼ਿਕਰ ਕਰ ਰਹੇ ਸੀ ਵੀ ਤੁਹਾਨੂੰ ਲੱਗਾ ਵੀ ਕਿਤੇ ਨਾ ਕਿਤੇ ਇਹਦੇ ਵਕੀਲ ਦਾ ਜਿਹੜਾ ਆਰਗੂਮੈਂਟ ਆ ਜਾਂ ਜਿੱਦਾਂ ਉਹਨੇ ਪੇਸ਼ ਕੀਤਾ ਉਹ ਥੋੜਾ ਢਿੱਲਾ ਸੀ ਜਾਂ ਥੋੜਾ ਰੌਂਗ ਸੀ। ਤੁਸੀਂ ਕੀ ਸੋਚਦੇ ਆ ਵੀ ਜਿਹੜਾ ਡੀਨੂ ਆ ਜਾਂ ਡਾਈਨੂ ਆ, ਜੋ ਵੀ ਇਹਦਾ ਨਾਂ ਆ, ਵੀ ਇਹਦੇ ਕੇਸ ਦੇ ਵਿੱਚ ਰੌਂਗ ਕੀ ਹੋਇਆ? ਕੀ ਇਹ ਤੋਂ ਬਿਹਤਰ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ? ਕੀ ਕੋਈ ਹੋਰ ਆਰਗੂਮੈਂਟਸ ਪੇਸ਼ ਕੀਤੇ ਜਾ ਸਕਦੇ ਸੀ? ਸੋ ਇਹ ਕਹਿਣਾ ਔਖਾ ਹੁੰਦਾ ਕਿਉਂਕਿ ਮੈਂ ਹੁਣ ਵਕੀਲ ਦੇ ਸ਼ੂਜ਼ ਦੇ ਵਿੱਚ ਨਹੀਂ ਹੈਗਾ। ਸੋ ਸਪੈਸ਼ਲੀ ਜਿਹੜਾ ਵਕੀਲ ਬਿਲਕੁਲ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਸੀਗਾ, ਜੱਜ ਸਾਹਿਬ ਦੇ ਮੂਹਰੇ ਸੀਗਾ ਜੀ। ਸੋ ਆਪਣੇ ਅਗਲੇ ਵਾਲੇ ਵੀ ਜਿਹੜੇ ਕੇਸ ਆਪਾਂ ਦੇਖਾਂਗੇ ਕਿ ਸਿਮਿਲੈਰਿਟੀਜ਼ ਬੜੀਆਂ ਜ਼ਿਆਦਾ ਇਹਦੀਆਂ ਸੀਗੀਆਂ, ਤਾਂ ਵੀ ਇਹ ਬੰਦਾ ਜਿਹੜਾ ਕੇਸ ਹਾਰ ਗਿਆ। ਜਿਹੜੀ ਲਾਈਨ ਆਫ ਇਨਕੁਆਇਰੀ ਆ ਨਾ, ਉਹਦੇ ਵਿੱਚ ਕਈ ਚੀਜ਼ਾਂ ਵਧੀਆ ਵੀ ਸੀਗੀਆਂ। ਜਿਹੜੀ ਇਹਦੀ ਟੈਸਟਮਨੀ ਸੀਗੀ, ਉਹਨੇ ਕਿਹਾ ਕਿ ਇਹ ਲੋਕਾਂ ਨੂੰ ਪਲੀਜ਼ ਕਰਨਾ ਚਾਹੁੰਦੇ ਆ, ਸਰਕਾਰ ਨੂੰ ਪਲੀਜ਼ ਕਰਨਾ ਚਾਹੁੰਦੇ ਆ, ਤਖਤਾ ਪਲਟ ਹੋ ਗਿਆ ਉਹਨਾਂ ਨੇ ਕੋਈ ਮੁਜਰਮ ਜਿਹੜਾ ਲੱਭਣਾ। ਤੇ ਇੰਨੀ ਕੁ ਗੱਲ ਤੇ ਜਿਹੜੀ ਇਹਦਾ ਬਿਆਨ ਜਿਹੜਾ ਸੀਗਾ ਉਹ ਬਾਕੀ ਹੋਰ ਚੀਜ਼ਾਂ ਤੇ ਬੜਾ ਫੋਕਸ ਕੀਤਾ ਉਹਨੇ, ਪਰ ਉਸ ਚੀਜ਼ ਤੇ ਨਹੀਂ ਫੋਕਸ ਕੀਤਾ ਕਿ ਪੋਲੀਟੀਕਲ ਮੋਟੀਵੇਸ਼ਨ ਕੀ ਹੋ ਸਕਦੀ ਹੈ। ਤਾਂ ਹੁਣ ਜਦੋਂ ਆਪਾਂ ਤਾਂ ਉੱਪਰੋਂ ਦੀ ਰੈਕੋਰਡ ਪੜ੍ਹਦੇ ਆ, ਹੁਣ ਪਤਾ ਨਹੀਂ ਕਿ ਹੋਰ ਵੀ ਕੋਈ ਫੈਕਟ ਸੀਗੇ ਕਿ ਉਹ ਜਿਹੜੀ ਲਾਈਨ ਆਫ ਕੁਐਸਚਨਿੰਗ ਆ ਕਿ ਪੁਲਿਸ ਨੇ ਕਿਹੜੀ ਐਕਸਟੈਂਟ ਤੱਕ ਗਏ, ਤੇ ਤੈਨੂੰ ਕਿਉਂ ਲੱਗਦਾ ਕਿ ਪੁਲਿਸ ਪੋਲੀਟੀਕਲੀ ਮੋਟੀਵੇਟਡ ਸੀਗੀ, ਕਿ ਹੋਰ ਗਵਾਹਾਂ ਦੇ ਬਿਆਨ ਲੱਗ ਸਕਦੇ ਸੀਗੇ, ਨਹੀਂ ਲੱਗ ਸਕਦੇ ਸੀਗੇ, ਕੋਈ ਗਵਾਹ ਅਵੇਲੇਬਲ ਸੀਗਾ ਜਾਂ ਨਹੀਂ ਸੀਗਾ। ਮਤਲਬ ਇਹ ਸਿਰਫ ਇਹਦਾ ਕੇਸ ਇਸ ਕਰਕੇ ਇਹ ਹਾਰ ਗਿਆ ਕਿ ਇਹ ਪੋਲੀਟੀਕਲ ਜਿਹੜਾ ਬੇਸਿਸ ਨਹੀਂ ਆਪਣਾ ਪ੍ਰੂਵ ਕਰ ਪਾਇਆ। ਸੋ ਸਵਾਲ ਇਹਦੇ ਵਿੱਚ ਫਿਰ ਇਹੀ ਉੱਠਦਾ ਹੁਣ ਹੁਣ ਜਦੋਂ ਸਾਰਾ ਕੁਝ ਸੈਡ ਐਂਡ ਡਨ ਹੋ ਜਾਂਦਾ, ਬਹਿ ਕੇ ਕਮੈਂਟ ਕਰਨਾ ਬੜਾ ਸੌਖਾ ਸਾਡੇ ਅਰਗੇ ਲਈ ਜੀ ਕਿ ਪਰ ਇਹਦੇ ਵਿੱਚ ਇੱਕੋ ਹੀ ਸਵਾਲ ਜਿਹੜਾ ਸਾਰਾ ਕੇਸ ਨੂੰ ਪੜ੍ਹ ਕੇ ਸਮਝ ਇਹੀ ਲੱਗਦੀ ਹੈ ਕਿ ਜਿਹੜੀ ਲਾਈਨ ਆਫ ਕੁਐਸਚਨਿੰਗ ਸੀਗੀ ਉਹਦੀ, ਕਿ ਸਰਕਾਰ ਕਿਉਂ ਏਦਾਂ ਕਰ ਰਹੀ ਸੀਗੀ, ਮੋਟੀਵੇਸ਼ਨ ਉਹਨਾਂ ਦੀ ਕੀ ਸੀਗੀ, ਕਿ ਸਿਰਫ ਇਨਵੈਸਟੀਗੇਸ਼ਨ ਸੀਗੀ ਕਿ ਇਹ ਤੋਂ ਇਲਾਵਾ ਵੀ ਸੀਗੀ, ਹਨਾ। ਤੇ ਬੰਦੇ ਨੇ ਕਿਹਾ ਕਿ ਤਖਤਾ ਜਦੋਂ ਪਲਟ ਹੋ ਗਿਆ ਤੇ ਵਾਕਈ ਜਿਹੜੀ ਮਿਲਟਰੀ ਸੀਗੀ ਉਹਨੇ ਕਤਲੇਆਮ ਕੀਤਾ ਸੀਗਾ, ਤੇ ਪੁਲਿਸ ਉਹਦੀ ਇਨਵੈਸਟੀਗੇਸ਼ਨ ਤਾਂ ਜ਼ਰੂਰ ਕਰਦੀ ਸੀਗੀ, ਪਰ ਇਹਦੇ ਨਾਲ ਨਾਲ ਉਹ ਜਿਹੜਾ
ਝੂਠ ਵੀ ਬੋਲ ਦਿੰਦੀ ਸੀ, ਲੋਕ ਫੋਰਸ ਕਨਫੈਸ਼ਨ ਜਿਹੜਾ ਇੱਥੋਂ ਕਰਾਉਣਾ ਚਾਹੁੰਦੀ ਸੀਗੀ ਕਿ ਤੂੰ ਮੰਨ ਏਦਾਂ ਕਰਕੇ, ਹਨਾ। ਸੋ ਜਿਹੜੀ ਉਹ ਵਾਲੀ ਲਾਈਨ ਆਫ ਇਨਵੈਸਟੀਗੇਸ਼ਨ ਆ ਕਿ ਫੋਰਸਡ ਜਿਹੜਾ ਕਨਫੈਸ਼ਨ ਆ, ਉਹਦੇ ਪਿੱਛੇ ਕੀ ਪੋਲੀਟੀਕਲ ਜਿਹੜੀ ਮੋਟੀਵੇਸ਼ਨ ਸੀਗੀ, ਉਹਦੇ ਪਿੱਛੇ ਕਿੰਨਾ ਹੁਣ ਜਿਹੜਾ ਹੇਠਲੇ ਲੈਵਲ ਤੇ ਵਕੀਲ ਨੇ ਸਵਾਲ ਕੀਤੇ ਜਾਂ ਨਹੀਂ ਕੀਤੇ, ਉਹ ਚੀਜ਼ ਤੇ ਬੜਾ ਡਿਪੈਂਡ ਕਰਦਾ। ਤੇ ਜੇ ਇਹ ਪੋਲੀਟੀਕਲ ਮੋਟਿਵ ਇਹਦਾ ਸਾਬਿਤ ਹੋ ਜਾਂਦਾ, ਟੈਸਟਮਨੀ ਇਹਦੀ ਉਧਰਲੇ ਪਾਸੇ ਨੂੰ ਜ਼ਿਆਦਾ ਡਾਇਰੈਕਟਡ ਹੁੰਦੀ ਸਵਾਲ ਜਵਾਬ, ਤੇ ਹੋ ਸਕਦਾ ਕਿ ਕੋਰਟ ਦੇ ਮੁਰੇ ਥੋੜਾ ਜਿਹਾ ਹੋਰ ਇੱਕ ਬੈਟਰ ਫੈਕਟ ਪੈਟਰਨ ਜਿਹੜਾ ਆ ਜਾਂਦਾ। ਪਰ ਅਲਟੀਮੇਟਲੀ ਤਾਂ ਉਹੀ ਹੈ ਨਾ, ਬੰਦੇ ਨਾਲ ਜੋ ਹੋਇਆ ਉਹੀ ਗਵਾਹੀ ਦੇ ਸਕਦਾ। ਤੇ ਹੁਣ ਐਵਰੀਥਿੰਗ ਸੈਡ ਐਂਡ ਡਨ ਇਹ ਕਹਿਣਾ ਮੁਸ਼ਕਿਲ ਆ। ਇਹ ਕੇਸ ਦੇ ਵਿੱਚ ਇੱਕ ਚੀਜ਼ ਇਹ ਵੀ ਹੋ ਸਕਦੀ ਹੈ ਕਿ ਜੇ ਇਦਾਂ ਦਾ ਕੁਝ ਹੋਵੇ, ਜਿਹੜਾ ਸਰਕਟ ਕੋਰਟ ਦੇ ਲੈਵਲ ਵਾਲਾ ਵਕੀਲ ਆ, ਉਹ ਇੱਕ ਰਿਮਾਂਡ ਰਿਕੁਐਸਟ ਕਰ ਸਕਦਾ ਕਿ ਇਸ ਲਾਈਨ ਦੇ ਉੱਤੇ ਹੋਰ ਇਨਕੁਆਇਰੀ ਜਿਹੜੀ ਹੋਣੀ ਚਾਹੀਦੀ ਸੀਗੀ, ਕਿਉਂ ਉਹ ਰਹਿ ਗਈ ਆ। ਇਹ ਚੀਜ਼ ਵੀ ਜਿਹੜੀ ਇੱਕ ਆਰਗੂ ਕੀਤੀ ਜਾ ਸਕਦੀ ਆ। ਸੋ ਹੁਣ ਪਤਾ ਨਹੀਂ ਕੀ ਸਟ੍ਰੈਟਜੀ ਜਿਹੜੀ ਯੂਜ਼ ਕੀਤੀ ਆ ਨਹੀਂ ਕੀਤੀ ਆ, ਪਰ ਕੇਸ ਕਾਫੀ ਇੰਟਰਸਟਿੰਗ ਸੀਗਾ। ਸੋ ਜਿੱਦਾਂ ਤੁਸੀਂ ਕਰਦੇ ਹੁੰਦੇ ਰੀਡਾਇਰੈਕਟ, ਸੋ ਜੇ ਉਹ ਕਰਦੇ ਤਾਂ ਉਹਦੇ ਨਾਲ ਬੈਟਰ ਹੋ ਜਾਂਦੀਆਂ ਹੁੰਦੀਆਂ ਕਈ ਵਾਰੀ ਜਿਹੜੀਆਂ ਚੀਜ਼ਾਂ। ਰੀਡਾਇਰੈਕਟ ਜਦੋਂ ਤੁਹਾਡੇ ਪਹਿਲਾਂ ਬਿਆਨ ਹੁੰਦੇ ਆ ਉਹਨੂੰ ਡਾਇਰੈਕਟ ਕਹਿੰਦੇ ਆ, ਜਿਹੜਾ ਵਕੀਲ ਆਪ ਸਵਾਲ ਜਵਾਬ ਪੁੱਛਦਾ। ਫਿਰ ਸਰਕਾਰੀ ਵਕੀਲ ਜਿਹੜੇ ਪੁੱਛਦੇ ਆ ਉਹਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਹਿੰਦੇ ਆ। ਸੋ ਹੁਣ ਤੁਹਾਨੂੰ ਜਿਹੜੇ ਉਹ ਡਾਇਰੈਕਟ ਐਗਜ਼ਾਮ ਤੇ ਕ੍ਰਾਸ ਐਗਜ਼ਾਮ ਤੋਂ ਪਤਾ ਲੱਗ ਗਿਆ ਕਿ ਮੁੱਦਾ ਹੁਣ ਕੀ ਕੋਰਟ ਦੇ ਵਿੱਚ ਬਣ ਗਿਆ ਇਸ ਵੇਲੇ, ਹਨਾ ਜੀ। ਸੋ ਇਸ ਕੇਸ ਦੇ ਵਿੱਚ ਬਣਿਆ ਸੀਗਾ ਕਿ ਪੋਲੀਟੀਕਲ ਜਿਹੜੀ ਮੋਟੀਵੇਸ਼ਨ ਸੀਗੀ ਕਿ ਨਹੀਂ ਸੀਗੀ, ਉਹ ਮੁੱਦਾ ਬਣਿਆ ਸੀਗਾ। ਸੋ ਹੁਣ ਰੀਡਾਇਰੈਕਟ ਦਾ ਸਾਨੂੰ ਨਹੀਂ ਪਤਾ ਕਿ ਵਕੀਲ ਨੇ ਸਵਾਲ ਪੁੱਛੇ ਉਸ ਬਾਰੇ। ਵਕੀਲ ਕਈ ਵਾਰੀ ਨਹੀਂ ਵੀ ਪੁੱਛਦਾ, ਕਈ ਵਾਰੀ ਪੁੱਛ ਵੀ ਲੈਂਦਾ, ਤੇ ਅੱਗੋਂ ਜਿਹੜਾ ਰਿਸਪੋਂਡੈਂਟ ਆ, ਜਿਹੜਾ ਕੇਸ ਆ ਜਿਹਦਾ, ਉਹ ਕਈ ਵਾਰੀ ਦੱਸ ਵੀ ਦਿੰਦਾ, ਕਈ ਵਾਰੀ ਨਹੀਂ ਵੀ ਦੱਸ ਪਾਉਂਦਾ। ਠੀਕ ਹੈ। ਤੇ ਉਹਨੂੰ ਕਿੰਨੀ ਸਮਝ ਆ, ਹਨਾ, ਮੁੱਦੇ ਦੀ, ਖੜੇ ਪੈਰ ਕੇਸ ਦੇ ਵਿੱਚ ਕਿੰਨੀ ਉਹਨੂੰ ਸਮਝ ਆ ਕੇਸ ਦੀ। ਰੀਡਾਇਰੈਕਟ ਦੇ ਵਿੱਚ ਕਈ ਵਾਰੀ ਬੰਦਾ ਰਿਹੈਬਿਲਿਟੇਟ ਹੋ ਜਾਂਦਾ, ਕਈ ਵਾਰੀ ਨਹੀਂ ਹੁੰਦਾ। ਤੇ ਰੀਡਾਇਰੈਕਟ ਤੋਂ ਬਾਅਦ ਜਿਹੜੀ ਕਈ ਵਾਰੀ ਜੱਜ ਕਹਿੰਦੇ ਆ ਕਿ ਕਲੋਜ਼ਿੰਗ ਆਰਗੂਮੈਂਟ ਆਪਣੀਆਂ ਦਿਓ ਜੀ, ਕਈ ਵਾਰੀ ਉਹ ਬਹਿਸ ਜਿਹੜੀ ਵਕੀਲਾਂ ਦੀ ਤੇ ਸਰਕਾਰੀ ਵਕੀਲ ਦੀ ਚੱਲ ਪੈਂਦੀ ਕਿ ਆਹ ਮੁੱਦਾ, ਤੇ ਕਈ ਵਾਰੀ ਵਕੀਲ ਮੰਗ ਵੀ ਸਕਦਾ ਕਿ ਨਹੀਂ, ਮੁੱਦਾ ਜਿਹੜਾ ਸੰਗੀਨ ਆ ਤੇ ਇਹਦੇ ਵਿੱਚ ਮੈਨੂੰ ਟਾਈਮ ਚਾਹੀਦਾ, ਰਿਟਨ ਕਲੋਜ਼ਿੰਗ ਕਰਨ ਦਾ ਮੈਨੂੰ ਮੌਕਾ ਦਿਓ, ਬਰੀਫਿੰਗਸ ਜਿਹੜੀਆਂ ਕਰਨ ਦਾ ਮੌਕਾ ਦਿਓ। ਕਿ ਵਕੀਲ ਕਵੇ ਕਿ ਮੈਂ ਹੋਰ ਆਪਣਾ ਟਾਈਮ ਭੰਨਾ, ਹੋਰ ਜਾ ਕੇ ਜਿਹੜੀ ਰਿਸਰਚ ਕਰਾਂ ਤੇ ਬਰੀਫਿੰਗ ਜਿਹੜੀਆਂ ਜਮ੍ਹਾਂ ਕਰਾਵਾਂ। ਸੋ ਬਰੀਫਿੰਗਸ ਦਾ ਜਿਹੜਾ ਕਾਫੀ ਰੋਲ ਕੇਸ ਦੇ ਵਿੱਚ ਕਈ ਵਾਰੀ ਰਹਿੰਦਾ, ਤੇ ਇਦਾਂ ਦੀ ਟੈਕਨੀਕੈਲਿਟੀ ਤੇ ਲੋਕੀ ਕਈ ਵਾਰੀ ਫਸਦੇ ਆ, ਤੇ ਬਰੀਫਿੰਗ ਕਈ ਵਾਰੀ ਹੈਲਪਫੁਲ ਹੋ ਜਾਂਦੀ ਹੈ, ਕੱਢ ਲੈਂਦੀ ਹੈ ਉਹਨਾਂ ਨੂੰ ਸਿਨੈਰੀਓ ਦੇ ਵਿੱਚੋਂ। ਤੇ ਹੁਣ ਇਨ ਦੀ ਹਾਈਂਡਸਾਈਟ ਇਹ ਤਾਂ ਡਿਸਾਈਡ ਹੋ ਗਿਆ ਆਲਰੇਡੀ, ਪਹਿਲਾਂ ਹੀ ਕੇਸ 2004 ਦੇ ਵਿੱਚ ਪੁਰਾਣੀ ਜਿਹੜੀ ਇਹ ਗੱਲਬਾਤ ਡੀਨੋ ਸਾਹਿਬ ਦੀ ਹੋ ਗਈ ਹੈ। ਤੇ ਹੁਣ ਆਪਾਂ ਆਈਏ ਕਮਲਪਾਲ ਹੁਣਾਂ ਦੀ ਜਿਹੜੀ ਗੱਲ ਆ ਉਸ ਨੂੰ ਲੈ ਕੇ। 2014 ਦਾ ਇਹ ਜਿਹੜਾ ਕੇਸ, ਓਬਾਮਾ ਹੁਣਾਂ ਦਾ ਕਾਰਜਕਾਲ, ਉਹਨਾਂ ਦਾ ਅਟਾਰਨੀ ਜਨਰਲ ਐਰਿਕ ਹੋਲਡਰ, ਇਹ ਕਮਲਪਾਲ ਵਰਸਸ ਹੋਲਡਰ ਵਾਲਾ ਜਿਹੜਾ ਕੇਸ ਆ, ਉਸ ਦੇ ਉੱਤੇ ਆਈਏ। ਆਪਾਂ ਸਮਰਾਈਜ਼ ਕਰਦੇ ਹਾਂ, ਥੋੜੀ ਸਟੋਰੀ ਦੱਸ ਦਿਓ ਇੱਕ ਵਾਰੀ, ਫਿਰ ਰਿਫਰੈਸ਼ਰ ਕੋਰਸ ਕਰ ਦਿਓ। ਕਮਲਪਾਲ ਹੁਣਾਂ ਦੇ ਕੇਸ ਦੇ ਵਿੱਚ ਕੀ ਹੋਇਆ ਸੀ, ਕੀ ਫੈਕਟ ਪੈਟਰਨ ਸੀ, ਕੀ ਸਟੋਰੀ ਸੀਗੀ? ਸੋ ਕਮਲਪਾਲ ਓਬਵੀਅਸਲੀ ਪੰਜਾਬੀ ਗਏ ਸੀਗਾ, ਜਲੰਧਰ ਤੋਂ ਇਹ ਸੀਗਾ ਵਿਅਕਤੀ, ਤੇ ਇਹਨੇ ਇੱਕ ਕਾਮਾ ਰੱਖਿਆ ਹੁੰਦਾ ਸੀਗਾ, ਜਵੇਦ ਖਾਨ ਉਹਦਾ ਨਾਂ ਸੀਗਾ। ਤੇ ਉਹ ਅਕਸਰ ਛੁੱਟੀ ਚੱਲ ਜਾਂਦਾ ਹੁੰਦਾ ਸੀਗਾ, ਹਫਤਾ ਕਦੀ 10 ਦਿਨ ਚੱਲ ਗਿਆ। ਤੇ ਉਹ ਕਸ਼ਮੀਰ ਨਾਲ ਸੰਬੰਧ ਰੱਖਦਾ ਸੀਗਾ। ਤੇ ਇੱਕ ਵਾਰੀ ਗਿਆ, ਉਹ ਵਾਪਸ ਨਹੀਂ ਆਇਆ। ਜਦੋਂ ਵਾਪਸ ਨਹੀਂ ਆਇਆ ਤੇ ਉਸ ਤੋਂ ਬਾਅਦ ਇਹਦੀਆਂ ਪ੍ਰੋਬਲਮਾਂ ਜਿਹੜੀਆਂ ਸ਼ੁਰੂ ਹੋ ਗਈਆਂ, ਤੇ ਪੁਲਿਸ ਨੇ ਇਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ, ਕੁੱਟਮਾਰ ਵੀ ਕੀਤੀ, ਤੇ ਪੁੱਛਿਆ ਕਿ ਕਮਲਪਾਲ ਨਾਲ ਕੀ ਸੰਬੰਧ ਆ ਤੇਰੇ। ਇੱਥੇ ਇਲਜ਼ਾਮ ਲਗਾਏ ਕਿ ਤੂੰ ਵੀ ਟੈਰਰਿਸਟ ਆ, ਤੈਨੂੰ ਟੈਰਰਿਸਟ ਗਤੀਵਿਧੀਆਂ ਦਾ ਪਤਾ ਸੀਗਾ। ਇਹਨੇ ਕਈ ਵਾਰੀ ਕਿਹਾ ਕਿ ਨਹੀਂ ਆ ਮੈਂ ਟੈਰਰਿਸਟ, ਮੈਨੂੰ ਨਹੀਂ ਪਤਾ, ਮੇਰਾ ਕੋਈ ਲੈਣਾ ਦੇਣਾ ਨਹੀਂ ਉਹਦੇ ਵਿੱਚ, ਮੈਂ ਕੰਮ ਹੀ ਰੱਖਿਆ ਸੀ, ਮੈਨੂੰ ਕੁਝ ਨਹੀਂ ਪਤਾ। ਤੇ ਪੁਲਿਸ ਪਰ ਹਟੀ ਨਹੀਂ, ਇਹਨੂੰ ਡਿਟੇਨ ਕੀਤਾ, ਟੌਰਚਰ ਇਹਨਾਂ ਕੀਤਾ। ਕਾਫੀ ਜਿਹੜੀ ਇਹਦੀ ਡਿਟੇਲ ਆਪਾਂ ਪਿਛਲੀ ਵਾਰੀ ਕਵਰ ਕੀਤੀ ਸੀਗੀ। ਤੇ ਇੱਥੇ ਮੁੱਖ ਤੌਰ ਤੇ ਇਲਜ਼ਾਮ ਲਗਾਇਆ ਕਿ ਤੂੰ ਵੀ ਇੱਕ ਟ੍ਰੇਟਰ ਆ, ਵੱਖਵਾਦੀ ਆ, ਤੇ ਸਰਕਾਰ ਦੇ ਅਗੇਂਸਟ ਜਿਹੜਾ ਤੂੰ ਕੰਮ ਉਹ ਕਰ ਰਿਹਾ। ਤੇ ਉਹਦੇ ਕਰਕੇ ਜਿਹੜਾ ਇਹਨੂੰ ਕੁੱਟਿਆ ਸੀਗਾ। ਤੇ ਇਹਦੇ ਵਾਈਫ ਨੂੰ ਵੀ ਸਵਾਲ ਜਵਾਬ ਜਿਹੜੇ ਪੁਲਿਸ ਨੇ ਕੀਤੇ, ਵਾਈਫ ਨੂੰ ਵੀ ਉਹਨਾਂ ਨੇ ਇਹੀ ਦੱਸਿਆ ਕਿ ਇਹ ਜਿਹੜਾ ਬੰਦਾ ਵਾ ਇਹ ਵੱਖਵਾਦੀ ਆ, ਟ੍ਰੇਟਰ ਆ, ਰਲਿਆ ਉਹਨਾਂ ਨਾਲ, ਤੇ ਗਤੀਵਿਧੀਆਂ ਦੇ ਵਿੱਚ ਜਿਹੜਾ ਸ਼ਾਮਲ ਆ। ਤੇ ਕਈ ਵਾਰੀ ਉਹਨੂੰ ਜਿਹੜਾ ਪੈਸੇ ਦੇ ਕੇ, ਕਈ ਵਾਰੀ 50,000, ਕਈ ਵਾਰੀ 80,000 ਦੇ ਕੇ ਇਹਨੂੰ ਜਿਹੜਾ ਬਰਾਈਬ ਦੇਣੀ ਪਈ ਉਹਨੂੰ ਬਾਹਰ ਨਿਕਲਣ ਲਈ। ਤੇ ਵਾਈਫ ਨੂੰ ਵੀ ਜਿਹੜੀ ਸੇਮ ਦਿੱਕਤਾਂ ਜਿਹੜੀਆਂ ਆਈਆਂ, ਘਰ ਵਾਲੀ ਨੂੰ ਵੀ ਫੜ ਲਿਆ ਸੀਗਾ ਇਹਦੇ ਜਾਣ ਤੋਂ ਬਾਅਦ, ਉਹਨੂੰ ਵੀ ਟਾਰਗੇਟ ਕੀਤਾ ਤੇ ਰਾਤ ਰੱਖਿਆ, ਕੁੱਟਿਆ ਮਾਰਿਆ, ਇਹਦੀਆਂ ਗਤੀਵਿਧੀਆਂ ਬਾਰੇ ਪੁੱਛਿਆ,
ਤੇ ਗੁਆਂਢੀਆਂ ਨੇ ਉਹਨੂੰ ਵੀ ਜਿਹੜਾ 20,000 ਰੁਪਇਆ ਦੇ ਕੇ ਛਡਾ ਲਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ। ਤੇ ਇਹਦਾ ਜਿਹੜਾ ਸੀਗਾ ਜੱਜ ਸਾਹਿਬ ਨੇ ਕੇਸ ਡਿਨਾਈ ਕਰਤਾ ਸੀਗਾ, ਇਹੀ ਕਹਿ ਕੇ ਕਿ ਆਪਾਂ ਇਹਦੀ ਗੱਲ ਸਾਰੀ ਮੰਨ ਲੈਂਦੇ ਆ ਕਿ ਇਹ ਸੱਚ ਕਹਿ ਰਿਹਾ ਡੀਨੂ ਵਾਂਗੂ, ਪਰ ਜਿਹੜੀ ਪੁਲਿਸ ਆ ਉਹ ਆਪਣੀ ਇਨਵੈਸਟੀਗੇਸ਼ਨ ਕਰਦੀ ਸੀਗੀ ਤੇ ਇਹ ਜਿਹੜਾ ਹੈਗਾ ਕੋਈ ਵੀ ਪ੍ਰੋਟੈਕਟਡ ਗਰਾਊਂਡ ਨੈਕਸਸ ਜਿਹਨੂੰ ਕਹਿੰਦੇ ਆ ਉਹ ਪ੍ਰੂਵ ਨਹੀਂ ਕਰ ਪਾਇਆ। ਇਹ ਨਹੀਂ ਪ੍ਰੂਵ ਕਰ ਪਾਇਆ ਕਿ ਇਹਦਾ ਪੋਲੀਟੀਕਲ ਕੋਈ ਬੇਸ ਜਿਹੜਾ ਕੇਸ ਦੇ ਵਿੱਚ ਸੀਗਾ। ਤੇ ਇਹਨੂੰ ਵੀ ਜਿਹੜਾ ਸੀਗਾ ਕੈਟ ਰਿਲੀਫ ਉਹਨਾਂ ਨੇ ਗ੍ਰਾਂਟ ਕਰਤਾ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਇਹਦਾ ਜਦੋਂ ਕੇਸ ਪਹੁੰਚਿਆ ਤੇ ਉਹਨਾਂ ਨੇ ਡੀਨੂ ਵਰਸਸ ਐਸ਼ਕ੍ਰਾਫਟ ਦੀ ਜਿਹੜੀ ਸਾਈਟੇਸ਼ਨ ਦਿੱਤੀ ਕਿ ਸਰਕਾਰ ਦੇ ਕੋਲ ਇੱਕ ਲੈਜਿਟ ਰੀਜ਼ਨ ਸੀਗਾ ਕਿ ਉਹਨਾਂ ਨੇ ਇਹਨੂੰ ਖਾਨ ਦੇ ਬਾਰੇ ਪੁੱਛਦੇ ਪਏ ਸੀਗੇ, ਇਨਵੈਸਟੀਗੇਸ਼ਨ ਦਾ ਮੁੱਦਾ ਉਹੀ ਇਹਨਾਂ ਦੀ ਇਨਵੈਸਟੀਗੇਸ਼ਨ ਸੀਗੀ, ਉਹਦੇ ਕਰਕੇ ਇਹਨੂੰ ਜਿਹੜਾ ਟੌਰਚਰ ਕੁੱਟਮਾਰ ਕੀਤੀ ਗਈ ਉਹੀ ਇੱਕ ਜਿਹੜਾ ਰੀਜ਼ਨ ਸੀਗਾ। ਤੇ ਫਿਰ ਇਹ ਜਿਹੜਾ ਸੀਗਾ ਸਰਕਟ ਕੋਰਟ ਮੋਰੇ ਕੇਸ ਪਹੁੰਚ ਗਿਆ। ਸੋ ਉੱਥੇ ਪੁਰਾਣੇ ਕੇਸਾਂ ਦਾ ਵੀ ਜਿਹੜਾ ਹਵਾਲਾ ਦਿੱਤਾ ਗਿਆ। ਸੋ ਜਦੋਂ ਹੁਣ ਸਰਕਟ ਕੋਰਟ ਮੋਰੇ ਕੇਸ ਜਿਹੜਾ ਹੋ ਗਿਆ ਆ, ਸੋ ਪਹਿਲੋਂ ਕੋਰਟ ਨੇ ਨਾ ਕਰਤੀ, ਸਾਰਾ ਕੁਝ ਇਹ ਹੋ ਗਿਆ। ਸੋ ਸਰਕਟ ਕੋਰਟ ਮੋਰੇ ਕਿਹੜਾ ਟੈਕਨੀਕਲ ਇਸ਼ੂ ਸੀ, ਕਿਹੜੇ ਇਸ਼ੂ ਜਿਹੜੇ ਸਰਕਟ ਕੋਰਟ ਦੇ ਸਾਹਮਣੇ ਗਏ ਆ, ਤੇ ਨਾਲੇ ਇਹ ਵੀ 9th ਸਰਕਟ ਕੋਰਟ ਸੀਗਾ ਜਾਂ 2nd ਸਰਕਟ ਕੋਰਟ ਸੀ, ਕਿਹੜੇ ਸਰਕਟ ਕੋਰਟ ਦਾ ਮਾਮਲਾ ਬਣਿਆ? ਇਹ 9th ਸਰਕਟ ਦਾ ਜਿਹੜਾ ਫੈਸਲਾ ਸੀਗਾ। ਸੋ ਸਰਕਟ ਕੋਰਟ ਦੇ ਮੋਰੇ ਇਹੀ ਮੁੱਦੇ ਸੀਗੇ ਕਿ ਇਹ ਇੰਪਿਊਟਡ ਪੋਲੀਟੀਕਲ ਓਪੀਨੀਅਨ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਇਹਦੀ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਇੰਪਿਊਟਡ ਪੋਲੀਟੀਕਲ ਓਪੀਨੀਅਨ ਹੁੰਦਾ ਕਿ ਜਦੋਂ ਤੁਹਾਡੇ ਆਪਣੇ ਕੋਈ ਵਿਚਾਰ ਨਹੀਂ, ਤੁਸੀਂ ਭਾਵੇਂ ਸਧਾਰਨ ਜਿਹੇ ਵਿਅਕਤੀ ਆ, ਪਰ ਕਿਸੇ ਹੋਰ ਕਰਕੇ, ਤੁਹਾਡੇ ਫੈਮਿਲੀ ਮੈਂਬਰ ਕਰਕੇ, ਕੋਈ ਕੋਲੀਗ ਕਰਕੇ ਜਾਂ ਕੋਈ ਹੋਰ ਗਤੀਵਿਧੀ ਕਰਕੇ ਸਰਕਾਰ ਤੁਹਾਡੇ ਤੇ ਝੂਠਾ ਇਲਜ਼ਾਮ ਭਾਵੇਂ ਲਾ ਦਿੰਦੀ ਆ ਜਾਂ ਤੁਹਾਨੂੰ ਬਿਨਾਂ ਮਤਲਬ ਦੇ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਲੈ ਆਂਦੀ ਆ ਕਿ ਇਹ ਵੀ ਬੰਦਾ ਸਿਆਸੀ ਵਿਚਾਰ ਜਿਹੜਾ ਰੱਖਦਾ ਵਾ, ਤੇ ਉਹਨੂੰ ਤੁਸੀਂ ਇੰਪਿਊਟਡ ਪੋਲੀਟੀਕਲ ਓਪੀਨੀਅਨ ਜਿਹੜੇ ਕਹਿੰਦੀ ਆ। ਠੀਕ ਹੈ, ਇਹ ਜਿਹੜਾ ਮੁੱਦਾ ਮੇਨ ਸੀਗਾ ਸਰਕਟ ਕੋਰਟ ਮੋਰੇ ਕਿ ਇਸ ਕੇਸ ਦੇ ਵਿੱਚ ਇੰਪਿਊਟਡ ਪੋਲੀਟੀਕਲ ਓਪੀਨੀਅਨ ਜਾਂ ਪੋਲੀਟੀਕਲ ਓਪੀਨੀਅਨ ਕੋਈ ਹੈਗਾ ਕਿ ਨਹੀਂ ਹੈਗਾ। ਤੇ ਇਹ ਜਿਹੜਾ ਕੇਸ ਸੀਗਾ ਰੀਅਲ ਆਈਡੀ ਐਕਟ ਦੇ ਬਣਨ ਤੋਂ ਬਾਅਦ, ਕਿਉਂਕਿ ਇਹਦੀ ਐਪਲੀਕੇਸ਼ਨ ਸੀਗੀ, ਤੇ ਰੀਅਲ ਆਈਡੀ ਐਕਟ ਨੇ ਬੇਸਿਕਲੀ ਇਹੀ ਕਿਹਾ ਕਿ ਜਿਹੜਾ ਜਿੱਦਾਂ ਆਪਾਂ ਡੀਨੂ ਦੇ ਕੇਸ ਦੇ ਵਿੱਚ ਗੱਲ ਕੀਤੀ ਕਿ ਜੇ ਪੁਲਿਸ ਬਿਨਾਂ ਵਜ੍ਹਾ ਦੇ ਕੁੱਟਦੀ ਆ ਤੇ ਇਹ ਮੰਨ ਲਿਆ ਜਾਵੇ ਕਿ ਪੋਲੀਟੀਕਲ ਓਪੀਨੀਅਨ ਦਾ ਹੀ ਰੌਲਾ ਹੋਣਾ, ਪਰ ਜਿਹੜਾ ਰੀਅਲ ਆਈਡੀ ਐਕਟ ਆ ਇਹਨੇ ਸਾਰਾ ਕੁਝ ਜਿਹੜਾ ਚੇਂਜ ਕਰਤਾ। ਰੀਅਲ ਆਈਡੀ ਐਕਟ ਨੇ ਇਹ ਕਿਹਾ ਕਿ ਤੁਹਾਨੂੰ ਇੱਕ ਨਾ ਇੱਕ ਜਿਹੜਾ ਪ੍ਰੋਟੈਕਟਡ ਗਰਾਊਂਡ ਆ ਰੀਜ਼ਨ ਉਹ ਜਿਹੜਾ ਦੇਣਾ ਹੀ ਪੈਣਾ। ਤੇ ਇਸ ਕੇਸ ਦੇ ਵਿੱਚ ਫਿਰ ਮੁੱਦਾ ਇਹ ਹੋ ਗਿਆ ਕਿ ਕੀ ਇਹਦਾ ਕੋਈ ਨੈਕਸਸ ਸੀਗਾ, ਕਿ ਇਹਦੇ ਕੋਲ ਕੋਈ ਪੋਲੀਟੀਕਲ ਬੇਸ ਸੀਗਾ ਜਿਹਦੇ ਕਰਕੇ ਕਿ ਪੁਲਿਸ ਨੇ ਇਹਦਾ ਟੌਰਚਰ ਕੀਤਾ, ਕਿ ਸਿਰਫ ਉਹ ਆਪਣੀ ਇਨਵੈਸਟੀਗੇਸ਼ਨ ਕਰਦੀ ਸੀਗੀ, ਖਾਨ ਨੂੰ ਫੜਨਾ ਚਾਹੁੰਦੀ ਸੀਗੀ। ਇਹ ਰੀਅਲ ਆਈਡੀ ਐਕਟ ਅਟਾਰਨੀ ਟੇਡ ਕਹਿਣਾ ਜੀ ਇਹ 2001 ਦੀ ਜਿਹੜੀ ਘਟਨਾ ਵਾਪਰੀ ਸੀਗੀ, ਜਿਹੜਾ ਅਟੈਕ ਹੋਇਆ ਸੀ ਅਮਰੀਕਾ 'ਚ, ਉਸ ਤੋਂ ਬਾਅਦ ਦੇ ਵਿੱਚ ਇਹ ਆਇਆ ਸੀਗਾ। ਸੋ ਇਹਦਾ ਵਿੱਚ ਹਵਾਲਾ ਹੈ, ਬੜੀ ਇੰਟਰਸਟਿੰਗ ਜੀ ਗੱਲ ਜਿਹੜੀ ਉਹ ਲੱਗ ਰਹੀ ਹੈ ਖਾਸ ਕਰਕੇ। ਸੋ ਸਰਕਟ ਕੋਰਟ ਨੇ ਕੀ ਰੂਲਿੰਗ ਦਿੱਤੀ? ਕਮਲਪਾਲ ਦੇ ਹੱਕ 'ਚ ਗਏ, ਅਗੇਂਸਟ ਗਏ, ਕੀ ਉਹਨਾਂ ਨੇ ਆਖਿਆ? ਸਰਕਟ ਕੋਰਟ ਜਿਹੜਾ ਸੀਗਾ ਉਹ ਕਮਲਪਾਲ ਦੇ ਹੱਕ 'ਚ ਚਲ ਗਏ ਤੇ ਕਾਫੀ ਇੰਟਰਸਟਿੰਗ ਜਿਹੜੇ ਉਹਨਾਂ ਦੇ ਐਨਾਲਿਸਿਸ ਸੀਗੇ, ਕਾਫੀ ਉਹਨਾਂ ਨੇ ਜਿਹੜਾ ਇਹ ਆਪਾਂ ਪਹਿਲਾਂ ਸਾਰਾ ਬੈਕਗਰਾਉਂਡ ਬਣਾਈ ਡੀਨੂ ਵਾਲੇ ਕੇਸ ਵਾਲੀ, ਉਹਦਾ ਦੱਸਿਆ ਕਿ ਰੋਮੇਨੀਆ ਵਾਲਾ ਕੇਸ ਸੀਗਾ, ਉਹੀ ਜਿਹੜੇ ਤੱਤ ਇਸੇ ਕੇਸ ਦੇ ਵਿੱਚ ਵੀ ਸੀਗੇ। ਤੇ ਪਰ ਸਰਕਟ ਕੋਰਟ ਨੇ ਜਿਹੜਾ ਆਹ ਵਾਲਾ ਕੇਸ ਸੀਗਾ ਇਹਦੀ ਪਟੀਸ਼ਨ ਜਿਹੜੀ ਸੀਗੀ ਗ੍ਰਾਂਟ ਕਰਤੀ ਸੀਗੀ। ਸੋ ਹੁਣ ਵੱਡਾ ਸਵਾਲ ਤੇ ਫਿਰ ਇਹੀ ਆ ਜਾਂਦਾ ਵੀ 10 ਸਾਲ ਪਹਿਲਾਂ ਜਦੋਂ ਡੀਨੂ ਦਾ ਕੇਸ ਸੀ ਉਹਨੂੰ ਵਿਚਾਰੇ ਨੂੰ ਨਾ ਕਰਤੀ, ਕਮਲਪਾਲ ਦੇ ਹੱਕ ਦੇ ਵਿੱਚ ਜਿਹੜਾ ਉਹ ਆ ਗਿਆ, ਇਹਨਾਂ ਦੋਨਾਂ ਦੇ ਨਤੀਜੇ ਡਿਫਰੈਂਟ ਕਿਉਂ ਆਏ? ਕੋਰਟ ਨੇ ਕਿਹੜੀ ਚੀਜ਼ ਵੱਖਰੀ ਦੇਖੀ, ਅਦਾਲਤ ਨੇ 9th ਸਰਕਟ ਨੇ? ਸੋ ਕੋਰਟ ਨੇ ਕਈ ਸਾਰੇ ਜਿਹੜੀਆਂ ਡਿਸਟਿੰਕਸ਼ਨਸ ਨੋਟ ਕੀਤੀਆਂ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹਨੂੰ ਪੁਲਿਸ ਨੇ ਫੜਿਆ ਸੀਗਾ ਉਹਦੇ ਵਿੱਚ ਇੱਕ ਪੋਲੀਟੀਕਲ ਓਪੀਨੀਅਨ ਦਾ ਮੁੱਦਾ ਹੈਗਾ। ਇਹਦੀ ਜਿਹੜੀ ਗਵਾਹੀ ਇਹਨੇ ਦਿੱਤੀ ਹੈ ਉਹਦੇ ਵਿੱਚ ਉਹਨੇ ਡਾਇਰੈਕਟ ਐਵੀਡੈਂਸ ਆਪਣਾ ਜਿਹੜਾ ਪੇਸ਼ ਕੀਤਾ। ਡਾਇਰੈਕਟ ਐਵੀਡੈਂਸ ਹੁੰਦਾ ਕਿ ਤੈਨੂੰ ਪੁਲਿਸ ਨੇ ਕੀ ਕਿਹਾ, ਤੇਰੇ ਨਾਲ ਕੀ ਸਵਾਲ ਜਵਾਬ ਜਿਹੜੇ ਹੋਏ ਆ। ਠੀਕ ਹੈ, ਪੁਲਿਸ ਨੂੰ ਅੱਤਵਾਦੀ, ਵੱਖਵਾਦੀ ਕਹਿੰਦੀ ਸੀ, ਉਹ ਕਹਿੰਦੀ ਕਿ ਤੂੰ ਰਲਿਆ ਤੇਰੇ। ਸੋ ਇਹਦੇ ਵਿੱਚ ਕੋਰਟ ਕਹਿੰਦੀ ਕਿ ਇਦਾਂ ਦਾ ਸਾਨੂੰ ਲੱਗਦਾ ਕਿ ਜਿਹੜੀ ਇਹਦੀ ਇਹਨਾਂ ਧੱਕੇਸ਼ਾਹੀ ਜਿਹੜੀ ਹੋਈ ਆ ਉਹਦੇ ਵਿੱਚ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਪੁਲਿਸ ਸੀਗੀ ਉਹ ਮੋਟੀਵੇਟਡ ਸੀਗੀ ਕਿ ਇਹਨੂੰ, ਕਿਉਂਕਿ ਖਾਨ ਜਿਹੜਾ ਅੱਤਵਾਦੀ ਸੀਗਾ ਜਾਂ ਹੋ ਸਕਦਾ, ਤੇ ਉਹਦੇ ਕਰਕੇ ਉਹਦੀ ਜਿਹੜੀ ਵਿਚਾਰਧਾਰਾ ਸੀਗੀ ਖਾਨ ਵਾਲੀ, ਕਿਉਂਕਿ ਉਹ ਵੱਖਵਾਦੀ ਸੀਗਾ, ਤੇ ਉਹ ਜਿਹੜੀ ਵਿਚਾਰਧਾਰਾ ਉਹ ਸਿੰਘ ਦੇ ਉੱਤੇ ਵੀ ਪਾਉਂਦੀ ਸੀਗੀ। ਮੋਸਟ ਇੰਪੋਰਟੈਂਟਲੀ ਉਹਨਾਂ ਨੇ ਕਿਹਾ ਕਿ ਜਿਹੜੀ ਸਿੰਘ ਦੀ ਗਵਾਹੀ ਸੀਗੀ
ਉਹਦੇ ਵਿੱਚ ਸਿੰਘ ਨੂੰ ਪੁਲਿਸ ਨੇ ਕਿਹਾ ਕਿ ਤੂੰ ਟ੍ਰੇਟਰ ਆ, ਗੱਦਾਰ ਆ ਤੂੰ। ਦੇਸ਼ ਧਰੋਹੀ ਆ। ਕਈ ਵਾਰੀ ਪੁਲਿਸ ਨੇ ਜਿੰਨੀ ਵਾਰੀ ਵੀ ਇਹਨੂੰ ਕੁੱਟਦੇ ਸੀਗੇ, ਉਹਨਾਂ ਨੇ ਕਿਹਾ ਕਿ ਤੂੰ ਸਰਕਾਰ ਦੇ ਖਿਲਾਫ ਜਿਹੜਾ ਕੰਮ ਕਰਦਾ। ਡਾਇਰੈਕਟ ਐਵੀਡੈਂਸ ਸਿੰਘ ਨੇ ਪੇਸ਼ ਕੀਤਾ ਕਿ ਮੈਨੂੰ ਇਦਾਂ ਕਿਹਾ ਉਹਨਾਂ ਨੇ। ਜਿਹੜਾ ਡੀਨੂ ਵਾਲਾ ਕੇਸ ਸੀਗਾ, ਉਹ 'ਚ ਉਹਨੇ ਗਵਾਹੀ ਦਿੱਤੀ ਸੀਗੀ ਕਿ ਸਰਕਾਰ ਲੱਭਦੀ ਸੀਗੀ, ਇਨਵੈਸਟੀਗੇਸ਼ਨ ਕਰਦੀ ਸੀਗੀ, ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੀ ਸੀਗੀ, ਹਨਾ। ਜਿੱਦਾਂ ਆਪਾਂ ਗੱਲ ਕੀਤੀ ਕਿ ਜਿਹੜੀ ਉਹ ਲਾਈਨ ਆਫ ਕੁਐਸਚਨਿੰਗ ਹੈਗੀ, ਉਹ ਡੀਨੂ ਦੇ ਕੇਸ ਦੇ ਵਿੱਚ ਉੱਥੇ ਹੀ ਖਤਮ ਹੋ ਜਾਂਦੀ ਹੈ, ਜਿੱਥੋਂ ਇਹ ਲੱਗਦਾ ਕਿ ਇਹ ਇਨਵੈਸਟੀਗੇਸ਼ਨ ਕਰ ਰਹੀ ਹੈ। ਪਰ ਸਿੰਘ ਦੇ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੂੰ ਗੱਦਾਰ ਆ, ਸਰਕਾਰ ਦੇ ਖਿਲਾਫ ਕੰਮ ਕਰਦਾ। ਤੇ ਜਦੋਂ ਸਿੰਘ ਚਲਾ ਵੀ ਗਿਆ ਇੰਡੀਆ ਛੱਡ ਕੇ, ਤੇ ਜਿਹੜਾ ਉਹਦਾ ਬਿਆਨਬਾਜ਼ੀ ਜਿਹੜੀ ਸੀਗੀ, ਸੇਮ ਉਹ ਵਾਈਫ ਨਾਲ ਵੀ ਸੇਮ ਜਿਹੜੇ ਕੁਐਸਚਨਿੰਗ ਹੋਈ, ਉਹਨਾਂ ਨੇ ਕਿਹਾ ਕਿ ਸਿੰਘ ਇੱਕ ਡੌਗ ਆ, ਤੇ ਜਿਹੜੀ ਗਤੀਵਿਧੀਆਂ ਸਰਕਾਰ ਦੇ ਖਿਲਾਫ ਜਿਹੜੀਆਂ ਕਰਦਾ। ਸਿੰਘ ਦੇ ਜਾਣ ਤੋਂ ਬਾਅਦ ਵੀ ਉਹਨੂੰ ਜਿਹੜਾ ਲੱਭਦੇ ਰਹੇ, ਵਾਈਫ ਤੱਕ ਹੁਣ ਜਿਹੜਾ ਪਹੁੰਚ ਗਏ। ਮਤਲਬ ਕਿ ਸਿਰਫ ਸਿੰਘ ਦੀ ਇਨਵੈਸਟੀਗੇਸ਼ਨ ਨਹੀਂ, ਹੁਣ ਸਿਰਫ ਖਾਨ ਦੀ ਇਨਵੈਸਟੀਗੇਸ਼ਨ ਦੀ ਨਹੀਂ ਗੱਲ ਆਈ। ਸੋ ਡਿਸਟਿੰਕਸ਼ਨ ਇਹ ਹੈ ਕਿ ਹੁਣ ਜਿਹੜੀ ਵਾਈਫ ਨੂੰ ਵੀ ਜਦੋਂ ਸਵਾਲ ਜਵਾਬ ਪੁੱਛਣੇ ਸ਼ੁਰੂ ਕਰਤੇ, ਤਾਂ ਇਹਦਾ ਮਤਲਬ ਆ ਕਿ ਸਿੰਘ ਦੀ ਵੀ ਹੁਣ ਜਿਹੜੀ ਪੜਤਾਲ ਹੋ ਰਹੀ ਆ ਐਜ਼ ਅ ਇੰਡੀਪੈਂਡੈਂਟ ਸਬਜੈਕਟ, ਹਨਾ। ਜੀ 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 ਜੀ। ਤੇ ਉੱਤੇ ਮੇਨ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਸਿੰਘ ਹੀ ਜਿਹੜਾ ਹੈਗਾ ਉਹ ਸਰਕਾਰ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ। ਸੋ ਵਾਈਫ ਦੀ ਜਿਹੜੀ ਗਵਾਹੀ ਸੀਗੀ, ਉਹ ਵੀ ਬੜੀ ਇਹਦੇ ਵਿੱਚ ਮੈਨੇ ਰੱਖਦੀ ਆ ਕਿ ਵਾਈਫ ਨੂੰ ਉਹਨਾਂ ਨੇ ਸਿੰਘ ਬਾਰੇ ਜਿਹੜਾ ਕੀ ਕਿਹਾ। ਤੇ ਇਹ ਫਿਰ ਇੰਪਿਊਟਡ ਪੋਲੀਟੀਕਲ ਓਪੀਨੀਅਨ ਦਾ ਕੇਸ ਆ ਜਾਂਦਾ। ਹੁਣ ਸਿੰਘ ਦੀ ਜਿਹੜੀ ਗਵਾਹੀ ਸੀਗੀ, ਉਹ ਤਾਂ ਜੱਜ ਸਾਹਿਬ ਨੇ ਕਿਹਾ ਸਹੀ ਆ, ਬਿਲਕੁਲ ਕ੍ਰੈਡੀਬਲ ਆ, ਕੋਈ ਇਹਨੇ ਗਲਤ ਚੀਜ਼ ਨਹੀਂ ਕਹੀ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਉਹਦੇ ਨਾਲ ਐਗਰੀ ਕੀਤਾ। ਸੋ ਹੁਣ 9th ਸਰਕਟ ਦੇ ਮੂਹਰੇ ਸਿਰਫ ਤੇ ਸਿਰਫ ਆਹੀ ਮੁੱਦਾ ਆ ਗਿਆ ਕਿ ਕੀ ਇਹ ਪੋਲੀਟੀਕਲ ਓਪੀਨੀਅਨ ਵਾਲਾ ਕੇਸ ਸੀਗਾ ਕਿ ਕੀ ਇਹ ਜਿਹੜਾ ਇਨਵੈਸਟੀਗੇਸ਼ਨ ਵਾਲਾ ਕੇਸ ਸੀਗਾ। ਹੁਣ ਸਿੰਘ ਦੇ ਜਿਹੜੇ ਡਾਇਰੈਕਟ ਐਵੀਡੈਂਸ ਤਾਂ ਉਹਨਾਂ ਨੇ ਦੇ ਦਿੱਤਾ ਕਿ ਪੁਲਿਸ ਨੇ ਉਹਨੂੰ ਕੀ ਕਿਹਾ ਜੇਲ੍ਹ ਦੇ ਵਿੱਚ, ਤੇ ਇਸ ਕੇਸ ਦੇ ਵਿੱਚ ਇਨਡਾਇਰੈਕਟ ਐਵੀਡੈਂਸ ਵੀ ਹੁਣ ਸਾਡੇ ਕੋਲ ਹੋ ਗਿਆ, ਤੇ ਵਾਈਫ ਦੀ ਟੈਸਟਮਨੀ ਵੀ ਇਹਦੇ ਵਿੱਚ ਆ ਗਈ ਜਿਹੜੀ। ਤੇ ਕਿਉਂਕਿ ਜਿਹੜਾ ਉਹਦਾ ਰਿਲੇਸ਼ਨਸ਼ਿਪ ਸੀਗਾ ਖਾਨ ਦੇ ਨਾਲ, ਖਾਨ ਜਿਹੜਾ ਸੀਗਾ ਡੋਮੈਸਟਿਕ ਸਰਵੈਂਟ ਸੀਗਾ ਇਹਨਾਂ ਦਾ, ਜੀ ਜੀ, ਉਹਦੇ ਨਾਲ ਇਹਦੀ ਐਸੋਸੀਏਸ਼ਨ ਕਰਕੇ ਕਿ ਇਹਨੇ ਉਹਨੂੰ ਕੰਮ ਰੱਖਿਆ ਸੀਗਾ, ਉਹਦੇ ਕਰਕੇ ਜਿਹੜਾ ਖਾਨ ਦੇ ਪੋਲੀਟੀਕਲ ਵਿਚਾਰ ਸੀਗੇ ਕਿ ਉਹ ਦੇਸ਼ ਧਰੋਹੀ ਗਤੀਵਿਧੀਆਂ ਕਰਦਾ ਸੀਗਾ, ਉਹ ਸਿੰਘ ਦੇ ਉੱਤੇ ਵੀ ਧੱਕੇ ਨਾਲ ਲਾਤੀਆਂ, ਭਾਵੇਂ ਸਿੰਘ ਕਰਦਾ ਸੀਗਾ ਕਿ ਨਹੀਂ ਕਰਦਾ ਸੀਗਾ। ਸੋ ਇਹਦੇ ਵਿੱਚ ਫਿਰ ਇਹ ਮੈਟਰ ਨਹੀਂ ਕਰਦਾ ਕਿ ਸਿੰਘ ਸਧਾਰਨ ਜਿਹਾ ਵਿਅਕਤੀ ਸੀਗਾ, ਪਰ ਪੁਲਿਸ ਸੋਚਦੀ ਆ ਕਿ ਉਹ ਨਹੀਂ ਸੀਗਾ। ਸੋ ਇਹ ਚੀਜ਼ ਨੂੰ ਜਦੋਂ ਆਪਾਂ ਕਹਿੰਦੇ ਆ ਕਿ ਮੈਂ ਤਾਂ ਨਹੀਂ ਕਰਦਾ ਸੀਗਾ, ਪਰ ਪੁਲਿਸ ਮੇਰੇ ਬਾਰੇ ਇਹ ਸੋਚਦੀ ਆ ਜਾਂ ਸਰਕਾਰ ਮੇਰੇ ਬਾਰੇ ਉਹ ਸੋਚਦੀ ਆ, ਉਹਨੂੰ ਇੰਪਿਊਟਡ ਪੋਲੀਟੀਕਲ ਓਪੀਨੀਅਨ ਆਪਾਂ ਕਹਿੰਦੇ ਆ। ਜਿੱਦਾਂ ਆਪਣੇ ਧਰਨੇ ਵਾਲੇ ਕਈ ਸਾਰੇ ਕੇਸ ਸੀਗੇ ਕਿ ਬੰਦਾ ਤਾਂ ਇਨੋਸੈਂਟਲੀ ਪ੍ਰੋਟੈਸਟ ਜਿਹੜਾ ਕਰਦਾ ਸੀਗਾ, ਪਰ ਸਰਕਾਰ ਸਮਝਦੀ ਸੀ ਕਿ ਇਹ ਗੱਦਾਰ ਆ, ਦੇਸ਼ ਧਰੋਹੀ ਆ, ਨਾ, ਉਹਨੂੰ ਆਪਾਂ ਇੰਪਿਊਟਡ ਪੋਲੀਟੀਕਲ ਓਪੀਨੀਅਨ ਜਿਹੜਾ ਕਹਿੰਦੇ ਆ। ਸੋ ਪੰਜਾਬ ਪੁਲਿਸ ਨੇ ਹੁਣ ਸਾਫ਼-ਸਾਫ਼ ਹੀ ਕਹਿਤਾ ਸੀ ਕਿ ਇਹ ਦੇਸ਼ ਧਰੋਹੀ ਹੈ, ਹਨਾ। ਤੇ ਸੇਮ ਚੀਜ਼ ਜਿੱਦਾਂ ਆਪਣੇ ਸ਼ਾਂਤਮਈ ਤਰੀਕੇ ਨਾਲ ਜਿਹੜੇ ਪ੍ਰਦਰਸ਼ਨ ਕਰਦੇ ਸੀਗੇ ਕਿਸਾਨੀ ਅੰਦੋਲਨ ਦੇ ਵਿੱਚ, ਉਹਨੂੰ ਵੀ ਜਦੋਂ ਉਹਨੇ ਕਿਹਾ ਗੱਦਾਰ ਆ, ਤਾਂ ਉਹ ਇੰਪਿਊਟਡ ਪੋਲੀਟੀਕਲ ਓਪੀਨੀਅਨ ਫਿਰ ਆ ਜਾਂਦਾ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਬਿਲਕੁਲ ਪੂਰਾ ਹੱਕ ਜਿਹੜਾ ਹੁੰਦਾ। ਤੇ ਸਰਕਾਰ ਕੋਈ ਵੀ ਜਦੋਂ ਇਦਾਂ ਦੇ ਟੈਕਟਿਕ ਅਪਣਾਉਂਦੀ ਆ ਜਿਹੜੇ ਕਿ ਅਨਡੈਮੋਕ੍ਰੈਟਿਕ ਹੁੰਦੇ ਆ, ਤੇ ਫਿਰ ਉਹ ਜਿਹੜੀ ਚੀਜ਼ ਆ ਪੋਲੀਟੀਕਲ ਓਪੀਨੀਅਨ ਦੇ ਬੇਸ ਤੇ ਜਿਹੜਾ ਅਮਰੀਕਾ ਉਹ ਸ਼ਰਨ ਜਿਹੜੀ ਗ੍ਰਾਂਟ ਉਹ ਕਰਦਾ। ਤੇ 9th ਸਰਕਟ ਨੇ ਕਈ ਵਾਰੀ ਜਿਹੜਾ ਹੈਲਡ ਕੀਤਾ ਹੋਇਆ ਇਹ ਵਾਲਾ ਓਪੀਨੀਅਨ, ਤੇ ਪੁਲਿਸ ਇਹਦੇ ਵਿੱਚ ਐਂਟੀ ਗਵਰਨਮੈਂਟ ਜਿਹੜੇ ਵਿਊ ਸੀਗੇ ਸਿੰਘ ਦੇ ਉੱਤੇ ਉਹਨੇ ਇੰਪਿਊਟ ਕੀਤੇ, ਮਤਲਬ ਕਿ ਖਾਨ ਦੇ ਜਿਹੜੇ ਵਿਊ ਸੀਗੇ ਉਹ ਸਿੰਘ ਵੱਲ ਪਾਸ ਕੀਤੇ, ਸਿੰਪਲ ਇਸ ਕਰਕੇ ਕਿ ਜਿਹੜਾ ਖਾਨ ਸੀਗਾ ਉਹ ਸਿੰਘ ਦਾ ਮੁਲਾਜ਼ਮ ਸੀਗਾ, ਸਿਰਫ ਇਸ ਗੱਲ ਕਰਕੇ, ਹਨਾ। ਤੇ ਸਿੰਘ ਭਾਵੇਂ ਕੋਈ ਉਹਦਾ ਪੋਲਿਟਿਕਸ ਨਾਲ ਜਾਂ ਕੁਝ ਲੈਣਾ ਦੇਣਾ ਨਹੀਂ ਸੀਗਾ, ਇੰਪਿਊਟਡ ਪੋਲੀਟੀਕਲ ਓਪੀਨੀਅਨ ਦਾ ਉਹਦਾ ਜਿਹੜਾ ਬੇਸ ਬਣ ਗਿਆ। ਤੇ ਕੋਈ ਵੀ ਇਹਦੀ ਟੈਰਰਿਸਟ ਨਾਲ ਐਸੋਸੀਏਸ਼ਨ ਨਹੀਂ ਸੀਗੀ। ਸਿੰਘ ਨੇ ਗਵਾਹੀ ਵੀ ਆਪਣੀ ਦਿੱਤੀ, ਇਹਨੇ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਅਸੀਂ ਕੋਈ ਵੀ ਗਤੀਵਿਧੀ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ, ਕੋਈ ਧਰਨੇ ਨਹੀਂ ਲਾਏ, ਕੋਈ ਪਾਰਟੀ ਨਹੀਂ ਜੁਆਇਨ ਕੀਤੀ, ਨਾ ਹੀ ਇਹਨੂੰ ਕੋਈ ਇਨਫੋਰਮੇਸ਼ਨ ਸੀਗੀ ਕਿ ਖਾਨ ਏਦਾਂ ਦੀ ਗਤੀਵਿਧੀਆਂ ਵਿੱਚ ਇਨਵੋਲਵ ਆ। ਤੇ ਖਾਨ ਨੂੰ ਤਾਂ ਉਹਨੇ ਰੱਖਿਆ ਹੀ ਆਪਣੇ ਇੱਕ ਦੋਸਤ ਦੇ ਸਰਵੈਂਟ ਦੀ ਰეკਮੈਂਡੇਸ਼ਨ ਤੇ ਸੀਗਾ, ਕਹਿਣ ਤੇ ਆਪਣੇ ਕੰਮ-ਕੁਮ ਕਰਾਉਂਦਾ ਸੀਗਾ। ਉਹਨੇ ਉਹ ਵੀ ਗਵਾਹੀ ਦਿੱਤੀ ਕਿ ਖਾਨ ਕੰਮ ਕੀ ਕਰਦਾ ਸੀਗਾ। ਈਵਨ ਜਵਾਕਾਂ ਨੂੰ ਵੀ ਉਹਨੇ ਟਰਸਟ ਕੀਤਾ ਕਿ ਇਹ ਸਕੂਲ ਛੱਡਣ ਲੈਣ ਜਾਵੇ, ਹਨਾ, ਇਸ ਲੈਵਲ ਤੱਕ ਜਿਹੜੀ ਗੱਲ ਸੀਗੀ। ਤੇ ਹੁਣ ਕਹਿੰਦਾ 9th ਸਰਕਟ ਕਿ ਜੇ ਆਪਾਂ ਸਿੰਘ ਦੀ ਗਵਾਹੀ ਨੂੰ ਸੱਚ ਮੰਨ ਲਈਏ, ਜਿਹੜੀ ਕਿ ਆਪਾਂ ਮੰਨਾਂਗੇ ਕਿਉਂਕਿ ਜੱਜ ਨੇ ਉਹ ਫੈਸਲਾ ਕਰਨਾ ਹੁੰਦਾ, ਜੱਜ ਨੇ ਆਲਰੇਡੀ ਉਹਨੂੰ ਸੱਚ ਮੰਨ ਲਿਆ ਜੀ, ਠੀਕ ਹੈ। ਤੇ ਜਦੋਂ ਸਰਕਾਰ ਨੇ ਸਿੰਘ ਤੇ ਫਾਲਸ ਐਕਿਊਜ਼ੇਸ਼ਨ ਲਾਈ ਕਿ ਤੂੰ ਉਗਰਵਾਦੀ ਆ, ਤੂੰ ਐਂਟੀ ਗਵਰਨਮੈਂਟ ਐਕਟੀਵਿਟੀ ਕਰਦਾ ਖਾਨ ਦੇ ਨਾਲ ਰਲ ਕੇ, ਤੇ ਇਹਦਾ ਮਤਲਬ ਇਹੀ ਹੁੰਦਾ ਕਿ ਜਿਹੜੇ ਇਹ ਪੋਲੀਟੀਕਲ ਓਪੀਨੀਅਨ ਵਾਲਾ ਕੇਸ ਆ, ਤੇ ਇਹ
ਸਰਕਾਰ ਜਿਹੜੀ ਆ ਸਿਰਫ ਇਨਵੈਸਟੀਗੇਸ਼ਨ ਲਈ ਮੋਟੀਵੇਟਡ ਨਹੀਂ ਹੈਗੀ, ਇਹ ਸਿੰਘ ਨੂੰ ਵੀ ਜਿਹੜਾ ਦੋਸ਼ੀ ਠਹਿਰਾ ਰਹੀ ਹੈ। ਵੀ ਉਹ ਵੀ ਇਹੀ ਮੰਨਦੀ ਹੈ ਵੀ ਉਹਦੇ ਨਾਲ ਹੀ ਸੀਗਾ, ਉਹਨੂੰ ਵੀ ਦੇਸ਼ ਧਰੋਹੀ ਕਿਉਂਕਿ ਬਾਰ-ਬਾਰ ਕਿਹਾ, ਉਹਦੀ ਘਰ ਵਾਲੀ ਨੂੰ ਤੰਗ ਕੀਤਾ, 1.5 ਲੱਖ ਰੁਪਈਆ ਵੀ ਲਾਇਆ ਕਿੰਨੀ ਵਾਰੀ ਬਾਹਰ ਛੁੱਟਣ ਦੇ ਲਈ, ਕਿਸੇ ਦੇ ਕਹਿਣ ਦੇ ਉੱਤੇ ਜਾਵੇਦ ਖਾਨ ਨੂੰ ਰੱਖਣ ਤੋਂ ਬਾਅਦ 'ਚ ਸਾਰਾ ਕੁਛ ਜਿਹੜਾ ਹੋਇਆ। ਚਲੋ ਆਪਾਂ ਇਹ ਦੇਖ ਰਹੇ ਹਾਂ ਵੀ 9th ਸਰਕਟ ਨੇ ਇਹ ਚੀਜ਼ਾਂ ਜਿਹੜੀਆਂ ਡੀਨੂ ਦੇ ਕੇਸ ਦੇ ਨਾਲੋਂ ਕਮਲਪਾਲ ਸਿੰਘ ਦੇ ਕੇਸ ਦੇ ਵਿੱਚ ਵੱਖਰੀਆਂ ਜਿਹੜੀਆਂ ਉਹ ਰੱਖੀਆਂ, ਪਰ ਅਦਾਲਤ ਹਮੇਸ਼ਾ ਜਿਹੜੀ ਵੀ ਚੀਜ਼ ਉਹ ਸੋਚਦੀ ਆ ਉਹਦੇ ਪਿੱਛੇ ਕੋਈ ਕਾਰਨ ਹੁੰਦਾ ਆ, ਕੋਈ ਸੰਵਿਧਾਨਿਕ ਗੱਲ ਹੁੰਦੀ ਹੈ, ਕੋਈ ਟੈਕਨੀਕੈਲਿਟੀ ਹੁੰਦੀ ਆ। ਕੀ ਰੀਜ਼ਨਿੰਗ ਸੀਗੀ ਕੋਰਟ ਦੀ ਇਹ ਚੀਜ਼ ਪ੍ਰੋਵਾਈਡ ਕਰਨ ਦੇ ਲਈ? ਸੋ ਕੀ ਰੀਜ਼ਨ ਕਰਕੇ ਅਦਾਲਤ ਨੇ ਕਹਿ ਸਕਦੇ ਆ ਵੀ ਇਹ ਚੀਜ਼ ਨੂੰ ਡਿਫਰੈਂਟਲੀ ਦੇਖਿਆ? ਸੋ ਮੁੱਖ ਤੌਰ ਤੇ ਜਿਹੜਾ ਸੀਗਾ ਕਿ ਰੀਅਲ ਆਈਡੀ ਐਕਟ, ਉਹਦੇ ਬਾਰੇ ਕਾਫੀ ਜਿਹੜੀ ਕੋਰਟ ਨੇ ਉਹਨੂੰ ਇੰਪੋਰਟੈਂਸ ਦਿੱਤੀ। ਅੱਛਾ। ਤੇ ਰੀਅਲ ਆਈਡੀ ਐਕਟ ਦਾ ਜੇ ਸ਼ਾਰਟ ਦੇ ਵਿੱਚ ਦੱਸੀਏ ਤੇ ਰੀਅਲ ਆਈਡੀ ਐਕਟ ਹੁਣ ਇਹ ਇੰਪਲੀਮੈਂਟ ਕਰਦਾ ਕਿ ਤੁਸੀਂ ਕੋਈ ਨਾ ਕੋਈ ਪ੍ਰੋਟੈਕਟਡ ਗਰਾਊਂਡ ਜਿਹੜੀ ਆ ਉਹ ਐਸਟੈਬਲਿਸ਼ ਕਰਨੀ ਹੈ। ਠੀਕ ਹੈ। ਤੇ ਉਹ ਕਹਿੰਦੇ ਕਿ 9th ਸਰਕਟ ਨੇ ਕਨਕਲੂਡ ਕੀਤਾ ਕਿ ਰੀਅਲ ਆਈਡੀ ਐਕਟ ਥੱਲੇ ਕਿ ਜਦੋਂ ਪੁਲਿਸ ਨੂੰ ਭੁਲੇਖਾ ਲੱਗ ਗਿਆ ਕਿ ਇਹ ਵੀ ਵੱਖਵਾਦੀ ਜਾਂ ਅੱਤਵਾਦੀ ਹੈਗਾ, ਉਹ ਆਪਣੇ ਆਪ 'ਚ ਇੱਕ ਇੰਪਿਊਟਡ ਪੋਲੀਟੀਕਲ ਓਪੀਨੀਅਨ ਦਾ ਕੇਸ ਜਿਹੜਾ ਬਣ ਜਾਂਦਾ। ਬਣ ਗਿਆ। ਉਹ ਕਹਿੰਦੇ ਕਿ ਜਿਹੜੀ ਕਾਂਗਰਸ ਸੀਗੀ, ਕਿਉਂਕਿ ਉਹਨੇ ਜਦੋਂ ਰੀਅਲ ਆਈਡੀ ਐਕਟ ਪੇਸ਼ ਕੀਤਾ, ਉਹ ਤੋਂ ਪਹਿਲਾਂ ਜਿਹੜਾ ਡੀਨੂ ਵਾਲੇ ਕੇਸ ਦਾ ਜਦੋਂ ਚੱਲਦਾ ਸੀਗਾ ਕਿ ਜਦੋਂ ਕੋਈ ਵੀ ਕਾਰਨ ਨਾ ਹੋਵੇ ਤੇ ਸਰਕਾਰ ਫਿਰ ਆਪਾਂ ਇਹ ਮੰਨਾਂਗੇ ਕਿ ਪੁਲਿਸ ਜਿਹੜੀ ਹੈਗੀ ਆ ਪੋਲੀਟੀਕਲ ਮੋਟਿਵ ਉਹਨਾਂ ਦੇ ਪਿੱਛੇ ਹੋਊਗਾ ਜੇ ਕੋਈ ਵੀ ਹੋਰ ਕਾਰਨ ਨਾ ਲੱਭੇ। ਤੇ ਡੀਨੂ ਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਦਾ ਕਾਰਨ ਸੀਗਾ, ਹੈਨਾ। ਪਰ ਜਿਹੜਾ ਰੀਅਲ ਆਈਡੀ ਐਕਟ ਆ ਗਿਆ, ਉਹਨੇ ਉਹ ਚੀਜ਼ ਸਾਰੀ ਚੇਂਜ ਕਰਤੀ। ਰੀਅਲ ਆਈਡੀ ਐਕਟ ਜਿਹੜਾ ਹੁਣ ਸਿੱਧਾ ਹੀ ਆ ਕੇ ਕਹਿੰਦਾ ਕਿ ਤੁਸੀਂ ਆਪ ਹੀ ਜਿਹੜਾ ਕੋਈ ਨਾ ਕੋਈ ਰੀਜ਼ਨ ਐਸਟੈਬਲਿਸ਼ ਜ਼ਰੂਰ ਕਰਨਾ। ਜਿਹੜਾ ਸਟੈਂਡਰਡ ਸੀਗਾ ਉਹ ਚੇਂਜ ਕਰਤਾ ਕਿ ਆਪਾਂ ਇਦਾਂ ਕੁਝ ਮੰਨਾਂਗੇ ਨਹੀਂ, ਆਪਾਂ ਕਿ ਜੇ ਕੁਝ ਨਹੀਂ ਹੈਗਾ ਤਾਂ ਆਪਾਂ ਪੋਲੀਟੀਕਲ ਓਪੀਨੀਅਨ ਮੰਨ ਲਿਓ। ਕਹਿੰਦੇ ਕਿ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਪ੍ਰੂਵ ਕਰਨਾ ਕਿ ਪੋਲੀਟੀਕਲੀ ਮੋਟੀਵੇਟਡ ਜਿਹੜੀ ਸੀਗੀ ਸਰਕਾਰ। ਕੋਰਟ ਕਹਿੰਦਾ ਕਿ ਜਿਹੜੀ ਕਾਂਗਰਸ ਆ, ਜਦੋਂ ਉਹਨੇ ਇਹ ਕਾਨੂੰਨ ਪਾਸ ਕੀਤਾ, ਉਹਨੇ ਜਿਹੜੀ ਪ੍ਰਜ਼ੰਪਸ਼ਨ ਸੀਗੀ ਪਹਿਲਾਂ ਜਿਹਦੀ ਆਪਾਂ ਡੀਨੂ ਵਾਲੀ ਗੱਲ ਕੀਤੀ ਆ, ਉਹਨੇ ਚੇਂਜ ਕਰਤਾ ਤੇ ਉਹਨੇ ਸਿੱਧੇ ਹੀ ਕਿਹਾ ਕਿ ਤੁਸੀਂ ਆਪਣਾ ਕੋਈ ਨਾ ਕੋਈ ਪੋਲੀਟੀਕਲ ਪਰਪਸ ਜਿਹੜਾ ਉਹ ਪ੍ਰੂਵ ਕਰਨਾ। ਤੇ ਸਿੰਘ ਵਾਲੇ ਕੇਸ ਦੇ ਵਿੱਚ ਜਿਹੜਾ ਸੀਗਾ ਉਹ ਬਿਲਕੁਲ ਜਿਹੜਾ ਰੀਅਲ ਆਈਡੀ ਐਕਟ ਦੀ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਉਹ ਪੂਰਾ ਕਰਦਾ, ਕਿਉਂਕਿ ਹੁਣ ਪ੍ਰਜ਼ੰਪਸ਼ਨ ਵਾਲਾ ਸਿਨੈਰੀਓ ਨਹੀਂ ਰਿਹਾ। ਹੁਣ ਸਿੱਧੇ ਜਿਹੜਾ ਆ ਗਿਆ ਕਿ ਤੁਸੀਂ ਸਬੂਤ ਪੇਸ਼ ਕਰਨਾ, ਤੇ ਸਿੰਘ ਦੀ ਜਿਹੜੀ ਡਾਇਰੈਕਟ ਟੈਸਟਮਨੀ ਵੀ ਇਹਦੀ ਹੈਗੀ ਆ, ਡਾਇਰੈਕਟ ਐਵੀਡੈਂਸ ਵੀ ਇਹਦੇ ਕੋਲ ਹੈਗਾ। ਠੀਕ ਹੈ। ਇਹਦੇ ਕੋਲ ਜਿਹੜਾ ਹੈਗਾ ਇਨਡਾਇਰੈਕਟ ਐਵੀਡੈਂਸ ਵੀ ਜਿਹੜਾ ਹੈਗਾ, ਤੇ ਰੀਅਲ ਆਈਡੀ ਐਕਟ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਪੂਰੀ ਹੋ ਜਾਂਦੀ ਹੈ। ਕਿਉਂਕਿ ਕਾਂਗਰਸ ਨੇ ਜਿਹੜੀ ਪ੍ਰਜ਼ੰਪਸ਼ਨ ਸੀਗੀ ਪਹਿਲੇ ਵਾਲੀ ਡੀਨੂ ਵਾਲੀ ਉਹ ਹਟਾਤੀ ਆ, ਉਹਦੀ ਜਗ੍ਹਾ ਕਾਂਗਰਸ ਨੇ ਕਿਹਾ ਕਿ ਤੁਸੀਂ ਕੁਛ ਨਾ ਕੁਛ ਹੁਣ ਪ੍ਰੂਵ ਕਰਨਾ ਇੱਕ ਨਾ ਇੱਕ ਬੇਸਿਸ ਕਿ ਉਹ ਸੈਂਟਰਲ ਰੀਜ਼ਨ ਸੀਗਾ। ਤੇ ਸਿੰਘ ਨੇ ਜਿਹੜੀ ਆਪਣੀ ਗਵਾਹੀ ਦਿੱਤੀ ਆ, ਉਹ ਤੋਂ ਸਾਨੂੰ ਜਿਹੜਾ ਸਰਕਾਰ ਦਾ ਮੋਟਿਵ ਪੂਰਾ ਪਤਾ ਚੱਲਦਾ ਕਿ ਇਹਨੂੰ ਉਹ ਤਾਂ ਤੰਗ ਕਰ ਰਹੀ ਸੀ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਖਾਨ ਵਾਂਗੂ ਇਹ ਵੀ ਇੱਕ ਅੱਤਵਾਦੀ ਜਾਂ ਵੱਖਵਾਦੀ ਜਿਹੜਾ ਹੈਗਾ। ਤੇ 9th ਸਰਕਟ ਨੇ ਇਹ ਵੀ ਕਿਹਾ ਕਿ ਸਿਰਫ ਹੁਣ ਰੀਅਲ ਆਈਡੀ ਐਕਟ ਨੇ ਕਲੈਰੀਫਾਈ ਇਹ ਕਰਤਾ ਕਿ ਮੰਨ ਲਓ ਕਿ ਪੁਲਿਸ ਨੇ ਜਿਹੜਾ ਤੰਗ ਇਹਨੂੰ ਕੀਤਾ, ਇਨਵੈਸਟੀਗੇਸ਼ਨ ਕਰਕੇ ਹੀ ਤੰਗ ਕੀਤਾ, ਮੰਨ ਵੀ ਲਿਆ ਜਾਵੇ। ਠੀਕ ਹੈ। ਪਰ ਉਹਦਾ ਮਤਲਬ ਇਹ ਨਹੀਂ ਆਇਆ ਕਿ ਅੱਗੇ ਇੱਕ ਸਟੈਪ ਹੋਰ ਜਾ ਕੇ ਇਹ ਨਹੀਂ ਪ੍ਰੂਵ ਕਰ ਸਕਦਾ ਕਿ ਪੋਲੀਟੀਕਲ ਓਪੀਨੀਅਨ ਵੀ ਇੱਕ ਰੀਜ਼ਨ ਸੀਗਾ। ਠੀਕ ਹੈ। ਭਾਵੇਂ ਉਹਦੀ ਇਨਵੈਸਟੀਗੇਸ਼ਨ ਖਾਨ ਨੂੰ ਲੱਭਣ ਕਰਕੇ ਵੀ ਹੋਈ ਆ, ਪਰ ਇਹ ਤੋਂ ਇਲਾਵਾ ਉਹਨੇ ਡਾਇਰੈਕਟ ਐਵੀਡੈਂਸ ਰਾਹੀਂ, ਇਨਡਾਇਰੈਕਟ ਐਵੀਡੈਂਸ ਰਾਹੀਂ ਉਹਨੇ ਸਾਬਤ ਕਰਤਾ ਕਿ ਪੋਲੀਟੀਕਲ ਓਪੀਨੀਅਨ ਵੀ ਜਿਹੜਾ ਇੱਕ ਇਨਵੋਲਵ ਸੀਗਾ। ਸੋ ਆਹ ਚੀਜ਼ ਜਿਹੜਾ ਨਾ ਰੀਅਲ ਆਈਡੀ ਐਕਟ ਦੀ ਰਿਕੁਆਇਰਮੈਂਟ ਕਰਕੇ ਸਾਰਾ, ਤੇ ਇਹਨੇ ਜਿਹੜਾ ਡਾਇਰੈਕਟ ਐਵੀਡੈਂਸ ਜਿਹੜਾ ਇਹਦਾ ਸੀਗਾ, ਟੈਸਟਮਨੀ ਜਿਹੜੀ ਇਹਦੀ ਸੀਗੀ, ਬਿਆਨ ਇਹਦੇ ਸੀਗੇ, ਵਾਈਫ ਦੀ ਜਿਹੜੀ ਸਟੇਟਮੈਂਟ ਸੀਗੀ, ਇਹਦੇ ਜਾਣ ਤੋਂ ਬਾਅਦ ਵੀ ਜਿਹੜਾ ਪੁਲਿਸ ਇਹਨੂੰ ਜਿਹੜਾ ਚੇਜ਼ ਕਰਦੀ ਰਹੀ, ਜਿਹੜੀ ਉਹਨੇ ਰੀਜ਼ਨਿੰਗ ਦਿੱਤੀ ਕਿ ਇਹ ਸਰਕਾਰ ਦੇ ਖਿਲਾਫ ਗਤੀਵਿਧੀ ਜਿਹੜੀ ਕਰਦਾ ਵਾ, ਭਾਵੇਂ ਉਹ ਨਹੀਂ ਕਰਦਾ ਸੀਗਾ, ਉਸ ਚੀਜ਼ ਕਰਕੇ ਇਹਦਾ ਜਿਹੜਾ ਕੇਸ ਆ ਉਹ ਫੈਕਟ ਪੈਟਰਨ ਜਿਹੜਾ ਇਹਦਾ ਡਿਫਰੈਂਟ ਹੋ ਗਿਆ ਡੀਨੂ ਦੇ ਨਾਲੋਂ ਵੱਖਰਾ ਜਿਹੜਾ ਉਹ ਹੋ ਗਿਆ। 2005 ਦੇ ਵਿੱਚ ਆਇਆ ਸੀ ਰੀਅਲ ਆਈਡੀ ਜਿਹੜਾ ਉਹ ਐਕਟ। ਡੀਨੂ ਦਾ ਕੇਸ 2004 ਦਾ ਸੀਗਾ। ਜੇ ਮੇ ਵੀ ਉੱਥੋਂ ਵੀ ਸਾਲ ਅਰਲੀ ਆਇਆ ਹੁੰਦਾ ਜਾਂ ਉਹਦਾ ਕੇਸ ਹੁੰਦਾ ਤਾਂ ਮੇ ਵੀ ਡਿਫਰੈਂਟ ਹੋ ਸਕਦਾ ਸੀ। ਪਰ ਕਮਲਪਾਲ ਦੇ ਕੇਸ ਦੇ ਵਿੱਚ ਰੀਅਲ ਆਈਡੀ ਐਕਟ ਨੇ ਕਾਫੀ ਵੱਡਾ ਜਿਹੜਾ ਉਹ ਡਿਫਰੈਂਸ ਦਿੱਤਾ। ਤੇ ਕੀ ਫਿਰ ਸਰਕਾਰੀ ਵਕੀਲਾਂ ਨੇ ਡੀਨੂ ਵਰਸਸ ਐਸ਼ਕ੍ਰਾਫਟ ਦੇ ਕੇਸ ਨੂੰ ਇਸ ਮਾਮਲੇ ਵਿੱਚ ਨਹੀਂ ਲਿਆਂਦਾ? ਅਦਾਲਤ ਮੂਹਰੇ ਕਿਹਾ ਵੀ ਆ ਦੇਖੋ ਸੇਮ ਫੈਕਟ ਪੈਟਰਨ ਆ, ਉਹਦੇ ਵਿੱਚ ਤਾਂ ਤੁਸੀਂ ਗ੍ਰਾਂਟ ਨਹੀਂ ਸੀ ਕੀਤਾ। ਉਹ ਆਰਗੂਮੈਂਟਸ
ਕੋਰਟ ਨੇ ਫਿਰ ਕੀ ਕਿਹਾ ਡੀਨੂ ਵਰਸਸ ਐਸ਼ਕ੍ਰਾਫਟ ਦੇ ਕੇਸ ਦੇ ਵਿੱਚ, ਡੀਨੂ ਵਰਸਸ ਐਸ਼ਕ੍ਰਾਫਟ ਦੇ ਕੇਸ ਦੇ ਬਾਰੇ, ਉਹਦੇ ਰਿਜ਼ਲਟ ਦੇ ਬਾਰੇ, ਕਮਲਪਾਲ ਦੇ ਕੇਸ ਦੇ ਵਿੱਚ? ਸੋ ਆਬਵੀਅਸਲੀ BIA ਨੇ ਡੀਨੂ ਦੇ ਕਰਕੇ ਹੀ ਇਹਨੂੰ ਡਿਨਾਈ ਜਿਹੜਾ ਕੀਤਾ ਸੀਗਾ। ਸੋ 9th ਸਰਕਟ ਨੇ ਇਹਦਾ ਇਹ ਕਿਹਾ ਕਿ ਜਿਹੜੀ ਡੀਨੂ ਵਾਲਾ ਕੇਸ ਆ ਉਹ ਇਸ ਦੇ ਵਿੱਚ ਐਪਲੀਕੇਬਲ ਨਹੀਂ ਹੈਗਾ, ਕਿਉਂਕਿ ਜਿਹੜੇ ਫੈਕਟ ਹੈਗੇ ਆ ਡੀਨੂ ਵਾਲੇ ਉਹ ਇਸ ਕੇਸ ਨਾਲੋਂ ਬਿਲਕੁਲ ਅਲੱਗ ਆ। ਉਹ ਜਿਹੜਾ ਸੀਗਾ ਮਿਲਟਰੀ 'ਚ ਸਰਵ ਕਰਦਾ ਸੀਗਾ, ਉਹਦੀ ਇਨਵੈਸਟੀਗੇਸ਼ਨ ਹੋ ਰਹੀ ਸੀਗੀ, ਤੇ ਉਹਦੀ ਖੁਦ ਦੀ ਗਵਾਹੀ ਜਿਹੜੀ ਸੀਗੀ ਉਹ ਵੀ ਮਿਲਟਰੀ ਦਾ ਇੱਕ ਮੈਂਬਰ ਸੀਗਾ, ਤੇ ਉਹ ਉਸੇ ਹੋਮ ਟਾਊਨ 'ਚ ਆ ਕੇ ਵਾਪਸ ਆਇਆ ਸਰਵਿਸ ਦੀ ਡਿਊਟੀ ਕਰਕੇ ਜਿੱਥੇ ਮਿਲਟਰੀ ਵਾਲੇ ਨੇ ਗੋਲੀਆਂ ਚਲਾਈਆਂ ਸੀਗੀਆਂ। ਸੋ ਪੁਲਿਸ ਕੋਲ ਇੱਕ ਰੀਜ਼ਨ ਸੀਗਾ ਇਨਵੈਸਟੀਗੇਟ ਕਰਨ ਦਾ ਪੂਰਾ। ਤੇ ਡੀਨੂ ਨੇ ਖੁਦ ਕਿਹਾ ਕਿ ਪਬਲਿਕ ਜਿਹੜੀ ਸੀਗੀ ਉਹ ਵੀ ਮੰਨਦੀ ਸੀਗੀ ਕਿ ਮਿਲਟਰੀ ਨੇ ਸ਼ੂਟਿੰਗ ਕੀਤੀ ਹੈ, ਕਈ ਲੋਕਾਂ ਨੇ ਇਹ ਦੇਖਿਆ ਵੀ ਸੀਗਾ, ਤੇ ਪਬਲਿਕ ਖੁਦ ਚਾਹੁੰਦੀ ਸੀਗੀ ਕਿ ਜਿਹੜੇ ਗਿਲਟੀ ਬੰਦੇ ਆ ਉਹਨਾਂ ਨੂੰ ਸਜ਼ਾ ਮਿਲੇ, ਤੇ ਡੀਨੂ ਨੇ ਵੀ ਗਵਾਹੀ ਦਿੱਤੀ ਕਿ ਆਹੋ ਗਿਲਟੀ ਲੋਕਾਂ ਨੂੰ ਸਜ਼ਾ ਜਿਹੜੀ ਦੇਣੀ ਚਾਹੁੰਦੇ ਸੀਗੇ। ਤੇ ਡੀਨੂ ਦੇ ਕੇਸ ਦੇ ਵਿੱਚ ਕੋਈ ਵੀ ਡਾਇਰੈਕਟ ਜਾਂ ਇਨਡਾਇਰੈਕਟ ਐਵੀਡੈਂਸ ਏਦਾਂ ਦਾ ਨਹੀਂ ਸੀਗਾ ਜਿਹਦੇ ਵਿੱਚ ਕਿ ਇਹ ਪ੍ਰੂਵ ਹੋ ਸਕੇ ਕਿ ਇਹ ਕ੍ਰਿਮੀਨਲ ਇਨਵੈਸਟੀਗੇਸ਼ਨ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਸੀਗੀ। ਪੋਲੀਟੀਕਲ ਓਪੀਨੀਅਨ ਦਾ ਕੇਸ ਸੀਗਾ, ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਕੀ ਕੁਝ ਕੇਸ ਦੇ ਵਿੱਚ ਹੋਰ ਵੀ ਬੈਟਰ ਹੋ ਸਕਦਾ ਸੀਗਾ। ਉਹ ਡਿਪੈਂਡ ਕਰਦਾ ਕਿ ਕੇਸ ਦੇ ਵਿੱਚ ਕੋਈ ਹੋਰ ਫੈਕਟ ਸੀਗੇ ਜਾਂ ਨਹੀਂ ਸੀਗੇ। ਲਾਈਨ ਆਫ ਕੁਐਸਚਨਿੰਗ ਜਿਹੜੀ ਸੀਗੀ ਹੇਠਲੀ ਅਦਾਲਤ ਦੇ ਵਿੱਚ ਜੱਜ ਮੁਰੇ, ਕਿ ਉਹ ਲਾਈਨ ਆਫ ਕੁਐਸਚਨਿੰਗ ਜਿਹੜੀ ਪੂਰੀ ਡਾਇਰੈਕਟ ਰੀਡਾਇਰੈਕਟ ਨੇ ਉਹ ਸਾਰੀ ਚੀਜ਼ ਕਵਰ ਕੀਤੀ ਕਿ ਨਹੀਂ ਕੀਤੀ, ਉੱਤੇ ਉਹ ਜਿਹੜਾ ਸਾਰਾ ਡਿਪੈਂਡ ਕਰਦਾ। ਇੱਥੇ ਉਹ ਕਹਿੰਦੇ ਆ ਕਿ ਡੀਨੂ ਐਪਲੀਕੇਬਲ ਨਹੀਂ ਹੈਗਾ ਕਿਉਂਕਿ ਇੱਥੇ ਕੋਈ ਇਨਵੈਸਟੀਗੇਸ਼ਨ ਵਾਲਾ ਮਸਲਾ ਨਹੀਂ ਸੀਗਾ, ਤੇ ਸਿੰਘ ਨੇ ਪੂਰਾ ਸਬੂਤ ਦਿੱਤਾ ਕਿ ਉਹਨੂੰ ਕੁੱਟਮਾਰ ਪਈ ਆ ਪੁਲਿਸ ਤੋਂ, ਕਿਉਂਕਿ ਉਹ ਇਨਵੈਸਟੀਗੇਸ਼ਨ ਤਾਂ ਉਹਨਾਂ ਦੀ ਸਾਬਤ ਹੋ ਗਈ ਸੀਗੀ ਕਿ ਉਹਨੇ ਸਿਰਫ ਕੰਮਕਾਰ ਲਈ ਰੱਖਿਆ, ਪਰ ਜਦੋਂ ਉਹਨੇ ਕਿਹਾ ਕਿ ਨਹੀਂ ਮੈਂ ਕੰਮਕਾਰ ਤੋਂ ਇਲਾਵਾ ਹੋਰ ਕੋਈ ਮੇਰਾ ਲਿੰਕ ਨਹੀਂ ਸੀਗਾ ਖਾਨ ਦੇ ਨਾਲ, ਤੇ ਪੁਲਿਸ ਤਾਂ ਵੀ ਉਹਨੂੰ ਕੁੱਟਦੀ ਰਹੀ, ਕਹਿੰਦੀ ਰਹੀ ਕਿ ਤੂੰ ਵੀ ਗਤੀਵਿਧੀਆਂ ਜਿਹੜੀਆਂ ਕਰਦਾ। ਮਤਲਬ ਉੱਤੇ ਝੂਠੇ ਜਿਹੜੇ ਇਲਜ਼ਾਮ ਆ ਵੱਖਵਾਦ ਦੇ, ਦੇਸ਼ ਵੰਡਣ ਦੇ, ਐਂਟੀ ਗਵਰਨਮੈਂਟ ਵਾਲੇ, ਉੱਤੇ ਜਿਹੜੇ ਉਹ ਇਲਜ਼ਾਮ ਲਾਏ, ਤੇ ਸਿੰਘ ਨੇ ਕਿਹਾ ਕਿ ਉਹ ਕੋਈ ਵੀ ਏਦਾਂ ਦੀ ਗਤੀਵਿਧੀ ਨਹੀਂ ਕਰਦਾ ਸੀਗਾ। ਜੱਜ ਨੇ ਵੀ ਉਹਦੀ ਗੱਲ ਜਿਹੜੀ ਮੰਨੀ ਕਿ ਆਹੋ ਮੈਂ ਸਿੰਘ ਦੀ ਗਵਾਹੀ ਨਾਲ ਜਿਹੜਾ ਸਹਿਮਤ ਆ, ਪਰ ਕਿਉਂਕਿ ਜਿਹੜੀ ਪੁਲਿਸ ਹੈਗਾ ਉਹਨੇ ਇਲਜ਼ਾਮ ਹੀ ਲਾਤਾ ਸਿੰਘ ਉੱਤੇ ਕਿ ਤੂੰ ਅਲੱਗ ਗਤੀਵਿਧੀਆਂ ਜਿਹੜੀਆਂ ਦੇਸ਼ ਨੂੰ ਸੁੱਟਣ ਵਾਲੀਆਂ ਕਰਦਾ ਵਾ, ਇਹ ਤੋਂ ਪਤਾ ਆਟੋਮੈਟਿਕਲੀ ਚੱਲ ਜਾਂਦਾ ਕਿ ਇੰਪਿਊਟਡ ਪੋਲੀਟੀਕਲ ਓਪੀਨੀਅਨ ਵਾਲਾ ਇਹ ਜਿਹੜਾ ਕੇਸ ਹੈਗਾ। ਤਾਂ ਕਰਕੇ ਜਿਹੜਾ ਡੀਨੂ ਵਾਲਾ ਕੇਸ ਆ ਉਹ ਆਪਣੇ ਜਿਹੜੇ ਕਮਲਪਾਲ ਵਾਲੇ ਕੇਸ ਦੇ ਵਿੱਚ ਐਪਲੀਕੇਬਲ ਨਹੀਂ ਹੈਗਾ, ਤੇ ਡੀਨੂ ਦੇ ਕੇਸ ਦੀ ਕੋਈ ਵੈਲਿਊ ਨਹੀਂ ਇਹਦੇ ਵਿੱਚ, ਕਿਉਂਕਿ ਇਹਦੇ ਵਿੱਚ ਸਿਰਫ ਇਨਵੈਸਟੀਗੇਸ਼ਨ ਵਾਲਾ ਚੱਕਰ ਨਹੀਂ ਸੀਗਾ, ਇਹਦੇ ਵਿੱਚ ਉਸ ਤੋਂ ਵੱਧ ਵੀ ਜਿਹੜੀਆਂ ਚੀਜ਼ਾਂ ਸੀਗੀਆਂ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਹੋਈਆਂ। ਸੋ ਡੀਨੂ ਤਾਂ ਕੰਮ ਨਹੀਂ ਸੀ ਕਰਦਾ, ਸੋ ਗਵਰਨਮੈਂਟ ਨੇ ਕੋਈ ਆਰਗਿਊ ਕੀਤਾ ਇਸ ਕੇਸ ਦੇ ਵਿੱਚ ਇਸ ਤੋਂ ਇਲਾਵਾ? ਸੋ ਡੀਨੂ ਤੋਂ ਇਲਾਵਾ ਇੱਕ ਹੋਰ ਕੇਸ ਸੀਗਾ ਸ਼ਰਮਾ ਵਰਸਸ ਹੋਲਡਰ, ਤੇ ਉਹ ਜਿਹੜੀ ਗਵਰਨਮੈਂਟ ਨੇ ਆਪਣੀ ਆਰਗੂਮੈਂਟ 'ਚ ਪੇਸ਼ਕਸ਼ ਕੀਤਾ, ਤੇ ਉਹਦੇ ਵਿੱਚ ਵੀ ਜਿਹੜਾ ਸਰਕਟ ਕੋਰਟ ਸੀਗਾ ਉਹਨੇ ਕਿਹਾ ਕਿ ਉਹ ਵੀ ਜਿਹੜਾ ਸ਼ਰਮਾ ਵਰਸਸ ਹੋਲਡਰ ਵਾਲਾ ਕੇਸ ਆ ਇਹ 2011 ਦਾ ਕੇਸ ਸੀਗਾ, ਕਿ ਇਹ ਵੀ ਜਿਹੜਾ ਕੇਸ ਹੈ ਐਪਲੀਕੇਬਲ ਨਹੀਂ ਹੈ ਇਸ ਦੇ ਉੱਤੇ। ਇਹ ਤਾਂ ਹੁਣ ਤੁਸੀਂ ਲੜੀ ਤੇ ਲੜੀ ਜੋੜੀ ਆ, ਡੀਨੂ ਵਾਲੇ ਕੇਸ 'ਚੋਂ ਕਮਲਪਾਲ ਦਾ ਕੇਸ ਕੱਢ ਲਿਆ, ਹੁਣ ਇਹ ਸ਼ਰਮਾ ਸਾਹਿਬ ਦਾ ਕੇਸ ਕੱਢ ਲਿਆ ਆ। ਸੋ ਇਹ ਹੁਣ ਕਮਲਪਾਲ ਵਾਲਾ ਕੇਸ ਤਾਂ ਡਨ ਹੋ ਗਿਆ 9th ਸਰਕਟ ਦੇ ਵਿੱਚ, ਜਿਹੜਾ ਇਹ ਗ੍ਰਾਂਟ ਹੋ ਗਿਆ, ਤੇ ਸ਼ਰਮਾ ਹੋਣਾ ਦਾ ਕੇਸ ਕੀ ਹੁੰਦਾ ਆ, ਇਹਦੇ ਵਿੱਚ ਕੀ ਹੁਣ ਰੌਲਾ ਹੈਗਾ ਆ, ਇਹਦੇ ਬਾਰੇ ਵੀ ਹੁਣ ਥੋੜਾ ਸਾਨੂੰ ਦੱਸੋ ਤੁਸੀਂ। ਤਾਂ ਨਹੀਂ ਹੋਇਆ ਜੇ, ਤਾਂ ਸ਼ਰਮਾ ਵਾਲੇ ਦੀ ਕੁੰਡੀ ਫਸੀ ਆ। ਅੱਛਾ, ਸ਼ਰਮਾ ਵਾਲੀ ਕੁੰਡੀ ਫਸਾ ਲਈ ਆ ਉਹਨਾਂ ਨੇ। ਹਾਂ, ਜੇ ਸ਼ਰਮਾ ਵਾਲੀ ਉਹਨਾਂ ਨੇ ਕੁੰਡੀ ਫਸਾਈ ਆ, ਜੇ ਕਿੱਥੇ ਡਨ ਹੋਣ ਦਿੰਦੇ ਆ। ਜੇ ਸਰਕਾਰ ਨੇ ਆਪਣਾ, ਤੁਸੀਂ ਪੁੱਛਿਆ ਕਿ ਇਸ ਤੋਂ ਇਲਾਵਾ ਕੀ ਆਰਗੂਮੈਂਟ ਉਹਨੇ ਕੀਤੀ ਆ, ਡੀਨੂ ਵਾਲੀ ਆਰਗੂਮੈਂਟ ਅਜੇ ਉਹਨਾਂ ਨੇ ਨਿਪਟਾਈ, ਇਹਨਾਂ ਦੀ ਸ਼ਰਮੇ ਵਾਲੀ ਆਰਗੂਮੈਂਟ ਅਜੇ ਉਹਨਾਂ ਨੇ ਹੁਣ ਕੀਤੀ ਆ। ਸੋ ਹੁਣ ਸ਼ਰਮੇ ਵਾਲੀ ਆਰਗੂਮੈਂਟ ਸਮਝਣ ਲਈ ਫਿਰ ਸ਼ਰਮਾ ਸਾਹਿਬ ਦਾ ਕੇਸ ਸਮਝਣਾ ਪੈਣਾ ਹੈ। ਸੋ ਕਿਉਰਿਓਸਿਟੀ ਵੱਧ ਰਹੀ ਆ ਪੂਰੀ। ਸੋ ਕੀ ਆ ਜੀ ਸ਼ਰਮਾ ਵਰਸਸ ਹੋਲਡਰ ਕੇਸ, ਇਹ ਕੇਸ ਵਿਦਨ ਕੇਸ ਆ? ਸੋ ਜੀ ਸ਼ਰਮਾ ਜਿਹੜਾ ਸੀਗਾ ਸਿਟੀਜ਼ਨ ਸੀਗਾ ਇੰਡੀਆ ਦਾ, ਤੇ US ਦੇ ਵਿੱਚ 2001 ਚ ਆਇਆ ਸੀਗਾ। ਉਸ ਤੋਂ ਬਾਅਦ ਇਹ ਵੀਜ਼ਾ ਓਵਰਸਟੇ ਕਰਤਾ ਇਹਨੇ, ਅਸਾਲਮ ਆਫਿਸ ਚ ਇਹਨੇ ਐਪਲੀਕੇਸ਼ਨ ਆਪਣੀ ਫਾਈਲ ਕੀਤੀ, ਉੱਥੋਂ ਡਿਨਾਈ ਹੋ ਗਈ, ਰਿਮੂਵਲ ਪ੍ਰੋਸੀਡਿੰਗ ਚ ਪੈ ਗਿਆ ਜੱਜ ਮੋਰੇ। ਇਹਦੇ ਕੇਸ ਦੇ ਵਿੱਚ ਕੀ ਸੀਗਾ ਕਿ ਪੁਲਿਸ ਸਟੇਸ਼ਨ ਜਿਹੜਾ ਸੀਗਾ ਥਾਣਾ ਇਹਦੇ ਲਾਗੇ ਦਾ ਜਿੱਥੇ ਇਹ ਰਹਿੰਦਾ ਸੀਗਾ, ਇਹਨੂੰ ਪੁਲਿਸ ਨੇ ਇਹਨਾਂ ਧੱਕੇਸ਼ਾਹੀ ਕੀਤੀ ਸੀਗੀ, ਤੇ ਪੁਲਿਸ ਇਹਦਾ ਜਿਹੜਾ ਕੇਸ ਸੀਗਾ ਇਹ ਕਹਿੰਦਾ ਕਿ ਪੁਲਿਸ ਕਹਿੰਦੀ ਸੀਗੀ ਕਿ ਮੈਂ ਪੋਲੀਟੀਕਲ ਆਪਰੇਟਿਵ ਆ ਤੇ ਸਰਕਾਰ ਦੇ ਖਿਲਾਫ ਜਿਹੜਾ ਕੰਮ ਕਰਦਾ। ਸ਼ਰਮਾ ਸਾਹਿਬ ਹਿੰਦੂ ਸੀਗੇ, ਉਹਨਾਂ ਦੀਆਂ ਪ੍ਰੋਬਲਮਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਹਨਾਂ ਦੇ ਫਾਦਰ ਜਿਹੜੇ ਕਿ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ, ਉਹਨਾਂ ਨੇ ਇੱਕ ਰਿਸਰਚ ਕਰਨੀ ਸ਼ੁਰੂ ਕਰਤੀ ਜਿਹੜੀ ਸਿੱਖ ਵੱਖਵਾਦੀ ਮੂਵਮੈਂਟ ਸੀਗੀ ਉਹਦੇ ਉੱਤੇ। ਤੇ ਸ਼ਰਮਾ ਦਾ ਜਿਹੜਾ ਫਾਦਰ ਸੀਗੇ ਉਹਨਾਂ ਨੇ ਕਾਫੀ ਡਿਟੇਲ ਜਿਹੜੀ ਕਿ ਪੁਲਿਸ ਦਾ ਮਿਸਕੰਡਕਟ ਵਗੈਰਾ ਕੀ ਹੋਇਆ, ਪੁਲਿਸ ਕਿੱਦਾਂ ਧੱਕੇਸ਼ਾਹੀ ਜਿਹੜੀ ਕਰਦੀ ਆ, ਉਹਦੇ ਰਿਲੇਟਡ ਜਿਹੜੀ ਸ਼ਰਮਾ ਸਾਹਿਬ ਦੇ ਫਾਦਰ ਦੇ ਕਿਤਾਬ ਜਿਹੜੀ ਸੀਗੀ
ਤੇ ਸ਼ਰਮਾ ਸਾਹਿਬ ਦਾ ਆਪਣਾ ਕੋਈ ਰੋਲ ਨਹੀਂ ਸੀਗਾ। ਸ਼ਰਮਾ ਸਾਹਿਬ ਨੇ ਫਾਦਰ ਨੂੰ, ਜਿਹੜੀ ਉਹਨਾਂ ਦੀ ਕਿਤਾਬ ਸੀਗੀ 1999 ਚ, ਉਹਨਾਂ ਨੇ ਫਾਦਰ ਦੀ ਹੈਲਪ ਜਿਹੜੀ ਕਰਨੀ ਸ਼ੁਰੂ ਕਰਤੀ। ਤੇ ਇੱਕ ਜਦੋਂ ਇਹ ਮਤਲਬ ਇਹਨਾਂ ਦਾ ਛੋਟਾ ਮੋਟਾ ਜਿਹਾ ਰੋਲ ਸੀਗਾ ਕਿ ਡੇਟਾ ਐਂਟਰੀ ਕਿੱਦਾਂ ਕਰਨੀ ਹੈ ਕੰਪਿਊਟਰ 'ਚ, ਕਲੈਰੀਕਲ ਕੰਮ ਜਿਹੜੇ ਸ਼ਰਮਾ ਸਾਹਿਬ ਕਰਦੇ ਸੀਗੇ, ਫੋਟੋਕਾਪੀ ਕਰ ਲਈ। ਮਤਲਬ ਬਾਪੂ ਜੀ ਇਹਦੇ ਜਿਹੜੇ ਮੇਨ ਸੀਗੇ ਪ੍ਰੋਫੈਸਰ, ਉਹੀ ਜਿਹੜੇ ਰਿਸਰਚਰ ਸੀਗੇ ਮੇਨ, ਮਤਲਬ ਜਿਹੜਾ ਕੰਮਕਾਰ ਉਹਨਾਂ ਦਾ ਹੀ ਸੀਗਾ। ਤੇ ਸ਼ਰਮਾ ਸਾਹਿਬ ਦਾ ਰੋਲ ਜਿਹੜਾ ਸੀਗਾ ਲਿਮਿਟਿਡ ਸੀਗਾ। ਹੁਣ ਹੋਇਆ ਕਿ ਸਤੰਬਰ 1999 ਦੇ ਵਿੱਚ ਜਦੋਂ ਇਹ ਕੰਮ ਕਰਨਾ ਸ਼ੁਰੂ ਕੀਤਾ, ਫਾਦਰ ਇਹਨਾਂ ਦੇ ਇੱਕ ਵਾਰੀ ਘਰੇ ਨਹੀਂ ਸੀਗੇ ਤੇ ਸ਼ਰਮੇ ਨੂੰ ਉਹਨਾਂ ਨੇ, ਪੁਲਿਸ ਨੇ ਘਰੋਂ ਚੱਕ ਲਿਆ, ਕਿਉਂਕਿ ਇਹਦੇ ਫਾਦਰ ਨੂੰ ਉਹ ਲੱਭਦੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਫਾਦਰ ਕਿੱਥੇ ਆ। ਤੇ ਸ਼ਰਮੇ ਨੂੰ ਜਦੋਂ ਨਾਲ ਲੈ ਕੇ ਗਏ, ਲੱਭਿਆ ਫਾਦਰ, ਕਈ ਵਾਰੀ ਲੱਭਿਆ ਨਹੀਂ। ਇਹ ਹੁਣ ਸ਼ਰਮਾ ਸਾਹਿਬ ਨੇ ਬਿਆਨ ਦਿੱਤੇ ਆ। ਤੇ ਜਦੋਂ ਨਹੀਂ ਲੱਭਿਆ ਤੇ ਉਹਨੂੰ, ਉਹ ਸ਼ਰਮੇ ਨੂੰ ਪੁਲਿਸ ਸਟੇਸ਼ਨ ਆਪਣੇ ਨਾਲ ਲੈ ਗਏ। ਪੁਲਿਸ ਸਟੇਸ਼ਨ ਜਾ ਕੇ ਸ਼ਰਮੇ ਦੀ ਉਹਨਾਂ ਨੇ ਕਾਫੀ ਇਨਵੈਸਟੀਗੇਸ਼ਨ ਕੀਤੀ ਬਾਪੂ ਜੀ ਬਾਰੇ, ਕਿ ਬਾਪੂ ਜੀ ਕਿੱਥੇ ਆ। ਠੀਕ ਹੈ। ਤੇ ਉਹਨਾਂ ਨੇ ਪੁੱਛਣਾ ਚਾਹਿਆ ਕਿ ਫਾਦਰ ਦੀ ਰਿਸਰਚ ਬਾਰੇ, ਕਿੱਥੋਂ ਡੇਟਾ ਆਉਂਦਾ, ਕੀ ਹੁੰਦਾ। ਤੇ ਸ਼ਰਮੇ ਨੂੰ ਧਮਕੀ ਦਿੱਤੀ ਉਹਨੇ, ਇੱਕ ਤੈਨੂੰ ਵੀ ਜਿਹੜੀ ਆਪਾਂ ਨੁਕਸਾਨ ਪਹੁੰਚਾਉਣਾ ਜੇ ਤੂੰ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ। ਠੀਕ ਹੈ। ਤੇ ਫਿਰ ਉਹਨੂੰ ਉਹਨਾਂ ਨੇ ਛੱਡਤਾ। ਹੁਣ ਗੱਲ ਕੀ ਹੋਈ ਕਿ ਜਿੰਨੀ ਵੀ ਇਹਦੀ ਡਿਸਕਸ਼ਨ ਸੀਗੀ ਪੁਲਿਸ ਦੇ ਨਾਲ, ਸੋ ਉਹਨਾਂ ਦੇ ਨਾ ਪਰਸਨਲ ਪੁਆਇੰਟ ਆਫ ਵਿਊ ਨਹੀਂ ਪੁੱਛ ਰਹੇ ਸੀਗੇ। ਠੀਕ ਹੈ। ਕਿ ਪੁਲਿਸ ਨੇ ਕਦੇ ਇਹ ਨਹੀਂ ਪੁੱਛਿਆ ਉਤੋਂ ਕਿ ਤੇਰੇ ਪਰਸਨਲ ਜਿਹੜੇ ਪੁਆਇੰਟ ਆਫ ਵਿਊ ਕੀ ਹੈ। ਉਹਨਾਂ ਨੇ ਸਿਰਫ ਫਾਦਰ ਦੇ ਬਾਰੇ ਹੀ ਜਿਹੜਾ ਇਹਦੇ ਕੋਲ ਪੁੱਛਿਆ। ਤੇ ਉਹਨਾਂ ਨੇ 2 ਦਿਨ ਬਾਅਦ ਪੁਲਿਸ ਨੇ ਫੇਰ ਸ਼ਰਮੇ ਨੂੰ ਇਨਵੈਸਟੀਗੇਟ ਕਰ ਲਿਆ, ਇੰਟੈਰੋਗੇਟ ਕੀਤਾ। ਸ਼ਰਮੇ ਨੇ ਕਿਹਾ ਕਿ ਉਹਨੂੰ ਨਹੀਂ, ਉਹਦੇ ਕੋਲ ਰਿਸਰਚ ਜਿਹੜੀ ਹੈ ਨਹੀਂ ਗੀ, ਉਹਨੂੰ ਨਹੀਂ ਪਤਾ ਕਿ ਕੀ ਰਿਸਰਚ ਆ, ਕਿੱਥੋਂ ਇਹਦਾ ਡੇਟਾ ਜਿਹੜਾ ਆਉਂਦਾ। ਜਿਹੜੀ ਪੁਲਿਸ ਸੀਗੀ ਉਹਨੇ ਬੈਲਟਾਂ ਨਾਲ ਉਹਨੂੰ ਕੁੱਟਿਆ, ਡੰਡਿਆਂ ਨਾਲ ਸ਼ਰਮੇ ਨੂੰ ਕੁੱਟਿਆ ਤੇ 4 ਘੰਟੇ ਬਾਅਦ ਇਹਦੀ ਟੌਰਚਰ ਜਿਹੜਾ ਕਰਕੇ ਇਹਨੂੰ ਛੱਡਤਾ। ਠੀਕ ਹੈ। ਸ਼ਰਮਾ ਸਾਹਿਬ ਸੀਗੇ, ਉਹਨਾਂ ਨੇ ਫੋਟੋਕਾਪੀ ਕਰਨੀ ਸ਼ੁਰੂ ਕਰਤੀ ਰਿਸਰਚ ਦੀ, ਜਿਹੜੀ ਘਰੇ ਉਹਨਾਂ ਦੇ ਪਈ ਸੀਗੀ। ਤੇ ਪੁਲਿਸ ਨੂੰ ਉਹਨਾਂ ਨੇ ਜਿਹੜੀ ਓਰੀਜਨਲ ਰਿਸਰਚ ਦੀ ਕਾਪੀਆਂ ਸੀਗੀਆਂ, ਡਰ ਦੇ ਮਾਰੇ ਜਿਹੜੀਆਂ ਦੇਣੀਆਂ ਸ਼ੁਰੂ ਕਰਤੀਆਂ, 20 ਤੋਂ 25 ਪੇਜ ਐਟ ਅ ਟਾਈਮ। ਠੀਕ ਹੈ। ਤੇ 4 ਮਹੀਨੇ ਸ਼ਰਮਾ ਨੇ ਇਦਾਂ ਕੀਤਾ। ਪੁਲਿਸ ਨੂੰ ਜਦੋਂ ਪਤਾ ਲੱਗਿਆ ਕਿ ਇਹ ਫੋਟੋਕਾਪੀਆਂ ਵੀ ਰੱਖਦਾ ਆਪਣੇ ਕੋਲ, ਤੇ ਉਹਨਾਂ ਨੇ ਸ਼ਰਮੇ ਨੂੰ ਫੇਰ ਜਿਹੜਾ ਸਟੇਸ਼ਨ ਬੁਲਾਇਆ, ਉੱਥੇ ਇੰਟੈਰੋਗੇਟ ਕੀਤਾ, ਫੋਟੋਕਾਪੀਆਂ ਕਿੱਥੇ ਆ। ਤਾਂ ਉਹਨੇ ਕਿਹਾ ਕਿ ਨਹੀਂ, ਇਹੀ ਕਾਪੀਆਂ। ਪੁਲਿਸ ਨੇ ਫੇਰ ਉਹਨੂੰ ਦੁਬਾਰਾ ਕੁੱਟਿਆ। 3 ਦਿਨ ਉਹਨੂੰ ਫਿਰ ਜੇਲ੍ਹ 'ਚ ਰੱਖਿਆ, ਟੌਰਚਰ ਵਗੈਰਾ ਕੀਤਾ। ਤੇ ਇਹਦੇ ਫਾਦਰ ਨੇ ਆ ਕੇ ਫਿਰ ਪੁਲਿਸ ਨੂੰ ਆਪਣੀਆਂ ਪੂਰੀਆਂ ਜਦੋਂ ਕਾਪੀਆਂ ਦਿੱਤੀਆਂ ਤੇ ਫਿਰ ਕਿਹਾ ਕਿ ਹੋਰ ਉਹਨੇ ਰਿਸਰਚ ਨਹੀਂ ਕਰਨੀ ਸਿੱਖ ਮੂਵਮੈਂਟ ਦੇ ਉੱਤੇ, ਤੇ ਫਿਰ ਸ਼ਰਮੇ ਨੂੰ ਉਹਨਾਂ ਨੇ ਛੱਡਤਾ। ਠੀਕ ਆ। ਸ਼ਰਮਾ ਸਾਹਿਬ ਨੇ ਕਿਹਾ ਕਿ ਜਿਹੜੀ ਉਹਦੇ ਲਾਸਟ ਬਿਆਨ ਸੀਗੇ, ਉਸ ਤੋਂ ਬਾਅਦ ਪੁਲਿਸ ਫਿਰ ਉਹਦੇ ਘਰੇ ਗਈ ਤੇ ਉਹਦੇ ਫਾਦਰ ਨੂੰ ਕਿਹਾ ਕਿ ਜੇ ਪੂਰੀ ਕਾਪੀ ਨਹੀਂ ਦਿੱਤੀ ਰਿਸਰਚ ਦੀ ਤੇ ਸ਼ਰਮੇ ਨੂੰ ਮਾਰ ਦੇਣਾ, ਮੁੰਡੇ ਨੂੰ ਮਾਰ ਦੇਣਾ। ਹਾਂ। ਤੇ ਸ਼ਰਮੇ ਦੇ ਫਾਦਰ ਨੇ ਡਰ ਦੇ ਮਾਰੇ ਹੁਣ ਜਿਹੜੇ ਕਿਤਾਬ ਪਬਲਿਸ਼ ਕਰਨ ਦੇ ਪਲਾਨ ਆਪਣੇ ਛੱਡ ਦਿੱਤੇ। ਸ਼ਰਮਾ ਸਾਹਿਬ ਨੇ ਘਰ ਆਪਣਾ ਛੱਡਤਾ, ਇੰਡੀਆ 'ਚ ਕਿਤੇ ਹੋਰ ਚਲ ਗਏ ਤੇ 16 ਮਹੀਨੇ ਇੰਡੀਆ ਦੇ ਦੂਸਰੇ ਪ੍ਰੋਵਿੰਸਾਂ 'ਚ ਜਾ ਕੇ ਹੋ ਰਹੇ। ਪਾਸਪੋਰਟ ਲੈ ਲਿਆ ਏਜੰਟ ਦੀ ਹੈਲਪ ਨਾਲ ਤੇ ਅਮਰੀਕਾ ਪਹੁੰਚ ਗਏ। ਜਦੋਂ ਉਹ ਸ਼ਰਮਾ ਸਾਹਿਬ ਨੇ ਇੰਡੀਆ ਛੱਡ ਦਿੱਤਾ ਤੇ ਸ਼ਰਮਾ ਸਾਹਿਬ ਕਹਿੰਦੇ ਆ ਕਿ ਪੁਲਿਸ ਨੇ ਸ਼ਰਮਾ ਦੇ ਫਾਦਰ ਨੂੰ ਕਿਹਾ ਕਿ ਜੇ ਦੁਬਾਰਾ ਉਹ ਵਾਪਸ ਆਇਆ ਇੰਡੀਆ, ਉਹਨੂੰ ਆਪਾਂ ਮਾਰ ਦੇਣਾ, ਮੁੰਡੇ ਤੇਰੇ ਨੂੰ। ਇਹ ਹੁਣ ਸ਼ਰਮਾ ਸਾਹਿਬ ਨੂੰ ਨਹੀਂ ਉਹਨਾਂ ਨੇ ਕਿਹਾ, ਇਹ ਸ਼ਰਮਾ ਸਾਹਿਬ ਨੇ ਗਵਾਹੀ ਦਿੱਤੀ ਆ ਕਿ ਉਹਦੇ ਫਾਦਰ ਨੂੰ ਇਦਾਂ ਉਹਨਾਂ ਨੇ ਕਿਹਾ ਵਾ। ਠੀਕ ਆ। ਹਾਂ। ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਸ਼ਰਮਾ ਸਾਹਿਬ ਦੀ ਐਪਲੀਕੇਸ਼ਨ ਜਿਹੜੀ ਡਿਨਾਈ ਕਰਤੀ। ਉਹ ਕਿਉਂ? ਕਿ ਉਹਦੇ ਵਿੱਚ ਕ੍ਰੈਡੀਬਲ ਨਹੀਂ ਹੈਗੀ ਇੰਨੀ ਉਹ। ਓਕੇ। ਇਹਨੇ ਸ਼ਰਮਾ ਸਾਹਿਬ ਨੇ ਅਪੀਲ ਕਰਤਾ। ਅਪੀਲ ਦੇ ਵਿੱਚ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਸੀਗਾ ਉਹ ਜੱਜ ਨਾਲ ਡਿਫਰ ਕੀਤਾ। ਉਹ ਕਹਿੰਦੇ ਨਹੀਂ, ਆਪਾਂ ਨਹੀਂ ਮੰਨ ਸਕਦੇ, ਆਪਾਂ ਜੋ ਵੀ ਗਵਾਹੀ ਆ ਸ਼ਰਮਾ ਦੀ ਕ੍ਰੈਡੀਬਲ ਆ ਗਵਾਹੀ। ਜੱਜ ਨੇ ਗਲਤ ਫੈਸਲਾ ਦਿੱਤਾ, ਸੱਚ ਮੰਨ ਲਈ ਉਹਨਾਂ ਨੇ, BIA ਨੇ, ਕਿ ਜੋ ਇਹਨੇ ਕਿਹਾ ਉਹਨੇ ਸੱਚ ਕਿਹਾ। ਪਰ BIA ਨੇ ਵੀ ਇਹਦਾ ਕੇਸ ਜਿਹੜਾ ਡਿਨਾਈ ਕਰਤਾ, ਸੇਮ ਰੀਜ਼ਨ ਕਰਕੇ, ਡੀਨੂ ਵਾਲਿਆਂ ਕਰਕੇ, ਕਿ ਇਹਦੇ ਵਿੱਚ ਕੋਈ ਪੋਲੀਟੀਕਲ ਜਿਹੜਾ ਬੇਸ ਨਹੀਂ ਬਣਿਆ। ਇਹ ਤਾਂ ਕਿਤਾਬ ਵਾਲੀ ਗੱਲ ਹੋ ਗਈ, ਫਾਦਰ ਵਾਲੀ ਗੱਲ ਹੋ ਗਈ। ਸ਼ਰਮਾ ਸਾਹਿਬ ਦੀ ਜਿਹੜੀ ਆਰਗੂਮੈਂਟ ਸੀਗੀ, ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਹਰਾਸ ਤਾਂ ਕੀਤਾ ਕਿਉਂਕਿ ਉਹ ਜਿਹੜਾ ਬਾਪੂ ਸੀਗਾ ਕਿਤਾਬ ਲਿਖ ਰਹੇ ਸੀਗੇ, ਕਿਤਾਬ ਨੂੰ ਪਬਲਿਸ਼ ਨਾ ਹੋਵੇ ਉਹਨੂੰ ਰੋਕਣ ਕਰਕੇ, ਤਾਂ ਕਰਕੇ ਮੈਨੂੰ ਜਿਹੜਾ ਉਹਨੇ ਹਰਾਸ ਕੀਤਾ। ਤੇ ਜਿਹੜਾ ਬਾਪੂ ਵਾਲਾ ਪੋਲੀਟੀਕਲ ਓਪੀਨੀਅਨ ਆ ਉਹ ਮੇਰੇ ਤੇ ਵੀ ਜਿਹੜਾ ਐਟਰੀਬਿਊਟ ਹੁੰਦਾ, ਕਿਉਂਕਿ ਬਾਪੂ ਪੋਲੀਟੀਕਲ ਕਿਤਾਬ ਜਿਹੜੀ ਲਿਖ ਰਿਹਾ ਸੀ। ਓਕੇ। ਉਹਨਾਂ ਨੇ, ਪਰ ਜਿਹੜਾ ਸੀਗਾ ਕੋਰਟ ਸੀਗਾ, ਉਹਨਾਂ ਨੇ ਜਿਹੜਾ ਸੀਗਾ ਰੂਲ ਕੀਤਾ ਕਿ ਸਾਨੂੰ ਇਹ ਲੱਗਦਾ ਕਿ ਜਿਹੜਾ ਸ਼ਰਮਾ ਸੀਗਾ ਉਹ ਮੇਰੇ ਲਈ ਇੱਕ ਪਿਆਦਾ ਸੀਗਾ, ਉਹਨੂੰ ਸਿਰਫ ਇੱਕ ਪਿਆਦਾ ਵਰਤ ਕੇ ਉਹਨਾਂ ਨੇ ਜਿਹੜਾ ਇਨਫੋਰਮੇਸ਼ਨ ਕਢਾਉਣ ਦੀ ਬਾਪੂ ਦੇ ਕੋਲ ਕੋਸ਼ਿਸ਼ ਕੀਤੀ। ਉਹਨੂੰ
ਉਹਨੂੰ ਡਾਇਰੈਕਟਲੀ ਮਤਲਬ ਉਹਦਾ ਕਦੀ ਉਹ ਨਹੀਂ ਪੁੱਛਿਆ ਵੀ ਤੇਰੀ ਰਾਏ ਕੀ ਆ, ਤੂੰ ਕਿਤਾਬ ਲਈ ਕੀ ਕੀਤਾ, ਜਾਂ ਉਹ ਚੀਜ਼ਾਂ ਉਹਦੀ ਕੁਛ ਨਹੀਂ ਸੀ ਉਹਦੇ ਵਿੱਚ। ਉਹ ਚੀਜ਼ਾਂ ਦੀ ਪੁਲਿਸ ਨੇ ਉਹ ਤੋਂ ਇਨਵੈਸਟੀਗੇਸ਼ਨ ਨਹੀਂ ਕੀਤੀ ਸੀ ਕਿ ਤੇਰੇ ਵਿਚਾਰਧਾਰਾ ਕੀ ਆ। ਉਹਨੂੰ ਇਹ ਨਹੀਂ ਕਿਹਾ ਕਿ ਤੂੰ ਵੱਖਵਾਦੀ ਆ ਜਾਂ ਉਹ ਆ। ਉਹਨੂੰ ਇਹ ਪੁੱਛਿਆ ਕਿ ਬਾਪੂ ਜੀ ਤੇਰੇ ਕਿੱਥੇ ਆ। ਸੋ ਇਹ ਜਿਹੜੀ ਆਰਗੂਮੈਂਟ ਸੀਗੀ, ਇਹ ਜਿਹੜੇ ਮੁੱਦੇ ਕੋਰਟ ਦੇ ਮੂਹਰੇ ਖੜੇ ਸੀਗੇ ਸ਼ਰਮਾ ਵਾਲੇ ਕੇਸ ਦੇ ਵਿੱਚ। ਸੋ ਕੋਰਟ ਨੇ ਫਿਰ ਕੀ ਡਿਸਾਈਡ ਕੀਤਾ ਸ਼ਰਮਾ ਵਾਲੇ ਕੇਸ ਦੇ ਵਿੱਚ? ਉਹ ਸ਼ਰਮਾ ਵਾਲੇ ਕੇਸ ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਕਿ ਜਿਹੜੀ ਮੋਟੀਵੇਸ਼ਨ ਸੀਗੀ ਪੁਲਿਸ ਦੀ ਉਹ ਕਲੀਅਰ ਸੀਗੀ ਕਿ ਉਹ ਜਿਹੜੇ ਫਾਦਰ ਨੂੰ ਰੋਕਣਾ ਚਾਹੁੰਦੇ ਸੀਗੇ ਬੁੱਕ ਪਬਲਿਸ਼ ਕਰਨ ਤੋਂ। ਓਕੇ, ਸ਼ਰਮਾ ਦੀ ਕਦੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀਗਾ ਕਿ ਸ਼ਰਮਾ ਵੀ ਵੱਖਵਾਦੀ ਆ ਜਾਂ ਸਰਕਾਰ ਨੂੰ ਸੁੱਟਣਾ ਚਾਹੁੰਦਾ। ਤੇ ਸਿਰਫ ਉਹਨੇ ਬਾਪੂ ਦੀ ਜਿਹੜੀ ਕਿਤਾਬ ਕਰਕੇ ਰੋਕਣ ਦੀ ਕੋਸ਼ਿਸ਼ ਜਿਹੜੀ ਕੀਤੀ ਆ। ਤੇ ਇਹਦੇ ਵਿੱਚ ਇੱਕ ਜਿਹੜਾ ਮੇਨ ਬੜਾ ਫੈਸਲਾ ਸੀਗਾ ਕਿ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਸ਼ਰਮਾ ਨੂੰ ਹੁਣ ਜਿਹੜੀ ਸ਼ਰਮੇ ਨੇ ਬਿਆਨ ਦਿੱਤੇ ਅੱਗੇ, ਇੱਕ ਜਦੋਂ ਉਹ ਅਮਰੀਕਾ ਆ ਵੀ ਗਿਆ ਉਸ ਤੋਂ ਬਾਅਦ ਵੀ ਪੁਲਿਸ ਜਾ ਕੇ ਉਹਨੂੰ ਲੱਭਦੀ ਰਹੀ ਤੇ ਫਾਦਰ ਨੂੰ ਕਿਹਾ ਕਿ ਸ਼ਰਮੇ ਨੂੰ ਮਾਰ ਦੇਣਾ। ਠੀਕ ਹੈ। ਉਹ ਕਹਿੰਦੇ ਕਿ ਇਹ ਹੀਅਰਸੇ ਆ। ਹੁਣ ਆਪਣਾ ਜਿਹੜਾ ਸਿੰਘ ਵਾਲਾ ਕੇਸ ਆ ਉਹਦੇ ਵਿੱਚ ਤਾਂ ਵਾਈਫ ਨੂੰ ਫੜ ਕੇ ਲੈ ਗਏ ਸੀਗੇ ਨਾ, ਤੇ ਵਾਈਫ ਦੀ ਬਿਆਨ ਸੀਗੇ ਡਿਫਰੈਂਟ ਸੀਗਾ। ਸ਼ਰਮੇ ਵਾਲੇ ਦੇ ਕੇਸ 'ਚ ਕੀ ਸੀਗਾ ਕਿ ਪੁਲਿਸ ਨੇ ਸ਼ਰਮੇ ਨੇ ਗਵਾਹੀ ਦਿੱਤੀ ਕਿ ਫਾਦਰ ਨੂੰ ਧਮਕੀ ਦਿੱਤੀ ਆ ਕਿ ਉਹਨੂੰ ਕਹਿੰਦੇ ਸੀ ਕਿ ਜੇ ਵਾਪਸ ਆਇਆ ਤੇ ਮਾਰ ਦੇਣਾ। ਇਹ ਤੋਂ ਇਲਾਵਾ ਨਹੀਂ ਕੁਝ ਉਹਨਾਂ ਨੇ ਕਿਹਾ। ਸੋ ਕੋਰਟ ਇਹਨੂੰ ਕਹਿੰਦੀ ਆ ਕਿ ਹੀਅਰਸੇ ਕੀ ਹੁੰਦਾ ਕਿ ਐਵੀਡੈਂਸ ਦਾ ਇੱਕ ਰੂਲ ਹੁੰਦਾ। ਜ਼ਿਆਦਾਤਰ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਲੱਗਦਾ ਨਹੀਂ, ਪਰ ਇਸ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਲਗਾਇਆ ਸੀਗਾ ਗੂ ਵਰਸਸ ਗੁੰਜ਼ਾਲੇਸ ਕਰਕੇ ਇੱਕ ਜਿਹੜਾ ਕੇਸ ਸੀਗਾ, ਉਹ ਕੇਸ ਦੇ ਵਿੱਚ ਇਹ ਇਹਨਾਂ ਨੇ ਹੈਲਡ ਹੋਇਆ ਕਿ ਜਦੋਂ ਹੀਅਰਸੇ ਕੀ ਹੁੰਦਾ ਕਿ ਸੁਣੀ ਸੁਣਾਈ ਗੱਲ, ਬੰਦੇ ਨੇ ਹਾਂਜੀ ਸੁਣੀ ਸੁਣਾਈ ਗੱਲ, ਆਪ ਨਹੀਂ ਉਹਨੇ ਸੁਣੀ। ਉਹ ਕਹਿੰਦਾ ਕਿ ਮੈਨੂੰ ਫਲਾਣੇ ਬੰਦੇ ਨੇ ਕਿਹਾ ਕਿ ਏਦਾਂ ਹੋਇਆ ਸੀਗਾ, ਹਨਾ, ਕਿਸੇ ਤੋਂ ਸੁਣੀ ਸੁਣਾਈ ਗੱਲ। ਹੁਣ ਜਿੱਦਾਂ ਇੱਕ ਤਾਂ ਬੰਦਾ ਕਵੇ ਕਿ ਮੈਂ ਵੇਖਿਆ, ਉਹ ਚੀਜ਼ ਹੀਅਰਸੇ ਨਹੀਂ ਹੁੰਦੀ। ਬੰਦਾ ਕਵੇ ਕਿ ਮੇਰੇ ਦੋਸਤ ਨੇ ਗਾੜੀਆਂ ਕਿਸੇ ਤੋਂ ਸੁਣਿਆ ਸੀਗਾ ਜਾਂ ਉਹਨੇ ਕਿਹਾ ਸੀਗਾ, ਉਹ ਚੀਜ਼ ਨੂੰ ਸੁਣੀ ਸੁਣਾਈ ਗੱਲ ਜਿੱਦਾਂ ਤੁਸੀਂ ਕਹਿੰਦੇ ਆ ਲੌਂਗ ਸਟੋਰੀ ਸ਼ਾਰਟ। ਤੇ ਉਹ ਕਹਿੰਦੇ ਕਿ ਇਹ ਚੀਜ਼ ਤੇ ਆਪਾਂ ਵਿਸ਼ਵਾਸ ਜਾਂ ਇੰਨਾ ਵੇਟ ਨਹੀਂ ਆਪਾਂ ਇਹਨੂੰ ਦੇ ਸਕਦੇ ਕਿ ਪੁਲਿਸ ਨੇ ਆ ਕੇ ਏਦਾਂ ਕਿਹਾ ਸੀ ਕਿ ਨਹੀਂ ਕਿਹਾ ਸੀਗਾ। ਮੋਰਓਵਰ ਜੇ ਉਹਨਾਂ ਨੇ ਕਿਹਾ ਵੀ ਸੀਗਾ, ਉਹਨਾਂ ਨੇ ਸਿਰਫ ਇਹੀ ਕਿਹਾ ਸੀਗਾ ਕਿ ਸ਼ਰਮੇ ਨੂੰ ਮਾਰ ਦੇਣਾ। ਉਹਨਾਂ ਨੇ ਕੋਈ ਹੋਰ ਅੱਗੇ ਜਿਹੜੀ ਰੀਜ਼ਨਿੰਗ ਨਹੀਂ ਜਿਹੜੀ ਦਿੱਤੀ ਕਿ ਸ਼ਰਮਾ ਵੀ ਵੱਖਵਾਦੀ ਆ, ਅੱਤਵਾਦੀ ਆ, ਜਾਂ ਸ਼ਰਮਾ ਵੀ ਸਰਕਾਰ ਨੂੰ ਸੁੱਟਣਾ ਚਾਹੁੰਦਾ। ਤੇ ਤਾਂ ਕਰਕੇ ਸਿਰਫ ਤੇ ਸਿਰਫ ਰੀਜ਼ਨ ਇਹੀ ਸੀਗਾ ਕਿ ਉਹ ਕਿਤਾਬ ਜਿਹੜੀ ਰੋਕਣੀ ਚਾਹੁੰਦੇ ਸੀਗੇ ਪਬਲਿਸ਼ ਹੋਣ ਤੋਂ, ਤਾਂ ਕਰਕੇ ਜਿਹੜਾ ਸ਼ਰਮੇ ਨੂੰ ਉਹਨਾਂ ਨੇ ਟਾਰਗੇਟ ਕੀਤਾ। ਤੇ ਪੋਲੀਟੀਕਲ ਵਾਲਾ ਕੋਈ ਵੀ ਜਿਹੜਾ ਰੀਜ਼ਨ ਨਹੀਂ ਬਣਦਾ। ਤੇ ਸ਼ਰਮਾ ਸਾਹਿਬ ਦਾ ਜਿਹੜਾ ਕੇਸ ਸੀਗਾ ਉਹ ਉਹਨਾਂ ਨੇ ਡਿਨਾਈ ਕਰਤਾ ਸੀਗਾ। ਤੇ ਇਹ ਵੀ ਜਿਹੜਾ ਇੱਕ ਪੁਰਾਣਾ ਕੇਸ ਹੈ ਇਤੋਂ। ਸੋ ਇਹ ਵੀ ਆਰਗੂਮੈਂਟ ਫਿਰ 9th ਸਰਕਟ ਦੇ ਵਿੱਚ ਕਮਲਪਾਲ ਹੁਣਾਂ ਦੇ ਕੇਸ ਦੇ ਵਿੱਚ ਜਿਹੜੇ ਉਹ ਵਰਤੇ ਗਏ ਡੀਨੂ ਤੋਂ ਬਾਅਦ ਚ ਸ਼ਰਮਾ ਵਰਸਸ ਹੋਲਡਰ ਵਾਲੇ ਕੇਸ ਦੇ ਵਿੱਚ। ਹੁਣ ਜਿੱਦਾਂ ਤੁਸੀਂ ਸ਼ਰਮਾ ਵਾਲੀ ਆਰਗੂਮੈਂਟ ਉਹਨਾਂ ਨੇ ਵਾਪਸ ਪਾਤੀ ਆਹੀ ਵਾਲੇ ਕੇਸ 'ਚ ਕਮਲਪਾਲ ਦੇ ਕੇ। ਸ਼ਰਮਾ ਵਾਲੇ ਕੇਸ ਵੀ ਸੇਮ ਹੀ ਚੀਜ਼ ਸੀਗੀ ਕਿ ਉਹਦੇ ਫਾਦਰ ਦੇ ਰਿਲੇਟਡ ਲੱਭਦੇ ਸੀਗੇ ਤਾਂ ਤੰਗ ਕਰਦੇ ਸੀਗੇ, ਸ਼ਰਮਾ ਨੂੰ ਡਾਇਰੈਕਟਲੀ ਨਹੀਂ, ਉਹਦੇ ਨਾਲ ਨਹੀਂ ਸੀਗਾ। ਸੋ ਹੁਣ ਇਹ ਦੋਨੋਂ ਕੇਸ ਐਟ ਪਲੇ ਆ ਕਮਲਪਾਲ ਦੇ ਕੇਸ ਦੇ ਵਿੱਚ, ਡੀਨੂ ਵਾਲਾ ਵੀ ਸ਼ਰਮੇ ਵਾਲਾ ਵੀ। ਸੋ ਫਿਰ ਜਿਹੜੀ ਅਦਾਲਤ ਆ ਇਸ ਨੂੰ ਕਮਲਪਾਲ ਵਾਲੇ ਕੇਸ ਤੇ ਕਿਉਂ ਨਹੀਂ ਅਪਲਾਈ ਕਰ ਸਕੀ, ਜਾਂ ਆਪਾਂ ਇਹ ਕਹੀਏ ਵੀ ਕਮਲ ਦਾ ਜਿਹੜਾ ਕੇਸ ਆ, ਕਮਲਪਾਲ ਦਾ ਕੇਸ ਆ, ਇਹਨਾਂ ਦੋਨਾਂ ਕੇਸਾਂ ਨਾਲੋਂ ਫਿਰ ਵੱਖਰਾ ਕਿੱਦਾਂ ਆ? ਉਹਦੇ ਵਿੱਚ ਇੰਪਿਊਟਡ ਪੋਲੀਟੀਕਲ ਓਪੀਨੀਅਨ, ਉਹਦੀ ਵਿਚਾਰਧਾਰਾ, ਉਹ ਫਿਰ ਕਿੱਦਾਂ ਆਉਂਦਾ? ਕਾਫੀ ਚੀਜ਼ਾਂ ਮਿਲਦੀਆਂ ਜੁਲਦੀਆਂ ਦੂਜੇ ਕੇਸਾਂ ਨਾਲ। ਸੋ ਹੁਣ ਕਮਲਪਾਲ ਦੇ ਕੇਸ ਵਾਲਾ ਜੀ ਵਾਪਸ ਹਨਾ, ਡੀਨੂ ਵਾਲਾ ਤਾਂ ਉਹਨਾਂ ਨੇ ਰਿਜੈਕਟ ਕਰਤਾ ਕਿ ਡੀਨੂ ਵਾਲੇ 'ਚ ਤਾਂ ਸਿੱਧੇ ਇਨਵੈਸਟੀਗੇਸ਼ਨ ਹੀ ਸੀਗੀ, ਡੀਨੂ ਨੇ ਆਪ ਹੀ ਆਪਣੇ ਮੂੰਹੋਂ ਕਹਿਤਾ, ਮੰਨ ਲਿਆ। ਹੁਣ ਸ਼ਰਮੇ ਵਾਲੇ ਕੇਸ 'ਚ ਸੀਗਾ 2011 ਦਾ ਸੀਗਾ। ਸ਼ਰਮੇ ਨੇ ਕਿਹਾ ਕਿ ਨਹੀਂ, ਸਿਆਸੀ ਰੀਜ਼ਨ ਕਰਕੇ ਲੱਭਦੇ ਸੀਗੇ, ਸਿੱਖਾਂ ਦੀ ਮੂਵਮੈਂਟ ਬਾਰੇ ਗੱਲ ਹੁੰਦੀ ਸੀ ਤੇ ਬਾਪੂ ਦੀ ਇਨਵੈਸਟੀਗੇਸ਼ਨ ਸੀਗੀ, ਉਹਨੂੰ ਰੋਕਣਾ ਚਾਹੁੰਦੇ ਸੀ ਤੇ ਉਹਦੇ ਵਿਚਾਰ ਮੇਰੇ ਤੇ ਲਾਗੂ ਜਿਹੜੇ ਹੁੰਦੇ ਆ ਹਨਾ। ਸੋ ਸ਼ਰਮੇ ਵਾਲੇ ਕੇਸ ਦੀ ਜਿਹੜੀ ਆਰਗੂਮੈਂਟ ਸੀਗੀ ਉਹ ਐਕਚੁਅਲੀ ਜ਼ਿਆਦਾ ਤਕੜੀ ਸੀਗੀ ਮੇਰੇ ਹਿਸਾਬ ਨਾਲ ਡੀਨੂ ਨਾਲੋਂ। ਠੀਕ ਹੈ, ਇਹਦੇ ਤੇ ਲਾਉਣ ਦੇ ਲਈ। ਹਾਂਜੀ, ਕਿਉਂਕਿ ਇਹਦੇ ਵਿੱਚ ਇੱਕ ਪੋਲੀਟੀਕਲ ਮੋਟੀਵੇਸ਼ਨ ਜਿਹੜੀ ਬਾਪੂ ਜੀ ਦੀ ਉਹਦੇ ਸੀਗੀ। ਪਰ ਸ਼ਰਮੇ ਦੇ ਕੋਰਟ ਦੇ ਵਿੱਚ 9th ਸਰਕਟ ਨੇ ਹੁਣ ਇਹ ਕਿਹਾ ਕਿ ਜਿਹੜੀ ਮੋਟੀਵੇਸ਼ਨ ਸੀਗੀ ਸਿਰਫ ਤੇ ਸਿਰਫ ਇਹ ਕਿ ਬਾਪੂ ਨੂੰ ਕਿਤਾਬ ਪਬਲਿਸ਼ ਕਰਨ ਤੋਂ ਰੋਕਿਆ ਜਾਵੇ। ਪੁਲਿਸ ਨੇ ਕਦੀ ਵੀ ਸ਼ਰਮੇ ਤੋਂ ਇਨਕੁਆਇਰੀ ਨਹੀਂ ਕੀਤੀ ਕਿ ਤੇਰੇ ਸਿਆਸੀ ਵਿਚਾਰ ਜਿਹੜੇ ਕੀ ਆ। ਉਹ ਜਦੋਂ ਉਹਨੇ ਫੜਿਆ ਤੇ ਸਿਰਫ ਇਹੀ ਪੁੱਛਿਆ ਕਿ ਬਾਪੂ ਕਿੱਥੇ ਆ, ਕਿਤਾਬ ਕਿੱਥੇ ਆ। ਜਦੋਂ ਉਹ ਵਾਪਸ ਗਿਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਫੋਟੋ ਕਾਪੀਆਂ ਰੱਖਦਾ ਵਾ, ਫਿਰ ਦੁਬਾਰਾ ਉਹਨੂੰ ਕੁੱਟਮਾਰ ਜਿਹੜੀ ਉਹਦੀ ਕੀਤੀ। ਜੇ ਉਹ ਕਹਿੰਦੇ ਕਿ ਜੇ ਆਹ ਵਾਲੀ ਜਿਹੜੀ ਆਰਗੂਮੈਂਟ ਸ਼ਰਮਾ ਕਰਨ ਦੇ ਆ ਕਿ ਬਾਪੂ ਦੇ ਜਿਹੜੇ ਵਿਚਾਰ ਆ ਉਹ ਮੇਰੇ ਤੇ ਉਹਨਾਂ ਨੇ ਲਾਗੂ ਕੀਤੇ ਆ, ਉਹ ਕਹਿੰਦੇ ਨਹੀਂ ਲਾਗੂ ਕੀਤੇ, ਹੀਅਰਸੇ ਆ, ਇਹਨੂੰ ਆਪਾਂ ਇੰਨਾ ਵੇਟ ਨਹੀਂ ਦੇ ਸਕਦੇ। ਹੁਣ ਆਪਣੇ ਸਿੰਘ ਵਾਲੇ ਕੇਸ 'ਚ ਕੀ ਸੀਗਾ ਕਿ ਉਹਨਾਂ ਨੇ ਸਿੱਧਾ ਹੀ ਕਿਹਾ ਕਿ ਤੂੰ ਵੱਖਵਾਦੀ ਆ, ਘਰ ਵਾਲੀ ਨੂੰ ਕਿਹਾ, ਘਰ ਵਾਲੀ ਨੂੰ ਵੀ ਕਿਹਾ
ਇਹ ਗਤੀਵਿਧੀਆਂ ਜਿਹੜੀਆਂ ਕਰਦਾ ਕਿ ਦੋਨਾਂ 'ਚ ਬਹੁਤ ਜ਼ਿਆਦਾ ਫਰਕ ਆ। ਸਿੰਘ ਵਾਲੇ ਕੇਸ ਦੇ ਵਿੱਚ ਕਿਉਂਕਿ ਜੱਜ ਨੇ ਕਿਹਾ ਕਿ ਇਹ ਸਹੀ ਇਹਦੇ ਬਿਆਨ ਆ ਸਾਰੇ, ਝੂਠ ਨਹੀਂ ਬੋਲਦਾ, ਆਪਾਂ ਇਹਦੀ ਗੱਲ ਮੰਨਦੇ ਆ, ਤੇ ਸਿਰਫ ਇੱਕੋ ਗੱਲ ਸੀਗੀ ਕਿ ਇੰਪਿਊਟਡ ਪੋਲੀਟੀਕਲ ਓਪੀਨੀਅਨ ਹੈਗਾ ਕਿ ਨਹੀਂ ਹੈਗਾ। ਉਹ ਕੇਸ ਦੇ ਵਿੱਚ ਜਿਹੜੇ ਸੀਗੇ ਸਰਕਾਰ ਸਿੱਧੇ ਡਾਇਰੈਕਟਲੀ ਸਿੰਘ ਨੂੰ ਕਹਿ ਰਹੀ ਸੀ ਕਿ ਤੂੰ ਵੀ ਜਿਹੜਾ ਇੱਕ ਗੱਦਾਰ ਆ, ਤੇ ਤਾਂ ਕਰਕੇ ਜਿਹੜਾ ਸਿੰਘ ਵਾਲਾ ਕੇਸ ਆ ਉਹ ਸ਼ਰਮੇ ਵਾਲੇ ਕੇਸ ਨਾਲੋਂ ਡਿਫਰੈਂਟ ਆ। ਜਿਹੜੇ ਸ਼ਰਮੇ ਵਾਲੇ ਤੇ ਡੀਨੂ ਵਾਲੇ ਕੇਸ ਆ ਉਹ ਸਿੰਘ ਦੇ ਕੇਸ 'ਚ ਐਪਲੀਕੇਬਲ ਨਹੀਂ ਹੁੰਦੇ, ਕਿਉਂਕਿ ਉਹ ਦੋਨੋਂ ਕੇਸਾਂ ਦੇ ਵਿੱਚ ਡੀਨੂ ਵਾਲੇ ਕੇਸ ਦੇ ਵਿੱਚ ਉਹ ਇਨਵੈਸਟੀਗੇਸ਼ਨ ਕਰਦੇ ਪਏ ਸੀਗੇ, ਤੇ ਸ਼ਰਮੇ ਵਾਲੇ ਕੇਸ 'ਚ ਉਹ ਬਾਪੂ ਨੂੰ ਜਿਹੜਾ ਕਿਤਾਬ ਪਬਲਿਸ਼ ਕਰਨ ਤੋਂ ਰੋਕਣਾ ਚਾਹੁੰਦੇ ਸੀਗੇ। ਤੇ ਉਹ ਕਿਸੇ ਵੀ ਮੌਕੇ ਤੇ ਉਹਨਾਂ ਨੇ ਸ਼ਰਮੇ ਨੂੰ ਇਹ ਨਹੀਂ ਕਿਹਾ ਕਿ ਤੂੰ ਵੱਖਵਾਦੀ ਆ ਜਾਂ ਅੱਤਵਾਦੀ ਆ, ਤੇ ਉਹਨਾਂ ਨੇ ਸਿਰਫ ਇਹੀ ਕਿਹਾ ਕਿ ਜੇ ਵਾਪਸ ਆਇਆ ਤਾਂ ਤੈਨੂੰ ਮਾਰ ਦੇਣਾ। ਪਰ ਇਹਦੇ ਵਿੱਚ ਕੋਈ ਪੋਲੀਟੀਕਲ ਰੀਜ਼ਨ ਉਹਨਾਂ ਦਾ ਸੀਗਾ ਨਹੀਂ, ਸਿਰਫ ਤੇ ਸਿਰਫ ਬਾਪੂ ਨੂੰ ਕਿਤਾਬ ਪਬਲਿਸ਼ ਕਰਨ ਤੋਂ ਰੋਕਣਾ ਚਾਹੁੰਦੇ ਸੀਗੇ। ਤੇ ਓਬਵੀਅਸਲੀ ਉਹਨਾਂ ਨੇ ਬਾਪੂ ਨੂੰ ਵੀ ਕੁਝ ਕਿਹਾ ਨਹੀਂ, ਹਨਾ। ਹੁਣ ਗੱਲ ਇਹੀ ਆ ਕਿ ਜਿਹੜਾ ਖਾਨ ਨੂੰ ਲੱਭਦੇ ਸੀਗੇ, ਜੇ ਖਾਨ ਲੱਭਦਾ ਤਾਂ ਉਹਨਾਂ ਨੇ ਕੀ ਕਰਨਾ ਸੀਗਾ। ਸੋ ਇਸ ਕੇਸ ਦੇ ਵਿੱਚ ਇਹਦੇ ਬਾਪੂ ਜੀ ਵੀ ਉੱਥੇ ਹੀ ਸੀਗੇ ਆਲਰੇਡੀ, ਸ਼ਰਮੇ ਹੋਣਾ ਦੇ। ਕਿਤਾਬ ਬਾਪੂ ਜੀ ਨੇ ਆਪ ਹੀ ਜਾ ਕੇ ਥਾਣੇ ਦੇ ਵਿੱਚ ਕਿਹਾ ਕਿ ਆਹ ਫੜੋ ਸਾਰੀਆਂ ਕੁੰਜੀਆਂ, ਤੇ ਮੈਂ ਹੁਣ ਕਿਤਾਬ ਨਹੀਂ ਪਬਲਿਸ਼ ਕਰਨੀ। ਤੇ ਬਾਪੂ ਜੀ ਨੂੰ ਵੀ ਉਹਨਾਂ ਨੇ ਕੁਝ ਕਿਹਾ ਨਹੀਂ, ਤੇ ਜਦੋਂ ਗਏ ਤੇ ਸਿਰਫ ਧਮਕੀ ਦਿੱਤੀ ਕਿ ਇਹ ਵਾਪਸ ਨਹੀਂ ਆਉਣਾ ਚਾਹੀਦਾ ਸ਼ਰਮਾ। ਤੇ ਤਾਂ ਕਰਕੇ ਜਿਹੜਾ ਸੀਗਾ ਉਹਨਾਂ ਨੇ ਕਿਹਾ ਕਿ ਸ਼ਰਮੇ ਵਾਲਾ ਕੇਸ ਜਿਹੜਾ ਉਹ ਲਾਗੂ ਨਹੀਂ ਹੁੰਦਾ, ਤੇ ਰੀਅਲ ਆਈਡੀ ਐਕਟ ਜਿਹੜਾ ਸੀਗਾ ਉਹਦਾ ਸਟੈਂਡਰਡ ਜਿਹੜਾ ਸੀਗਾ ਉਹ ਸਿੰਘ ਜਿਹੜਾ ਸੀਗਾ ਮੀਟ ਕਰ ਗਿਆ। ਕਿ ਲੌਂਗ ਸਟੋਰੀ ਸ਼ਾਰਟ ਦੱਸੀਏ ਕਿ ਸਿੰਘ ਜਿਹੜਾ ਸੀਗਾ ਉਹ ਰੀਅਲ ਆਈਡੀ ਐਕਟ ਵਾਲਾ ਸਟੈਂਡਰਡ ਜਿਹੜਾ ਇਹਦੇ ਵਿੱਚ ਮੀਟ ਕਰ ਗਿਆ। ਤੇ ਇਨ ਸ਼ਾਰਟ ਜਿਹੜਾ ਸੀਗਾ ਕਿ ਲੈਜੀਟੀਮੇਟ ਇਨਵੈਸਟੀਗੇਸ਼ਨ ਜਦੋਂ ਚੱਲਦੀ ਹੋਵੇ ਤੇ ਉਹਦੇ ਵਿੱਚ ਡੀਨੂ ਜਾਂ ਕੋਈ ਵੀ ਕੇਸ ਇਹ ਨਹੀਂ ਸਾਬਤ ਕਰਦਾ ਕਿ ਤੁਸੀਂ ਹੋਰ ਸਬੂਤ ਨਹੀਂ ਪੇਸ਼ ਕਰ ਸਕਦੇ ਆ। ਭਾਵੇਂ ਸਿੰਘ ਦੀ ਮੰਨ ਲਿਆ ਜਾਵੇ ਜੇ ਇਨਵੈਸਟੀਗੇਸ਼ਨ ਵੀ ਹੁੰਦੀ ਸੀਗੀ, ਪਰ ਸਿੰਘ ਨੇ ਰੀਅਲ ਆਈਡੀ ਐਕਟ ਦੇ ਥੱਲੇ ਹੋਰ ਵੀ ਸਬੂਤ ਜਿਹੜਾ ਡਾਇਰੈਕਟ ਤੇ ਇਨਡਾਇਰੈਕਟ ਦਿੱਤਾ ਕਿ ਉਹ ਪੁਲਿਸ ਜਿਹੜੀ ਸੀਗੀ ਪੋਲੀਟੀਕਲੀ ਮੋਟੀਵੇਟਡ ਸੀਗੀ। ਖਾਨ ਵਾਲਾ ਜਿਹੜਾ ਓਪੀਨੀਅਨ ਆ ਉੱਤੇ ਲਾਗੂ ਹੋਇਆ, ਉਹਨੂੰ ਵੀ ਅੱਤਵਾਦੀ ਵੱਖਵਾਦੀ ਸਮਝਦੀ ਸੀ ਕਿ ਇਹ ਵੀ ਦੇਸ਼ ਦੇ ਖਿਲਾਫ ਜਿਹੜਾ ਕੰਮ ਕਰਦਾ। ਸੋ ਇਹ ਰੀਜ਼ਨਿੰਗ ਜਿਹੜੀ ਕੋਰਟ ਨੇ ਦਿੱਤੀ, ਤੇ ਸ਼ਰਮੇ ਵਾਲਾ ਕੇਸ ਜਿਹੜਾ ਸੀਗਾ ਉਹਨੇ ਕਿਹਾ ਨਹੀਂ ਐਪਲੀਕੇਬਲ ਹੋਣਾ, ਤੇ ਸਰਕਾਰ ਦੀ ਫਿਰ ਦੂਜੀ ਆਰਗੂਮੈਂਟ ਵੀ ਜਿਹੜੀ ਸੀਗੀ ਉਹਨਾਂ ਨੇ ਰਿਜੈਕਟ ਕਰਤੀ। ਸੋ ਉਹ ਵੀ ਫੇਲ ਹੋ ਗਈ, ਡੀਨੋ ਵਾਲੀ ਵੀ ਫੇਲ ਹੋ ਗਈ, ਸ਼ਰਮੇ ਵਾਲੀ ਵੀ ਫੇਲ ਹੋ ਗਈ। ਹੁਣ ਸ਼ਰਮੇ ਵਾਲੇ ਕੇਸ ਦੇ ਵਿੱਚ ਹੀਅਰਸੇ ਵਾਲੀ ਗੱਲ ਸੀ, ਇੱਥੇ ਜਿਹੜੇ ਸਿੰਘ ਸਾਹਿਬ ਆ ਉਹਨਾਂ ਨੇ ਆਪ ਜਿਹੜਾ ਉਹ ਦੱਸਿਆ। ਸੋ ਇਹ ਵੀ ਇੱਕ ਵੱਡਾ ਜਿਹੜਾ ਫਰਕ ਆਪਾਂ ਉਹ ਦੇਖਦੇ ਆ ਵੀ ਉਹ ਜਿੱਦਾਂ ਸੁਣੀ ਸੁਣਾਈ ਗੱਲ ਸੀ, ਤੇ ਇਹ ਸਿੰਘ ਸਾਹਿਬ ਜਿਹੜਾ ਉਹ ਸਾਰਾ ਕੁਝ ਦੱਸ ਰਹੇ ਸੀ ਵੀ ਮੈਨੂੰ ਇੱਦਾਂ ਕਿਹਾ, ਮੇਰੀ ਘਰ ਵਾਲੀ ਨੂੰ ਇੱਦਾਂ ਕਿਹਾ। ਸੋ ਉਹ ਵੀ ਉਹਦੇ ਕਰਕੇ ਵੀ ਇਹਨਾਂ ਦੀ ਜਿਹੜੀ ਟੈਸਟੀਮੋਨੀ ਉਹ ਜ਼ਿਆਦਾ ਕ੍ਰੈਡੀਬਲ ਬਣਦੀ ਆ। ਸੋ ਸਿਰਫ ਕੁਝ ਅੱਖਰਾਂ ਦੇ ਉੱਤੇ ਇਹ ਜਿਹੜੇ ਕੇਸ ਜਿਹੜੇ ਡਿਫਰੈਂਟ ਆਊਟਕਮ ਆਏ ਕਿ ਸਿੰਘ ਨੂੰ ਉਹਨਾਂ ਨੇ ਕੀ ਕਿਹਾ, ਸ਼ਰਮੇ ਨੂੰ ਉਹਨਾਂ ਨੇ ਕੀ ਕਿਹਾ, ਡੀਨੂ ਨੂੰ ਉਹਨਾਂ ਨੇ ਕੀ ਕਿਹਾ। ਜੇ ਸਾਰੀ ਨੋਇਸ ਹਟਾ ਦਈਏ ਤਾਂ ਸਾਰੀ ਗੱਲ ਉੱਥੇ ਆ ਕੇ ਢੁਕਦੀ ਆ, 3 ਬਿਆਨਾਂ ਤੇ ਆ ਗਈ ਗੱਲ। ਉਹਨਾਂ ਨੇ ਬਿਆਨਾਂ ਤੇ ਗੱਲ ਆ ਗਈ, ਉਹ ਮਾਈਨਿਊਟ ਡਿਟੇਲ ਦੇ ਉੱਤੇ ਗੱਲ ਆ ਗਈ ਕਿ ਉਹਨਾਂ ਨੇ ਕੀ ਕਿਹਾ। ਤੇ ਫਿਰ ਡੀਨੂ ਨੇ ਜਿੱਦਾਂ ਦੱਸਿਆ ਕਿ ਨਹੀਂ ਉਹ ਇਨਵੈਸਟੀਗੇਸ਼ਨ ਕਰਦੇ ਸੀ, ਉਹ ਹੱਲ ਲੱਭਣਾ ਚਾਹੁੰਦੇ ਸੀਗੇ, ਦੋਸ਼ੀਆਂ ਨੂੰ ਦਿਖਾਉਣਾ ਚਾਹੁੰਦੇ ਸੀ ਉੱਥੇ ਉਹ। ਹਾਂਜੀ, ਤੇ ਸੇਮ ਥਿੰਗ ਜਿਹੜੇ ਸ਼ਰਮੇ ਨੇ ਕਿਹਾ ਕਿ ਨਹੀਂ ਉਹ ਕਿਤਾਬ ਰੋਕਣਾ ਚਾਹੁੰਦੇ ਸੀਗੇ, ਪਰ ਸਿੰਘ ਨੇ ਕਿਹਾ ਕਿ ਨਹੀਂ, ਉਹ ਕਹਿੰਦੇ ਤੂੰ ਗੱਦਾਰ ਆ, ਤੂੰ ਦੇਸ਼ ਦੇ ਖਿਲਾਫ ਕੰਮ ਕਰਦਾ। ਸੋ ਡਿਫਰੈਂਸ ਆ ਗਿਆ ਉੱਥੇ, ਤਾਂ ਕਰਕੇ ਉਹ ਜਿਹੜੇ ਕੇਸ ਆ ਉਹ ਐਪਲੀਕੇਬਲ ਨਹੀਂ ਹੋਏ। ਤੇ ਰੀਅਲ ਆਈਡੀ ਐਕਟ ਥੱਲੇ ਜਿਹੜਾ ਸੀਗਾ ਸਿੰਘ ਦਾ ਜਿਹੜਾ ਕੇਸ ਆਪਣਾ ਗ੍ਰਾਂਟ ਉਹਨਾਂ ਨੇ ਕਰਤਾ। ਇੱਕ ਇਹਦੇ ਵਿੱਚ ਬੜੀ ਇੰਟਰਸਟਿੰਗ ਚੀਜ਼ ਸੀਗੀ, ਉਹ ਥੋੜੀ ਜਿਹੀ ਹੁਣ ਟੈਕਨੀਕਲ ਡਿਟੇਲ ਹੈ ਨਾ, ਆਡੀਅנס ਆਪਣੀ ਕਾਫੀ ਦੱਸਦੇ ਆ, ਉਹਨਾਂ ਨੂੰ ਕਾਫੀ ਨਾਲ ਜੁੜੀ ਹੋਈ ਆ। ਜੋਕਰ ਹੁਣ ਆਪਣੇ ਘੱਟ ਹੀ ਹੁੰਦੇ ਅੱਜ ਕੱਲ, ਕਮੈਂਟਾਂ 'ਚ ਵੀ ਸਾਰੇ ਆਪਣੇ ਸੁਣਦੇ ਆ, ਨੌਲੇਜ ਰਹਿੰਦੇ ਆ। ਤੇ ਇੱਕ ਵੈਂਚਰ ਰਿਮਾਂਡ ਇੱਕ ਚੀਜ਼ ਹੁੰਦੀ ਹੈ। ਵੈਂਚਰ ਰਿਮਾਂਡ ਕੀ ਹੁੰਦਾ ਕਿ ਜਦੋਂ ਕੋਰਟ ਫੈਸਲਾ ਕੋਈ ਕਰ ਦਿੰਦਾ ਤੇ ਉਹ ਨਾ BIA ਵੱਲ ਰਿਮਾਂਡ ਕਰਦਾ, ਤੇ BIA ਫਿਰ ਫੈਸਲਾ ਕਰਦੀ ਆ, ਡਿਸੀਜਨ ਦਿੰਦੀ ਆ ਫਸਟ ਇੰਸਟੈਂਸ ਦੇ ਵਿੱਚ, ਉਹਨੂੰ ਵੈਂਚਰ ਰਿਮਾਂਡ ਜਿਹੜੀ ਕਹਿੰਦੇ ਆ। ਠੀਕ ਹੈ। ਇਹ ਵਾਲੇ ਕੇਸ ਦੇ ਵਿੱਚ ਕੀ ਸੀਗਾ ਕਿ ਪੋਸਚਰ ਉਹ ਕਹਿੰਦੇ ਸਿੰਘ ਦੇ ਕੇਸ ਦਾ ਅਲੱਗ ਆ, ਤੇ ਸਿੰਘ ਨੂੰ ਵੱਡਾ ਹੀ ਫਲ ਉਹਨਾਂ ਨੇ ਜਿਹੜਾ ਦਿੱਤਾ। ਉਹ ਕਹਿੰਦੇ ਕਿ ਪੋਸਚਰ ਜਿਹੜਾ ਸਿੰਘ ਦੇ ਕੇਸ ਦਾ ਅਲੱਗ ਆ, ਵੈਂਚਰ ਰਿਮਾਂਡ ਦੀ ਸਾਨੂੰ ਲੋੜ ਨਹੀਂ ਹੈਗੀ, ਕਿਉਂਕਿ ਇਹਨੂੰ ਜਿਹੜਾ ਜੱਜ ਸੀਗਾ ਉਹਨੇ ਵੀ ਕੈਟ ਵਾਲਾ ਰਿਲੀਫ, ਕਨਵੈਨਸ਼ਨ ਅਗੇਂਸਟ ਟਾਰਚਰ, ਕਿਉਂਕਿ ਪੁਲਿਸ ਨੇ ਕੁੱਟਮਾਰ ਕੀਤੀ ਸੀਗੀ, ਕਨਵੈਨਸ਼ਨ ਅਗੇਂਸਟ ਟਾਰਚਰ ਵਾਲਾ ਰਿਲੀਫ ਜਿਹੜਾ ਗ੍ਰਾਂਟ ਕਰਤਾ। ਤੇ ਇਸ ਕਰਕੇ ਕਹਿੰਦਾ ਜਿਹੜਾ ਉਹਦਾ ਸਟੈਂਡਰਡ ਹੁੰਦਾ ਉਹ ਵੀ ਕਾਫੀ ਜ਼ਿਆਦਾ ਹਾਈ ਆਲਰੇਡੀ ਹੁੰਦਾ। BIA ਨੇ ਵੀ ਜੱਜ ਦੇ ਨਾਲ ਅਗਰੀ ਕੀਤਾ ਸੀਗਾ, ਉਹਨਾਂ ਨੇ ਵੀ ਜਿਹੜਾ ਕੈਟ ਰਿਲੀਫ ਸੀਗਾ ਇਹਨੂੰ ਗ੍ਰਾਂਟ ਕੀਤਾ। ਜਿਹੜਾ ਜੱਜ ਸਾਹਿਬ ਸੀਗੇ ਉਹਨਾਂ ਨੇ ਸਾਰਾ ਕੁਝ ਮੱਦੇ ਨਜ਼ਰ ਰੱਖ ਕੇ ਕਿਹਾ ਕਿ ਸਿੰਘ ਨੇ ਸੱਚੀ ਗਵਾਹੀ ਦਿੱਤੀ ਆ,
ਤੇ ਉਹ ਕਹਿੰਦੇ ਕਿ ਕਿਉਂਕਿ ਸਾਰਾ ਹੀ ਜਿਹੜਾ ਐਵੀਡੈਂਸ ਸੇਮ ਸੀਗਾ, ਉਹਨੂੰ ਕੈਟ ਰਿਲੀਫ ਗ੍ਰਾਂਟ ਕੀਤਾ। ਸਿਰਫ ਤੇ ਸਿਰਫ ਮੁੱਦਾ ਜਿਹੜਾ ਇਹੀ ਸੀਗਾ ਕਿ ਪੋਲੀਟੀਕਲ ਓਪੀਨੀਅਨ ਵਾਲਾ ਕੇਸ ਇਹਦੇ ਵਿੱਚ ਹੈਗਾ ਕਿ ਨਹੀਂ ਹੈਗਾ। ਕਿਉਂਕਿ ਆਪਾਂ ਇਹ ਫਾਈਂਡ ਕਰਦੇ ਹਾਂ ਕਿ ਇਹ ਹੈਗਾ, ਤੇ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜਾ ਸਿੰਘ ਆ ਉਹ ਰਿਫਿਊਜੀ ਸਟੇਟਸ ਇਸਟੈਬਲਿਸ਼ ਨਹੀਂ ਕਰ ਪਾਊਗਾ। ਉਹ ਕਹਿੰਦੇ ਕਿ ਸਿੰਘ ਨੇ ਜਿਹੜਾ ਇੱਕ ਬਹੁਤ ਹਾਈ ਬਰਡਨ ਹੈਗਾ ਕਿ ਉਹਨੂੰ ਮੋਸਟ ਲਾਈਕਲੀ ਉਹਨੂੰ ਟੌਰਚਰ ਕਰਨਾ ਕੰਟਰੀ ਵਿੱਚ ਆਪਣੇ ਜਦੋਂ ਵਾਪਸ ਜਾਊਗਾ, ਤੇ ਇਹ ਇਹਨੇ ਆਲਰੇਡੀ ਪਹਿਲਾਂ ਹੀ ਜੱਜ ਮੂਹਰੇ ਜਿਹੜਾ ਸਾਬਤ ਕਰਤਾ। ਕੈਟ ਰਿਲੀਫ ਇਹਨੇ ਆਲਰੇਡੀ ਲੈ ਲਿਆ, ਇੱਕ ਵੱਡਾ ਕੈਟ ਰਿਲੀਫ ਜਿਹੜਾ ਔਖਾ ਸਟੈਂਡਰਡ ਇਹਨੇ ਆਲਰੇਡੀ ਮੀਟ ਕਰ ਲਿਆ। ਅਸਾਲਮ ਵਾਲਾ ਸਟੈਂਡਰਡ ਜਿਹੜਾ ਥੋੜਾ ਜਿਹਾ ਸੌਖਾ ਹੁੰਦਾ ਕੈਟ ਰਿਲੀਫ ਨਾਲੋਂ, ਤੇ ਕਹਿੰਦੇ ਕਿ ਜੇ ਔਖਾ ਹੀ ਇਹਨੇ ਮੀਟ ਕਰ ਲਿਆ ਤੇ ਆਪਾਂ ਆਲਰੇਡੀ ਹੈਲਡ ਕਰਤਾ ਕਿ ਪੋਲੀਟੀਕਲ ਓਪੀਨੀਅਨ ਇਹਦਾ ਹੈਗਾ। ਤੇ ਜਿਹੜਾ ਸੌਖਾ ਵਾਲਾ ਸਟੈਂਡਰਡ ਆ ਅਸਾਲਮ ਵਾਲਾ ਰੀਅਲ ਆਈਡੀ ਐਕਟ ਥੱਲੇ, ਕਿਉਂਕਿ ਇਹਨੇ ਇੱਕ ਜਿਹੜਾ ਪ੍ਰੋਂਗ ਉਹ ਸੈਟੀਸਫਾਈ ਕਰਤਾ, ਤਾਂ ਕਰਕੇ ਆਪਾਂ ਮੰਨਦੇ ਆ ਕਿ ਇਹਨੂੰ ਪੋਲੀਟੀਕਲ ਇੰਪਿਊਟਡ ਪੋਲੀਟੀਕਲ ਓਪੀਨੀਅਨ ਦਾ ਕੇਸ ਹੈਗਾ, ਤੇ ਇਹਨੇ ਵੈਲ ਫਾਊਂਡਡ ਫੀਅਰ ਫਿਊਚਰ ਪ੍ਰੋਸੀਕਿਊਸ਼ਨ ਵਾਲਾ ਆਲਰੇਡੀ ਮੀਟ ਕਰ ਲਿਆ, ਜੱਜ ਸਾਹਿਬ ਮੰਨ ਚੁੱਕੇ ਸੀਗੇ। ਤਾਂ ਕਰਕੇ ਜਿਹੜੀ ਵੈਂਚਰ ਰਿਮਾਂਡ ਆ ਉਹ ਨੈਸੈਸਰੀ ਨਹੀਂ ਹੈਗੀ ਇਸ ਕੇਸ ਦੇ ਵਿੱਚ। ਤੇ ਉਹ ਕਹਿੰਦੇ ਕਿ ਸਿੱਧੇ BI ਨੂੰ ਆਪਾਂ ਜਿਹੜੀ ਰੈਗੂਲਰ ਰਿਮਾਂਡ ਕਰਨੀ ਆ ਇਸ ਇੰਸਟਰਕਸ਼ਨ ਨਾਲ ਕਿ ਅਟਰਨੀ ਜਨਰਲ ਨੂੰ ਨਾਲ ਸ਼ਾਮਲ ਕਰੋ, ਤੇ ਉਹਨੂੰ ਕਹੋ ਕਿ ਡਿਸਕ੍ਰੈਸ਼ਨ ਆਪਣੀ ਜਿਹੜੀ ਐਕਸਰਸਾਈਜ਼ ਕਰੇ ਕਿ ਇਹਨੂੰ ਸਿੰਘ ਨੂੰ ਅਸਾਲਮ ਦਾ ਰਿਲੀਫ ਗ੍ਰਾਂਟ ਕਰਨਾ ਕਿ ਨਹੀਂ ਕਰਨਾ। ਤੇ ਫਿਰ ਜਿਹੜੇ ਸਿੰਘ ਸਾਹਿਬ ਦਾ ਜਿਹੜਾ ਸੀਗਾ ਕੇਸ ਉਹ ਗ੍ਰਾਂਟ ਹੋ ਗਿਆ, ਇਹ ਵਾਲੀ ਜਿਹੜੀ ਟੈਕਨੀਕੈਲਿਟੀ ਕਰਕੇ ਕਿ ਇਹ ਇੰਪਿਊਟਡ ਪੋਲੀਟੀਕਲ ਓਪੀਨੀਅਨ ਸੀਗਾ। ਸੋ ਨਿਚੋੜ ਇਸ ਗੱਲ ਦਾ ਇਹ ਆ ਕਿ ਤੁਹਾਨੂੰ ਕੀ ਕਿਹਾ ਸੀਗਾ ਉਹਨਾਂ ਨੇ ਜਦੋਂ ਤੁਹਾਨੂੰ ਕੁੱਟਦੇ ਸੀਗੇ, ਤੁਹਾਨੂੰ ਕੀ ਕਿਹਾ ਸੀਗਾ, ਤੁਹਾਨੂੰ ਜਦੋਂ ਪੁਲਿਸ ਕੋ ਗਏ ਤੁਹਾਨੂੰ ਕੀ ਕਿਹਾ। ਜੋ ਵੀ ਤੁਹਾਡੇ ਜਿਹੜੇ ਕੇਸ ਆ, ਕੋਈ ਵੀ ਮੁੱਦੇ ਵਾਲੇ ਤੁਹਾਡੇ ਕੇਸ ਆ, ਸਭ ਤੋਂ ਜਿਹੜਾ ਇੰਪੋਰਟੈਂਟ ਸਵਾਲ ਆ ਜਾਂਦਾ ਕੀ ਕਿਹਾ। ਇਹਦੇ ਨਾਲ ਕਈ ਵਾਰੀ ਜਿੱਦਾਂ ਆਪਾਂ ਗੱਲ ਕਰਦੇ ਆ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਦੀ, ਕਹਾਣੀਕਾਰਾਂ ਦੀ, ਪੈਰਾਲੀਗਲਾਂ ਦੀ, ਹਨਾ। ਸੋ ਜਿਹੜੇ ਬਿਆਨ ਆ ਬੰਦੇ ਦੇ ਬੜੇ ਇੰਪੋਰਟੈਂਟ ਜਿਹੜੇ ਹੁੰਦੇ ਆ। ਤੁਸੀਂ ਜਿਹੜੀ ਇਹ ਚੋਂ ਸਾਰੇ ਚੋਂ ਤੁਸੀਂ ਜੇ ਕੋਈ ਚੀਜ਼ ਯਾਦ ਰੱਖਣੀ ਆ, ਭਾਵੇਂ ਤੁਸੀਂ ਆਪਣੇ ਕਲਾਇੰਟ ਆ ਭਾਵੇਂ ਨਹੀਂ ਆ, ਸਿਰਫ ਤੁਸੀਂ ਇੱਕ ਚੀਜ਼ ਯਾਦ ਰੱਖਣੀ ਆ ਕਿ ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀਗਾ, ਉਹਨੂੰ ਤੁਸੀਂ ਸਹੀ ਤਰੀਕੇ ਨਾਲ ਆਪਣਾ ਜਿਹੜਾ ਆਰਟੀਕੂਲੇਟ ਉਹ ਕਰਨਾ। ਤੇ ਕਈ ਆਪਣੇ ਕੋਲ ਜਿਹੜੇ ਕੇਸ ਆਉਂਦੇ ਆ ਕਿ ਜੀ ਚਾਚੇ ਨਾਲ ਲੜਾਈ ਹੋ ਗਈ, ਪ੍ਰਾਪਰਟੀ ਦਾ ਮਸਲਾ ਪੈ ਗਿਆ, ਕਰਪਸ਼ਨ ਦਾ ਮਸਲਾ ਪੈ ਗਿਆ, ਏਦਾਂ ਕਰਤਾ ਪੁਲਿਸ ਨੇ, ਉਦਾਂ ਕਰਤਾ। ਉਹ ਕੁੱਟ ਮਾਰ ਤੇ ਨਹੀਂ ਜਾਂਦੇ ਹੈਗੇ ਕਦੀ, ਭਾਵੇਂ ਜਿੰਨਾ ਮਰਜ਼ੀ ਕੁੱਟਿਆ ਹੋਵੇ, ਭਾਵੇਂ ਲੱਤ ਬੰਦੇ ਦੀ ਕਿਉਂ ਨਾ ਵੱਢਤੀ ਹੋਵੇ, ਉਹਨੂੰ ਕੈਟ ਰਿਲੀਫ ਮਿਲਣਾ ਪੁਲਿਸ ਨੇ ਜੇ ਲੱਤ ਕਿਸੇ ਦੀ ਵੱਢੀ ਹੈ, ਹਨਾ। ਰੀਅਲ ਆਈਡੀ ਐਕਟ ਥੱਲੇ ਅਸਾਈਲਮ ਲੈਣ ਲਈ ਤੁਹਾਨੂੰ ਪ੍ਰੋਟੈਕਟਡ ਗਰਾਊਂਡ ਜਿਹੜੀ ਸਾਬਤ ਉਹ ਕਰਨੀ ਪੈਂਦੀ ਆ। ਰੇਸ, ਰਿਲੀਜਨ, ਨੈਸ਼ਨੈਲਿਟੀ, ਪਾਰਟੀਕੂਲਰ ਸੋਸ਼ਲ ਗਰੁੱਪ, ਪੋਲੀਟੀਕਲ ਓਪੀਨੀਅਨ, ਹਨਾ। ਤੇ ਸਾਰੇ ਜਿਹੜੇ ਟੌਪਿਕ ਆ, PSG ਜਿਹੜਾ ਕੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਾਫੀ ਡਿਟੇਲ ਦੇ ਵਿੱਚ ਆਪਾਂ ਕਈ ਵਾਰੀ ਡਿਸਕਸ ਕਰਦੇ ਆ। ਜੀ। ਸੋ ਆ ਜਿਹੜੀ ਚੀਜ਼ ਮੇਨ ਟੇਕ ਅਵੇ ਦੇ ਵਿੱਚ ਇਹੀ ਆ ਕਿ ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀਗਾ, ਉਹਨਾਂ ਦੀ ਮੋਟੀਵੇਸ਼ਨ ਕੀ ਸੀਗੀ, ਉਹ ਜਿਹੜੀ ਇਸ ਕੇਸ ਦੇ ਵਿੱਚ ਮੇਨ ਚੀਜ਼ ਹੈਗੀ ਆ। ਤੇ ਪ੍ਰੋਗਰਾਮ ਕਰਨ ਦਾ ਦੱਸਣ ਦਾ ਮਕਸਦ ਵੀ ਇਹੀ ਸੀਗਾ ਕਿ ਦੇਖੋ ਕਿੰਨੀਆਂ ਵੱਡੀਆਂ ਫਾਈਟਾਂ ਇਹਨਾਂ ਨੇ ਕੀਤੀਆਂ, ਕਿੰਨੇ ਸਾਲਾਂ ਬੱਧੀ ਦਾ ਪ੍ਰੋਸੈਸ ਆ। ਬਿਲਕੁਲ ਜੀ। 80s ਚ ਉਹ ਜਿਹੜਾ ਦੀਨੂ ਸੀਗਾ ਤੇ ਸ਼ਰਮਾ ਸਾਹਿਬ ਸੀਗੇ 1999 ਵਾਲੇ, ਤੇ ਸਿੰਘ ਸਾਹਿਬ ਆਪਣੇ ਸੀਗੇ 2004 ਵਾਲੇ, 2014 ਤੱਕ ਇਹ ਜਿਹੜੇ ਇੱਕੋ ਜਿਹੜੀ ਚੀਜ਼ ਆ, ਕਿੰਨੇ 25 30 ਸਾਲ ਦੇ ਜਿਹੜੇ ਫਲਸਫੇ ਜਿਹੜੇ ਹੈਗੇ ਆ ਉਹ ਤੁਹਾਡੇ ਮੂਹਰੇ ਲਿਆ ਕੇ ਪੇਸ਼ ਕਰੀਦੇ ਆ, ਤੇ ਉਹਨੂੰ ਇੰਜੋਏ ਕਰਿਆ ਕਰੋ। ਕ੍ਰਿਟਿਸਿਜ਼ਮ ਜਿੱਥੇ ਤੁਹਾਡਾ ਜਾਇਜ਼ ਆ, ਪਰ ਇਹਨੂੰ ਇੰਜੋਏ ਕਰਿਆ ਕਰੋ, ਨੌਲੇਜ ਕਰੋ, ਬਿਲਕੁਲ। ਤੇ ਸਹੀ ਜਿਹੜੇ ਆਪਣੇ ਰਾਹ ਦੇ ਵਿੱਚ ਫੋਕਸ ਕਰੋ, ਠੀਕ ਆ। ਤੇ ਹੋਪਫੁਲੀ ਇਹ ਜਿਹੜਾ ਪ੍ਰੋਗਰਾਮ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਤੁਹਾਡੇ ਕੇਸ ਦੇ ਵਿੱਚ ਚਾਨਣਾ ਪਾਊਗਾ ਕਿ ਜਿਹੜਾ ਫੋਕਸ ਆਫ ਇਨਵੈਸਟੀਗੇਸ਼ਨ, ਜਿਹੜਾ ਕੋਰਟ ਦੀ ਲਾਈਨ ਆਫ ਕੁਐਸਚਨਿੰਗ ਜਿਹੜੀ ਕੀ ਹੁੰਦੀ ਹੈ ਜੀ। ਸੋ ਬਿਲਕੁਲ ਸ਼੍ਰੀਲੰਕਾ ਵਾਲਾ ਕੇਸ ਸੀਗਾ ਉਹ ਮੁੰਡੇ ਦਾ, ਜਦੋਂ ਪੁਲਿਸ ਵਾਲੇ ਸੀਗੇ ਨਹੀਂ ਸੀਗੇ, ਮੈਨੂੰ ਢਾਕੇ ਨੂੰ ਮਾਰਦੇ ਪਏ ਸੀ, ਮੈਨੂੰ ਪਤਾ ਨਹੀਂ ਸੀ ਕੀ ਕਿਹਾ, ਉਹ ਵੀ ਕਾਈਂਡ ਆਫ ਉਸੇ ਜਿਸਟ ਦੇ ਉੱਤੇ ਹੀ ਆ ਜਾਂਦਾ ਜਿਹੜਾ ਸੁਪਰੀਮ ਕੋਰਟ ਚ ਗਿਆ ਸੀ ਕੇਸ, ਜਿਹੜਾ ਵਿਜੇ ਕੁਮਾਰ ਵਾਲਾ ਵਿਜੇ ਕੁਮਾਰ ਤੇਰਾ ਸਿੱਕਮ ਵਾਲਾ ਸੀਗਾ। ਉਹਦਾ ਕਿੱਡੀ ਵੱਡੀ ਆਪਣਾ ACL ਉਹਨੇ ਲੜਿਆ ਸੀਗਾ, ਹਨਾ। ਕਿੱਡਾ ਇੰਪੋਰਟੈਂਟ ਉਹ ਜਿਹੜਾ ਕੇਸ ਸੀਗਾ ਕੁਝ, ਤੇ ਉਹਨੇ ਪੂਰਾ ਜਿਹੜਾ ਸੀਗਾ ਕ੍ਰੈਡੀਬਲ ਫੀਅਰ ਇੰਟਰਵਿਊ ਵਾਲਾ, ਕਿ ਮਤਲਬ ਪੂਰੀ ਗੇਮ ਉਹਨੇ ਜਿਹੜੀ ਚੇਂਜ ਕਰਤੀ ਸੀਗੀ ਕਿ ਕੋਈ ਵੀ ਕਲਰੇਬਲ ਕਲੇਮ ਨਹੀਂ ਹੋ ਸਕਦਾ, ਕਿ ਇੱਕ ਵਾਰੀ ਜੇ ਜੱਜ ਨੇ ਫੇਲ ਕਰਤੇ ਬਿਆਨ ਤੋਂ ਬਾਅਦ ਤਾਂ ਉੱਤੇ ਅਪੀਲ ਕੋਈ ਨਹੀਂ ਹੋਣੀ, ਹਨਾ। ਕਿ ਸਾਰੇ ਦਰਵਾਜ਼ੇ ਹੌਲੀ ਹੌਲੀ ਜਿਹੜੇ ਛੱਡ ਕਰਤੇ। ਤੇ ਮੁੱਖ ਜੇ ਉਹਦੀ ਵੀ ਕੱਢੀ ਇੱਕ ਗਵਾਹੀ ਸੀ, ਇੱਕ ਕੱਪੜਾ ਉਹਦੇ ਉਹਨਾਂ ਨੇ ਪਾਇਆ ਸੀਗਾ ਸਿਰ ਦੇ ਉੱਤੇ, ਤੇ ਫਿਰ ਕੁੱਟਿਆ, ਤੇ ਉਹਨੂੰ ਪਤਾ ਨਹੀਂ ਸੀਗਾ ਕਿ ਇਹ ਬੰਦੇ ਕੌਣ ਆ, ਛਾਤੇ ਜਿਹੜੇ ਵਿਅਕਤੀ ਸੀਗੇ।
ਸੋ ਕਈ ਕੇਸ ਜਿਹੜੇ ਹੁੰਦੇ ਆ ਕਿ ਅਣਪਛਾਤੀ ਵਿਅਕਤੀ ਸੀਗੇ, ਮੂੰਹ ਢੱਕਿਆ ਸੀਗਾ, ਪਤਾ ਨਹੀਂ ਸੀਗਾ ਉਹਨੂੰ ਕੌਣ ਆ। ਸੋ ਕੁੱਟਮਾਰ ਦਾ ਜਿਹੜਾ ਅਸਾਲਮ ਨਹੀਂ ਹੁੰਦਾ। ਸੋ ਇਹਦੇ ਵਿੱਚ ਤੁਸੀਂ ਅਟਾਰਨੀ ਕਹਿਣਾ ਜੀ, ਜਦੋਂ ਤੁਸੀਂ ਦੱਸ ਰਹੇ ਸੀ ਵੀ ਜਦੋਂ ਕਨਕਲੂਡ ਕੀਤਾ ਅਦਾਲਤ ਨੇ ਵੀ ਕੈਟ ਦੀ ਰਿਲੀਫ ਲੈਣੀ ਬੜੀ ਔਖੀ ਆ ਅਸਾਈਲਮ ਦੇ ਨਾਲੋਂ ਵੀ। ਹੁਣ ਡੀਨੂ ਦੇ ਕੇਸ ਦੇ ਵਿੱਚ ਕੈਟ ਉਹਨੂੰ ਮਿਲ ਗਈ ਸੀ ਪਰ ਅਸਾਈਲਮ ਨਹੀਂ ਦਿੱਤਾ, ਪਰ ਸਿੰਘ ਸਾਹਿਬ ਦੇ ਕੇਸ ਦੇ ਵਿੱਚ ਕਹਿੰਦੇ ਵੀ ਤੂੰ ਕੈਟ ਵਾਲੀ ਵੀ ਮੀਟ ਕਰ ਰਿਹਾ ਤੇ ਅਸਾਈਲਮ ਵਾਲੀ ਵੀ ਜਿਹੜੀ ਉਹ ਮੀਟ ਕਰ ਰਿਹਾ, ਜਦਕਿ ਜਿੱਦਾਂ ਅਖੀਰ ਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਕੈਟ ਵਾਲੀ ਰਿਲੀਫ ਲੈਣੀ ਹੋਰ ਵੀ ਔਖੀ ਅਸਾਈਲਮ ਦੇ ਨਾਲੋਂ। ਫਿਰ ਉਹਨੂੰ ਉੱਥੇ ਅਸਾਈਲਮ ਵਾਲਾ ਕਿਉਂ ਨਹੀਂ ਗ੍ਰਾਂਟ ਕਰਤਾ? ਕੈਟ ਇਹਨੂੰ ਵੀ ਮਿਲੀ, ਅਸਾਈਲਮ ਵੀ ਮਿਲਿਆ। ਸੋ ਜਿਹੜਾ ਕੈਟ ਰਿਲੀਫ ਹੁੰਦਾ, ਕਨਵੈਨਸ਼ਨ ਅਗੇਂਸਟ ਟਾਰਚਰ, ਉਹ ਕਨਵੈਨਸ਼ਨ ਇਹਨਾਂ ਨੇ ਟ੍ਰੀਟੀਆਂ ਜਿਹੜੀਆਂ ਸਾਈਨ ਕੀਤੀਆਂ, ਹਿਊਮਨ ਰਾਈਟ ਵਾਇਓਲੇਸ਼ਨ ਜਿਹੜੇ ਵਰਲਡ ਵਾਰ ਰੂਲ ਚੱਲੇ, ਕਈ ਕੁਝ ਜਿਹੜਾ ਹੋਇਆ ਕਿ ਜਿਹੜੇ ਬੰਦੇ ਨਾਲ ਸਰਕਾਰ ਨੇ ਧੱਕਾ ਕੀਤਾ, ਜਦੋਂ ਉਹ ਸਾਬਤ ਹੋ ਜਾਵੇ ਪੂਰਾ ਕਲੀਅਰ ਐਂਡ ਕਨਵਿੰਸਿੰਗ ਕਿ ਮੋਰ ਲਾਈਕਲੀ ਦੈਨ ਨਾਟ ਕਿ ਇਹ ਬੰਦੇ ਨਾਲ ਦੁਬਾਰਾ ਧੱਕਾ ਜਿਹੜਾ ਹੋਊਗਾ, ਮਤਲਬ ਉਹਦਾ ਸਟੈਂਡਰਡ ਜਿਹੜਾ ਨਾ ਉਹ ਸ਼ੋ ਕਰਨਾ, ਉਹ ਜ਼ਿਆਦਾ ਪ੍ਰੂਫ ਜਿਹੜਾ ਜ਼ਿਆਦਾ ਚਾਹੀਦਾ ਹੁੰਦਾ, ਪਰਸੈਂਟੇਜ ਜਿਹੜੀ ਉਹਦੀ ਬਰਡਨ ਜਿਹੜਾ ਤੁਹਾਨੂੰ ਕੇਸ ਉਹ ਔਖਾ ਹੁੰਦਾ। ਹੁਣ ਜੱਜ ਨੇ ਮੰਨ ਲਿਆ ਕਿ ਇਹਦੇ ਬਿਆਨ ਸਹੀ ਆ, ਤਾਂ ਕਰਕੇ ਇਹਨੂੰ ਜਿਹੜਾ ਸੀਗਾ ਡੀਨੂ ਨੂੰ ਕੈਟ ਰਿਲੀਫ ਜਿਹੜਾ ਉਹ ਦੇ ਦਿੱਤਾ ਸੀਗਾ। ਜਿਹੜਾ ਸ਼ਰਮਾ ਸਾਹਿਬ ਸੀਗੇ ਉਹਨਾਂ ਦੇ ਵਿੱਚ ਉਹਨੇ ਜੱਜ ਨੇ ਕ੍ਰੈਡੀਬਲ ਨਹੀਂ ਫਾਈਂਡ ਕੀਤਾ ਸੀ, ਉਹਨੂੰ BIA ਨੇ ਦੇ ਦਿੱਤਾ ਕਿ ਨਹੀਂ, ਕਿਉਂਕਿ ਪੁਲਿਸ ਨੇ ਜਦੋਂ ਟਾਰਚਰ ਕੀਤਾ, ਭਾਵੇਂ ਪੋਲੀਟੀਕਲ ਰੀਜ਼ਨ ਕਰਕੇ ਕੀਤਾ, ਭਾਵੇਂ ਸਿੰਪਲ ਟਾਰਚਰ ਬਿਨਾਂ ਕਿਸੇ ਕਾਰਨ ਤੋਂ ਵੀ ਕੀਤਾ, ਭਾਵੇਂ ਪ੍ਰਾਪਰਟੀ ਦੇ ਮਸਲੇ ਦੇ ਵਿੱਚ ਕੀਤਾ, ਭਾਵੇਂ ਨਜਾਇਜ਼ ਟਾਰਚਰ ਕਰਤਾ, ਕਿ ਜੇ ਉਹਨਾਂ ਕੋਲ ਇੱਕ ਰੀਜ਼ਨ ਹੈਗਾ ਕਿ ਵਾਪਸ ਜਾਊਗਾ, ਵੈਲ ਫਾਊਂਡਡ ਫੀਅਰ ਕਿ ਤੈਨੂੰ ਫੇਰ ਟਾਰਚਰ ਕਰਨਾ, ਉਹ ਚੀਜ਼ ਨੂੰ ਕਹਿੰਦੇ ਆ ਕੈਟ ਰਿਲੀਫ। ਕੈਟ ਰਿਲੀਫ ਦੇ ਵਿੱਚ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਨਹੀਂ ਮਿਲਦਾ, ਤੁਸੀਂ ਇੱਥੇ ਜਿਹੜਾ ਰਹਿ ਜਾਂਦੇ ਆ, ਤਾਂ ਕਰਕੇ ਲੋਕੀ ਇਹਨੂੰ ਅਪੀਲ ਕਰਦੇ ਆ ਜਦੋਂ ਸਿਰਫ ਉਹਨਾਂ ਨੂੰ ਕੈਟ ਮਿਲਦਾ ਜਾਂ ਵਿਦਹੋਲਡਿੰਗ ਮਿਲਦੀ ਆ, ਤਾਂ ਕਿ ਉਹ ਗ੍ਰੀਨ ਕਾਰਡ ਲੈ ਸਕਣ। ਗ੍ਰੀਨ ਕਾਰਡ ਨਾਲ ਅੱਗੇ ਬੰਦਾ ਸਿਟੀਜ਼ਨ ਬਣਦਾ, ਆਪਣੇ ਘਰਦਿਆਂ ਨੂੰ ਬੁਲਾਉਂਦਾ, ਨਹੀਂ ਤਾਂ ਕੈਟ ਰਿਲੀਫ ਨਾਲ ਵਿਦਹੋਲਡਿੰਗ ਨਾਲ ਬੰਦਾ ਡੱਕ ਕੇ ਜਿਹੜਾ ਰਹਿ ਜਾਂਦਾ ਅਮਰੀਕਾ ਦੇ ਵਿੱਚ, ਘਰਦਿਆਂ ਨੂੰ ਨਹੀਂ ਸਪਾਂਸਰ ਕਰ ਸਕਦਾ, ਹੈਨਾ, ਸਪਾਊਸ ਨੂੰ ਨਹੀਂ ਪਟੀਸ਼ਨ ਕਰ ਸਕਦਾ, ਇਕੱਲਾ ਹੀ ਰਹਿ ਜਾਂਦਾ ਬੇਸਿਕਲੀ। ਸੋ ਡੀਨੂ ਦੇ ਜਿਹੜੇ ਸਿੰਘ ਸਾਹਿਬ ਦੇ ਕੇਸ ਦੇ ਵਿੱਚ ਕੈਟ ਰਿਲੀਫ ਉਹਨਾਂ ਨੇ ਦੇ ਦਿੱਤਾ ਸੀਗਾ, ਕਿਉਂਕਿ ਪੁਲਿਸ ਨੇ ਟਾਰਚਰ ਕੀਤਾ, ਜੱਜ ਨੇ ਦੇ ਦਿੱਤਾ, BIA ਨੇ ਦੇ ਦਿੱਤਾ। ਅਸਾਈਲਮ ਦੇ ਵਿੱਚ ਜਿਹੜਾ ਰੀਅਲ ਆਈਡੀ ਐਕਟ ਦੀ ਹੁਣ ਜਿਹੜੀ ਮੇਨ ਗੱਲ ਸੀਗੀ ਕਿ ਤੁਹਾਨੂੰ ਇੱਕ ਨਾ ਇੱਕ ਜਿਹੜਾ ਬੇਸ, ਜਿਹੜਾ ਨੈਕਸਸ, ਉਹ ਪ੍ਰੂਵ ਕਰਨਾ ਪੈਂਦਾ ਕਿ ਉਹ ਜਿਹੜੇ ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਨੈਸ਼ਨੈਲਿਟੀ ਜਾਂ ਪਰਟੀਕੂਲਰ ਸੋਸ਼ਲ ਗਰੁੱਪ, ਉਹਨਾਂ ਦੇ ਕਿਸੇ ਇੱਕ ਚੀਜ਼ ਕਰਕੇ ਤੁਹਾਡੇ ਨਾਲ ਜਿਹੜਾ ਧੱਕਾ ਹੋਇਆ। ਤੇ ਜਦੋਂ ਇਹਨੇ ਸਰਕਿਟ ਕੋਰਟ ਜਾ ਕੇ ਸਾਬਤ ਕਰਤਾ ਕਿ ਇੰਪਿਊਟਡ ਪੋਲੀਟੀਕਲ ਓਪੀਨੀਅਨ ਸੀਗਾ, ਕਿ ਉਹਨੇ ਮੈਨੂੰ ਕਿਹਾ ਸੀਗਾ ਕਿ ਤੂੰ ਗੱਦਾਰ ਆ, ਤੂੰ ਸਰਕਾਰ ਦੇ ਖਿਲਾਫ ਜਿਹੜਾ ਕੰਮ ਕਰਦਾ, ਉਹ ਇੰਪੋਰਟੈਂਟ ਜਿਹੜੇ ਅੱਖਰ ਸੀਗੇ, ਘਰ ਵਾਲੀ ਨੂੰ ਵੀ ਸੇਮ ਜਿਹੜੀ ਚੀਜ਼ ਕਹੀ, ਤੇ ਉਹ ਕਹਿੰਦੇ ਕਿ ਇਹਨੇ ਇੰਪਿਊਟਡ ਪੋਲੀਟੀਕਲ ਓਪੀਨੀਅਨ ਦਾ ਕੇਸ ਜਿਹੜਾ ਸਾਬਤ ਕਰਤਾ, ਤਾਂ ਕਰਕੇ ਇਹਨੂੰ ਕੈਟ ਦੇ ਇਲਾਵਾ ਇਹਦਾ ਅਸਾਈਲਮ ਵੀ ਜਿਹੜਾ ਉਹ ਗ੍ਰਾਂਟ ਹੋਣਾ ਚਾਹੀਦਾ। ਇੱਥੇ ਅਟਾਰਨੀ ਕਹਿਣਾ ਜੀ, ਮੈਂ ਪੁੱਛਣਾ ਚਾਹੁੰਦਾ, ਅਕਸਰ ਕਈ ਕਾਲਰ ਜਾਂ ਤੁਹਾਡੇ ਕੋਲ ਵੀ ਕਲਾਇੰਟ ਜਾਂ ਆਪ ਵੀ ਜਦੋਂ ਆਪਾਂ ਸਮਾਜ 'ਚ ਵਿਚਰਦੇ ਆ, ਗੱਲਬਾਤ ਕਰਦੇ ਆ, ਯਾਰ ਉਹਦਾ ਕੇਸ ਵੀ ਸੇਮ ਆ, ਮੇਰਾ ਵੀ ਸੇਮ ਹੀ ਆ, ਇੱਕੋ ਜਿਹੀ ਹੋਈ ਗੱਲ ਆ, ਪਰ ਆਹ ਵਾਲੇ ਜਿਹੜੇ 3 ਕੇਸਾਂ ਦਾ ਤੁਸੀਂ ਹੁਣ ਦੱਸ ਰਹੇ ਆ, ਅੱਖਰ 1-2 ਦਾ ਫਰਕ ਆ ਤੇ ਕੇਸ ਦੇ ਨਤੀਜੇ ਸਾਰਿਆਂ ਦੇ ਜਿੱਦਾਂ ਵੱਖੋ ਵੱਖਰੇ ਜਿਹੜੇ ਉਹ ਆ ਜਾਂਦੇ ਆ। ਸੋ ਇਹ ਜਿਹੜੇ ਲੋਕ ਕਈ ਵਾਰੀ ਕਹਿ ਦਿੰਦੇ ਵੀ ਮੇਰਾ ਤੇ ਉਹਦਾ ਇੱਕੋ ਜਿਹਾ ਹੀ ਆ, ਸਭ ਕੁਝ ਸੇਮ ਹੀ ਆ, ਉਹ ਕੀ ਸਬਕ ਲੈਣ ਫਿਰ ਇਤੋਂ? ਆਪਾਂ ਹੁਣ ਕਿੰਨੇ ਕੇਸ ਡਿਸਕਸ ਕੀਤੇ ਸੀ, ਨੀਸ਼ ਚਾਵੇਜ਼, ਕੈਸਟਰੋ ਟਰੰਪ, ਕਿ ਸਿਰਫ ਇੱਕ ਅੱਖਰ ਤੇ ਕਿ ਜਿਹੜਾ ਅੱਖਰ ਹੈਗਾ A, ਕਿ ਸਿਰਫ ਉਹ ਪਿਆ, ਉਹਨੂੰ ਇਨਵਰਟਡ ਕਾਮਿਆਂ ਦੇ ਵਿੱਚ ਪਾ ਕੇ ਉਹਨਾਂ ਨੇ ਸੁਪਰੀਮ ਕੋਰਟ ਤੱਕ ਉਹਦੀ ਜਿਹੜੀ ਬਹਿਸ ਚੱਲੀ ਸੀਗੀ ਕਿ ਨੋਟਿਸ ਟੂ ਅਪੀਅਰ ਦਾ ਕੀ ਮਤਲਬ ਹੈਗਾ, ਕਿ ਸਰਕਾਰ ਟੋਟੇ ਕਰਨਾ ਚਾਹੁੰਦੀ ਆ ਕਿ ਵੱਖ-ਵੱਖ ਜਿਹੜੇ ਉਹ ਕਰਕੇ ਵੀ ਆਪਣੇ ਡਿਫੈਕਟ ਜਿਹੜੇ ਕਰੈਕਟ ਕਰ ਸਕਦੀ ਆ, ਤੇ ਉਹ ਜਿਹੜਾ ਸੁਪਰੀਮ ਕੋਰਟ ਤੱਕ ਸਿਰਫ ਇੱਕ ਅੱਖਰ ਦੇ, ਕਿ ਪੂਰਾ ਵਰਡ ਵੀ ਨਹੀਂ ਸੀਗਾ, ਕਿ ਸਿਰਫ ਲੈਟਰ ਜਿਹੜਾ A ਸੀਗਾ, ਉਹਦਾ ਮੈਨਾ ਕੀ ਹੈਗਾ, ਉਹ ਦੇਖੋ ਤੁਸੀਂ ਕਿ ਕਿੰਨੇ ਦਰਵਾਜ਼ੇ ਉਹਨੇ ਖੜਕਾ ਕੇ, ਕਿੰਨੀ ਵਾਰੀ ਸੁਪਰੀਮ ਕੋਰਟ ਦੇ ਰਾਉਂਡ ਜਿਹੜੇ ਲਾ ਕੇ, ਤੇ ਉਹ ਜਿਹੜਾ ਫੈਸਲਾ ਹੋਇਆ ਸੀਗਾ। ਸੋ ਇਹ ਤਾਂ ਕਾਨੂੰਨ, ਫਿਰ ਬਿਊਟੀ ਵੀ ਇਹਦੇ ਵਿੱਚ ਇਹੀ ਆ ਕਿ ਜਿਹੜੇ ਜੱਜ ਵੀ ਆ ਉਹ ਵੀ, ਮੈਂ ਕਿਹਾ ਬੜਾ ਹਾਈ ਉਹਨਾਂ ਦਾ ਸਟੈਂਡਰਡ ਹੈਗਾ ਉੱਪਰ। ਕਾਫੀ ਜਿਹੜੇ ਇੰਟੈਲੀਜੈਂਟ, ਜੇ ਤੁਸੀਂ ਇਹਨਾਂ ਦੇ ਕੇਸ ਲਾਜ਼ ਪੜ੍ਹਨੇ ਸ਼ੁਰੂ ਕਰੋ, ਵੀਡੀਓ ਇਹਨਾਂ ਦੀਆਂ ਦੇਖਣੀਆਂ ਸ਼ੁਰੂ ਕਰੋ ਜੱਜਾਂ ਦੀਆਂ, ਤੇ ਕਾਫੀ ਜਿਹੜਾ US ਜੇ ਐਵੇਂ ਨਹੀਂ ਕੰਟਰੀ ਫਿਰ ਹੈਗਾ, ਚੈਕਸ ਐਂਡ ਬੈਲੈਂਸਿਸ ਵਾਲਾ ਜਿਹੜਾ ਸਿਸਟਮ ਆ, ਉਹ ਆਪਣਾ ਕੰਪਰੋਮਾਈਜ਼ ਨਹੀਂ ਹੈਗਾ। ਇੱਥੇ ਜਿਹੜਾ ਕੋਰਟ ਸਿਸਟਮ ਆ ਉਹਦੇ ਵਿੱਚ ਪਾਵਰ ਆ, ਅਜੇ ਵੀ ਭਾਵੇਂ ਕੰਜ਼ਰਵੇਟਿਵ ਲੀਨ ਜ਼ਰੂਰ ਹੋ ਜਾਂਦਾ ਜਾਂ ਕਈ ਵਾਰੀ ਲਿਬਰਲ ਹੋ ਜਾਂਦਾ, ਪਰ ਜਿਹੜੀ ਰੀਜ਼ਨਿੰਗ ਹੈਗੀ ਆ ਉਹ ਬਾਇਸ ਨਹੀਂ ਜਿੱਦਾਂ ਹੁੰਦੀ ਆਪਣੇ। ਜਿੱਦਾਂ ਹੁਣ ਆਪਣੀ ਕੰਟਰੀ ਦੇ ਵਿੱਚ ਕਈ ਵਾਰੀ ਆਪਾਂ ਫੈਸਲੇ ਦੇਖਦੇ ਆ ਕਿ ਬੰਦਾ ਕਹਿੰਦਾ ਯਾਰ ਪਤਾ ਨਹੀਂ ਸ਼ਾਇਦ ਕਿਤੇ ਕੰਪਰੋਮਾਈਜ਼ ਨਾ ਕਰ ਲਿਆ ਹੋਵੇ, ਹਨਾ, ਪੋਲੀਟੀਕਲ ਅਪਾਇੰਟਮੈਂਟਸ ਜਿੱਦਾਂ ਹੁੰਦੀਆਂ ਬੰਦੇ ਦੀਆਂ। ਪਰ ਇਹ ਜਿਹੜਾ ਸੁਪਰੀਮ ਕੋਰਟ ਨੇ ਤਾਂ ਕਿੰਨੇ ਲੈਂਡਮਾਰਕ ਜਿਹੜੇ ਫੈਸਲੇ ਦਿੱਤੇ ਆ, ਦਿੰਦਾ ਰਹੂਗਾ, ਹਨਾ। ਸੋ ਚੈਕਸ ਐਂਡ ਬੈਲੈਂਸਿਸ ਜਿਹੜਾ ਇਹਦਾ ਡਿਵੀਜ਼ਨ ਆਫ ਸੈਪਰੇਸ਼ਨ ਆਫ ਪਾਵਰ ਜਿਹੜੀ ਅਮਰੀਕਾ 'ਚ ਹੈਗੀ ਆ, ਉਹ ਬਹੁਤ ਜਿਹੜੀ ਇੰਪੋਰਟੈਂਟ ਆ।
ਕਿ ਉਹ ਸਿਸਟਮ ਜਿਹੜਾ ਕਰਪਟੇਬਲ ਨਹੀਂ ਹੈਗਾ, ਤਾਂਹੀਓ ਆਪਾਂ ਇਹ ਦੇਸ਼ਾਂ ਦੇ ਵਿੱਚ ਆਉਂਦੇ ਆ। ਤੇ ਧੱਕੇਸ਼ਾਹੀ ਡਾਂਗੋ ਡਾਂਗੋ ਨਹੀਂ ਇੱਥੇ ਚੱਲਦੀ। ਜੀ ਜੀ ਬਿਲਕੁਲ। ਇੱਥੇ ਕਲਮਾਂ ਫਿਰ ਜੱਜਾਂ ਦੀਆਂ ਚੱਲਦੀਆਂ ਜਿਹੜੀਆਂ। ਤੇ ਕਹਾਣੀ ਜਿੱਦਾਂ ਕਿ ਹੈਗੀ ਆ ਕਿ ਜਿਹੜੀ ਕਲਮ ਦੀ ਜਿਹੜੀ ਤਿਖਾਈ ਆ ਉਹ ਤਲਵਾਰ ਦੀ ਧਾਰ ਨਾਲੋਂ ਤੇਜ਼ ਜਿਹੜੀ ਹੁੰਦੀ ਆ। ਪੈਨ ਨਾਲ ਜਿਹੜਾ ਜੱਜ ਇੱਕ ਫੈਸਲੇ ਲੱਖਾਂ ਲੋਕਾਂ ਦੇ ਕਰ ਦਿੰਦਾ ਹੈ ਨਾ, ਭਵਿੱਖ ਦੇ ਫੈਸਲੇ ਹੋ ਜਾਂਦੇ ਆ। ਜਿਹੜੇ ਕਈ ਦਹਾਕਿਆਂ ਤੱਕ ਰਹਿੰਦੇ ਆ, ਜਿੰਨੀ ਦੇਰ ਤੱਕ ਕੁਝ ਹੋਰ ਉਸ ਦੇ ਵਿੱਚ ਕੋਈ ਚੇਂਜ ਜਿਹੜਾ ਉਹ ਨਹੀਂ ਆਉਂਦਾ, ਤੇ ਉਹ ਪ੍ਰੈਸੀਡੈਂਟ ਜਿਹੜਾ ਇੱਕ ਵਾਰੀ ਸੈੱਟ ਹੋ ਜਾਂਦਾ ਤੇ ਫਿਰ ਉੱਥੇ ਉੱਦਾਂ ਹੀ ਬਰਕਰਾਰ ਰਹਿ ਜਾਂਦਾ। ਤੇ ਮਾਫੀ ਚਾਹੁੰਦੇ ਸਰੋਤਿਆਂ ਤੋਂ, ਅੱਜ ਅਸੀਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕੇ, ਉਸ ਦੇ ਲਈ ਜਿਹੜਾ ਮਾਫੀ ਆ। ਜਾਂਦੇ ਜਾਂਦੇ ਅਟਾਰਨੀ ਟਿਰਕੇਣਾ ਜੀ ਪੁੱਛਣਾ ਚਾਹੁੰਦੇ, ਜਿੱਦਾਂ ਆਪਾਂ ਪਿਛਲੇ ਫਾਰਮਰ ਪ੍ਰੋਟੈਸਟ ਦੇ ਵਿੱਚ ਵੀ ਦੇਖਿਆ ਵੀ ਖਾਲਿਸਤਾਨੀ, ਵੱਖਵਾਦੀ, ਦੇਸ਼ ਧਰੋਹੀ, ਜਿੱਦਾਂ ਆਪਾਂ ਸ਼ੁਰੂ 'ਚ ਵੀ ਥੋੜ੍ਹੀ ਜਿਹੀ ਤੁਸੀਂ ਵਿੱਚ ਗੱਲ ਕੀਤੀ ਸੀ, ਹੁਣ ਜੋ ਲੇਟੈਸਟ ਚੱਲ ਰਿਹਾ ਆ, ਅਥਰੂ ਗੈਸ ਦੇ ਗੋਲੇ ਸਿੱਟਣੇ, ਰਬੜ ਬੁਲਟ, ਪੈਲਟ ਬੁਲਟ ਮਾਰਨੀਆਂ, ਮੁੰਡੇ ਦਾ ਜਿਹੜਾ ਉਹ ਮਰ ਜਾਣਾ, ਕਤਲ ਹੋ ਜਾਣਾ ਉੱਥੇ, ਉਹ ਪੁਲਿਸ ਦੀ ਗੋਲੀ ਦੇ ਨਾਲ ਜਿਹੜਾ ਅਲੈਜਲੀ ਜਿਹੜਾ ਉਹ ਮਾਰਿਆ ਗਿਆ ਆ। ਇਹ ਸਾਰੇ ਮਾਮਲੇ ਇੱਥੇ ਜਿਹੜੇ ਚੇਂਜ ਕੰਟਰੀ ਕੰਡੀਸ਼ਨ ਦੇ ਵਿੱਚ ਉਹ ਫਿਰ ਫਰਕ ਪਾਉਣਗੇ, ਜਿਹੜੇ ਹੁਣ ਜਿਨ੍ਹਾਂ ਦੀਆਂ ਨਵੀਆਂ ਤਰੀਕਾਂ ਆ ਰਹੀਆਂ ਹੋਣਗੀਆਂ? ਹਾਂਜੀ, ਦੋਨੋਂ ਪਾਸੇ ਗੱਲ ਚੱਲਦੀ ਹੈ। ਤੇ ਕੰਟਰੀ ਕੰਡੀਸ਼ਨ ਇਦਾਂ ਦੇ ਵੀ ਆ ਕਿ ਜਿਹੜੇ ਪ੍ਰੋਟੈਸਟਰ ਆ, ਮਤਲਬ ਸਰਕਾਰ, ਦੋਨੋਂ ਪਾਸੇ ਜਿਹੜੇ ਕੰਟਰੀ ਕੰਡੀਸ਼ਨ ਚੱਲਦੇ ਰਹਿੰਦੇ ਆ। ਜਿਹੜੀ ਸਰਕਾਰ ਆ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕਰੂਗੀ, ਜਿਹੜੀ ਅਮਰੀਕੀ ਸਰਕਾਰ ਆ ਉਹ ਇਹ ਸ਼ੋਅ ਕਰੂਗੀ ਕਿ ਪ੍ਰੋਟੈਸਟਰਾਂ ਦੀ ਗਲਤੀ ਆ। ਜਿਹੜੇ ਆਪਾਂ ਵਕੀਲ ਆ, ਆਪਾਂ ਇਹ ਸ਼ੋਅ ਕਰਨਾ ਕਿ ਜਿਹੜੇ ਪ੍ਰੋਟੈਸਟਰ ਆ, ਸਪੈਸ਼ਲੀ ਜਿਹੜਾ ਆਪਣਾ ਰਿਸਪੋਂਡੈਂਟ ਆ, ਕਿ ਇਹਨਾਂ ਨੇ ਜਿਹੜਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਜਿਹੜਾ ਇਹਨਾਂ ਦਾ ਸੀਗਾ, ਹੈ ਨਾ। ਸੋ ਮੇਨ ਚੀਜ਼ ਇਹ ਹੈ ਕਿ ਕੀ ਜਿਹੜਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਸੀਗਾ ਕਿ ਨਹੀਂ ਸੀਗਾ, ਤੇ ਜਿਹੜਾ ਬੰਦਾ ਵਾ ਉਹਦੀ ਪਾਰਟਿਸਿਪੇਸ਼ਨ ਜਿਹੜੀ ਕੀ ਸੀ, ਕੀ ਉਹ ਸ਼ਾਂਤਮਈ ਤਰੀਕੇ ਨਾਲ ਕਰਦਾ ਸੀਗਾ ਕਿ ਨਹੀਂ ਕਰਦਾ ਸੀਗਾ। ਜਦ ਤੱਕ ਉਹ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਜਿਹੜਾ ਕਰਦਾ ਸੀਗਾ, ਕੋਈ ਵੀ ਭਾਵੇਂ ਰੌਲਾ, ਭਾਵੇਂ ਉਹ ਐਗਰੀਕਲਚਰ ਬਿੱਲਾਂ ਦਾ, ਭਾਵੇਂ ਕੋਈ ਵੀ ਮਸਲਾ ਵਾ, ਉਹਨੂੰ ਇੱਕ ਡੈਮੋਕ੍ਰੇਸੀ ਦੇ ਵਿੱਚ ਹੱਕ ਹੈਗਾ। ਸੋ ਸਾਰੇ ਜਿਹੜੇ ਕੇਸ ਦਾ ਬੇਸ ਇਹ ਆ। ਤੇ ਜਿਹੜੀਆਂ ਇਹ ਵਾਲੀਆਂ ਕੰਟਰੀ ਕੰਡੀਸ਼ਨ ਜਿਹਦੇ ਵਿੱਚ ਸਰਕਾਰ ਏਦਾਂ ਦੀ ਜਿਹੜੀ ਹੁਣ ਵਾਰਦਾਤ ਹੁੰਦੀ ਆ, ਗੋਲੀ ਮਾਰਤੀ ਕਿਸੇ ਨੂੰ, ਸੋ ਓਬਵੀਅਸਲੀ ਉਹ ਮਾੜੀ ਗੱਲ ਆ, ਹੈ ਨਾ, ਕਿ ਕਿਸੇ ਦਾ ਮੁੰਡਾ ਮਰ ਗਿਆ, ਯੰਗ ਸੀਗਾ। ਤੇ ਦੇਖੋ ਹੁਣ ਕਈ, ਮਤਲਬ ਇਹ ਹੁਣ ਅਲਟੀਮੇਟਲੀ ਤਾਂ ਇਹ ਹੁਣ ਸਾਰਾ ਜਦੋਂ ਕਨਕਲੂਡ ਹੋਊਗਾ ਕਿ ਸਰਕਾਰ ਨੇ ਜੇ ਹੁਣ ਮੰਨ ਲਓ ਬਿੱਲ ਵਾਪਸ ਲੈ ਲਏ, ਕੰਪਰੋਮਾਈਜ਼ ਕਰ ਲਿਆ, ਫਿਰ ਉਹ ਵੀ ਕੰਟਰੀ ਕੰਡੀਸ਼ਨ ਬਣ ਜਾਂਦੀ ਆ। ਸਰਕਾਰੀ ਵਕੀਲ ਕਹੂਗਾ ਕਿ ਹੁਣ ਤਾਂ ਇਹਨਾਂ ਦਾ ਰੌਲਾ ਖਤਮ ਹੋ ਗਿਆ, ਹੈ ਨਾ। ਤੇ ਪਰ ਅੱਜ ਕੱਲ ਦੇ ਵਿੱਚ ਹੁਣ ਜਿਹੜੇ ਕੇਸ ਆ, ਉਹਨਾਂ ਦੀ ਇਹੀ ਆ ਕਿ ਪਹਿਲਾਂ ਵੀ ਏਦਾਂ ਹੀ ਕਿਹਾ ਸੀ ਇਹਨਾਂ ਨੇ ਖਤਮ ਹੋ ਗਿਆ 2021 ਦੇ ਵਿੱਚ, ਪਰ ਫਿਰ ਇਹ ਰੌਲਾ ਅਜੇ ਤੱਕ ਚੱਲਦਾ। ਸੋ ਇਹ ਕੰਟਰੀ ਕੰਡੀਸ਼ਨ ਬਣਦੀਆਂ ਵਿਗੜਦੀਆਂ ਰਹਿੰਦੀਆਂ। ਸੋ ਡਿਪੈਂਡ ਕਰਦਾ ਕਿ ਕਿਹੜੀ ਟਾਈਮ ਲਾਈਨ ਦੇ ਉੱਤੇ ਬੰਦੇ ਦਾ ਜਿਹੜਾ ਕੇਸ ਆ, ਕੀ ਦੇਸ਼ ਦੇ ਹਾਲਾਤ ਜਿਹੜੇ ਚੱਲਦੇ ਆ, ਉਦੋਂ ਆਉਂਦਾ ਹੈ। ਸੋ ਇਹ ਇਵੋਲਵਿੰਗ ਜਿਹੜੀ ਸਿਚੁਏਸ਼ਨ ਇੱਕ ਹੈਗੀ ਆ। ਜੀ ਜੀ, ਧੰਨਵਾਦ ਅਟਾਰਨੀ ਟਿਰਕੇਣਾ ਜੀ, ਬੜੀ ਮਿਹਰਬਾਨੀ। ਤੇ ਇੱਕ ਵਾਰੀ ਫਿਰ ਸਰੋਤਿਆਂ ਤੋਂ ਮਾਫੀ ਮੰਗਦੇ, ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਾਂਗੇ। ਆਉਂਦੇ ਹਫ਼ਤਿਆਂ ਦੇ ਵਿੱਚ ਦੁਬਾਰਾ ਕਾਲਸ ਦੇ ਸਿਲਸਿਲੇ ਨੂੰ ਜਿਹੜਾ ਆਪਾਂ ਸ਼ੁਰੂ ਕਰਾਂਗੇ। ਪਿਛਲੇ ਐਪੀਸੋਡ ਦੇ ਵਿੱਚ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਡੀਨੂ ਵਰਸਸ ਐਸ਼ਕ੍ਰਾਫਟ, ਉਹ ਕੇਸ ਦੀ। ਇਸ ਵਾਰ ਆਪਾਂ ਜਿਹੜੇ ਕਮਲਪਾਲ ਵਰਸਸ ਹੋਲਡਰ, ਸ਼ਰਮਾ ਵਰਸਸ ਹੋਲਡਰ, ਇਹ ਜਿਹੜੇ ਕੇਸਿਸ ਦੇ ਬਾਰੇ ਜਿਹੜਾ ਆਪਾਂ ਡਿਸਕਸ ਕੀਤਾ ਆ, ਕਿੱਦਾਂ ਕਮਲਪਾਲ ਦਾ ਕੇਸ ਡੀਨੂ ਵਾਲੇ ਤੇ ਸ਼ਰਮਾ ਦੇ ਕੇਸ ਦੇ ਨਾਲੋਂ ਵੱਖਰਾ ਆ, ਕਿਉਂ ਉਹ ਰਿਜੈਕਟ ਹੋਏ, ਕਿਉਂ ਇਹ ਗ੍ਰਾਂਟ ਹੋਇਆ, ਉਸ ਦੇ ਬਾਰੇ ਜਿਹੜਾ ਤੁਸੀਂ ਸਮਝਣਾ ਹੋਵੇ ਤਾਂ ਇਹ ਦੋਨੋਂ ਜਿਹੜੇ ਪਿਛਲੀ ਵੀਕ ਵਾਲਾ ਤੇ ਆਹ ਵੀਕ ਵਾਲਾ, ਦੋਨੋਂ ਹੀ ਜਿਹੜੇ ਐਪੀਸੋਡ ਆ, ਦੋਨੋਂ ਪ੍ਰੋਗਰਾਮ ਜਿਹੜੇ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜ਼ਰੂਰ ਸੁਣਿਓ, ਜ਼ਰੂਰ ਦੇਖਿਓ। ਤੇ ਹੁਣ ਲੈਣੇ ਆ ਜੀ ਆਪਾਂ ਇਜਾਜ਼ਤ। ਅਟਾਰਨੀ ਟਿਰਕੇਣਾ ਜੀ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।